ਖੇਤ ਯਾਦ ਹੈਗਾ ਕਿੰਨੇ ਔਖੇ ਸਾਹ ਵਿਚਾਰੇ ਹੋ ਗਏ 1 ਰੁਪਏ ਦੇ 5 ਭਗਾਨੇ ਹੋ ਗਏ ਨੇ ਉਹ ਵਾਹ ਵਾਹ ਬੇਟੇ ਯਾਰ ਤਾੜੀ ਵਾਲੀ ਗੱਲ ਉਹ ਜਾਣਦੇ ਯਾਰ ਜਾਣਦੇ ਕਾਲੂ ਨਾ ਕਰ ਯਾਰ ਕਾਲੂ ਨਹੀਂ ਦਾਨਿਸ਼ ਉਹ ਕਾਲੂ ਉਹਨੂੰ ਮੈਂ ਜੈਨੂਨ ਕਾਲੂ ਕਿਹਾ ਤਾ ਉਹਨੂੰ ਮੈਂ ਨਾਂ ਵਾਲਾ ਨਹੀਂ ਕਿਹਾ ਸਹੀ ਨਾਮ ਹੈ ਇੱਕ ਦਿਨ ਮੈਰਿਜ ਮਾਮਜੇ ਦਾ ਮੈਂ ਰਮਜਤ ਨੋਸ਼ੀ ਦਾ ਨਾਮ ਉਹ ਪੁਲਾਈਟ ਨਰਮ ਔਰ ਮੁਲਾਇਮ ਹੈ ਨਾ ਉਸਤਾਦ ਜੀ ਹਾਂਜੀ ਇਹ ਹੁਣ ਕੀ ਸੀ अस्सलाम वालेकुम जी खुश आमदीद दानिश साहब ਅੱਜ ਆਪਾਂ ਗੱਲ ਕਰਨੀ ਹੈ ਸੋਸ਼ਲ ਮੀਡੀਆ ਤੇ ਕਿ ਦੁਨੀਆ ਕਿੱਥੇ ਜਾ ਰਹੀ ਹੈ ਕੀ ਹੋ ਰਿਹਾ ਸੋਸ਼ਲ ਮੀਡੀਆ ਤੇ ਇੱਕ ਚੁੱਪਤਾ ਭੰਡ ਪੁਣਾ ਹੀ ਨਹੀਂ ਕਰੀ ਜਾਣਾ ਦਾनिश ਸਾਹਿਬ ਤੁਸੀਂ ਸਿਆਣੇ ਪਰ ਉਹ ਤੇ ਹੈਗੇ ਨੇ ਉਹ ਤੇ ਭਾਂਡਾ ਉਹ ਤੇ ਬਿਲਕੁਲ ਹੀ ਹੂ ਖਾਤਾ ਹੀ ਮਤਲਬ ਇਹ ਉਹ ਕਰੈਕਟਰ ਹੈ ਤੇ ਕੋਈ ਭੰਡ ਵੀ ਖਲੋਤਾ 2 ਮਿੰਟ ਬਾਅਦ ਕਹਿੰਦਾ ਉਹ ਯਾਰ ਅਸੀਂ ਸ਼ਰੀਫ ਲੋਕ ਆ ਜਾ ਕੇ ਤੇ ਕੰਮ ਕਰ ਯਾਰ ਉਹ ਤੇ ਉਹ ਕਰੈਕਟਰ ਆ ਬਿਲਕੁਲ ਸਾਜੀ ਜਿੱਥੇ ਭੰਡ ਦਾ ਡ ਖਤਮ ਹੁੰਦਾ ਨਾ ਉਥੋਂ ਮਿੱਠਾ ਸ਼ੁਰੂ ਹੁੰਦਾ ਠੀਕ ਆ ਜੀ ਸਹੀ ਗੱਲ ਆ ਵੇਅਰ ਪੰਡ ਐਂਡ ਮੈਂ ਕਹਿੰਦਾ ਇਹਦੀ ਗਲੀ ਚੋਂ ਨਹੀਂ ਲੰਘਦੇ ਇਹਦੀ ਨਾਲ ਦੇ ਹਾਲਾਂਕਿ ਭੰਡ ਬੜੇ ਵੱਡੇ ਲੋਕ ਹੁੰਦੇ ਆ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਇਹਦੀ ਗਲੀ ਚੋਂ ਨਹੀਂ ਲੰਘਦੇ ਕਿ ਯਾਰ ਉਹ ਇਹਨੂੰ ਇਹ ਤੋਂ ਡਰਦੇ ਨੇ ਯਾਨੀ ਜਦੋਂ ਇਹ ਸਾਹਮਣੇ ਖਲੋਤਾ ਤਾਂ ਉਸ ਸਮੇਂ ਤੇ ਸਾਨੂੰ ਕੁਝ ਨਹੀਂ ਆਉਂਦਾ ਯਾਰ ਵਿੱਚ ਮੈਂ ਸਕਾਦਰਾਂ ਵਾਲੀਆਂ ਗੱਲਾਂ ਨਹੀਂ ਕਰਦਾ ਲੇਕਿਨ ਉਸਤਾਦ ਜੀ ਮੁੰਡੇ ਤੁਹਾਡੇ ਸਾਰੇ ਹੀਰੇ ਨੇ ਬੜੀ ਅੱਛੀ ਗੱਲ ਹੈ ਤੁਸੀਂ ਕਿਹਾ ਕਿ ਸੋਸ਼ਲ ਇਸ਼ੂ ਨੂੰ ਡਿਸਕਸ ਕਰਨਾ ਮੈਂ ਦੇਖ ਰਿਹਾ ਉਸਤਾਦ ਜੀ ਕਿ ਕਿੱਧਰ ਨੂੰ ਗੇਮ ਜਾ ਰਹੀ ਆ ਔਰ ਕੋਈ ਚੈੱਕ ਐਂਡ ਬੈਲੈਂਸ ਕਰਨ ਵਾਲਾ ਨਹੀਂ ਹੈਗਾ ਉਸਤਾਦ ਤੁਸੀਂ ਵੀ ਸਾਰੇ ਇਸ ਗੱਲ ਨੂੰ ਸਮਝ ਰਹੇ ਹੋ ਬਿਲਕੁਲ ਤੁਸੀਂ ਰਾਤ ਨੂੰ ਸੁੱਤੇ ਹੋ ਤੁਹਾਨੂੰ ਪਤਾ ਹੀ ਨਹੀਂ ਦਿਲ ਕਰੇ ਸਵੇਰੇ 9 ਐਂਕਰ ਲੈਦਾ ਤੁਹਾਡੀਆਂ ਤਸਵੀਰਾਂ ਲਾ ਕੇ ਪਤਾ ਨਹੀਂ ਕਿਹੜੀ ਗੱਲ ਕੀ ਸਵੇਰ ਨੂੰ ਤੁਸੀਂ ਮਿੱਟੀ ਹੋ ਜਾਓ ਹਾਂਜੀ ਰਾਤ ਨੂੰ ਤੁਸੀਂ ਸ਼ੋਹਰਤ ਯਾਫਤਾ ਹੋ ਸਵੇਰ ਬਦਨਾਮ ਹੀ ਆਪ ਸੋ ਫਿਰ ਸਵੇਰ ਨੂੰ ਤੁਸੀਂ ਦੁਨੀਆ ਦੇ ਘਟੀਆ ਤਰੀਨ ਆਦਮੀ ਹੋ ਇਹ ਬਾਤ ਘੰਟਿਆਂ 'ਚ ਗੇਮ ਬਦਲ ਗਈ ਸਾਰੀ ਔਰ ਦੂਜੀ ਗੱਲ ਆ ਉਹ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣ ਕਿਸੇ ਨਾਲੇ ਕੋਈ ਨਹੀਂ ਕੋਈ ਪੁੱਛਣ ਕਿਸੇ ਨਾਲ ਕਿਸੇ ਦਾ ਕੋਈ ਚੀਜ਼ ਮਹਿਫੂਜ਼ ਨਹੀਂ ਭਾਜੀ ਇੱਥੇ ਹੀ ਉਸਤਾਦ ਬਿਕੋਜ਼ ਆਫ ਸੋਸ਼ਲ ਮੀਡੀਆ ਉਹ ਯਾਰ ਸੋਸ਼ਲ ਮੀਡੀਆ ਪੂਰਾ ਹੈ ਵਾ ਲੇਕਿਨ ਕਿੱਥੇ ਗੇਮ ਚਲੀ ਗਈ ਮੈਂ ਤੇ ਹੈਰਾਨ ਆ ਉਸਤਾਦ ਜੀ ਤੁਹਾਡਾ ਘਰ ਬਾਹਰ ਤੁਹਾਡਾ ਹਿਸਾਬ ਕਿਤਾਬ ਤੁਹਾਡੀ ਕੋਈ ਗੱਲਬਾਤ ਕਿਤੇ ਮਹਿਫੂਜ਼ ਹੀ ਨਹੀਂ ਹੈਗੀ ਲੇਕਿਨ ਉੱਪਰੋਂ ਇੱਕ ਬੰਦੇ ਦੀ ਗੱਲਬਾਤ ਹੋ ਗਈ ਇੱਕ ਬੰਦੇ ਦਾ ਕਿਸੇ ਕੁੜੀ ਨਾਲ ਮਸਲਾ ਬਣ ਗਿਆ ਜਿਵੇਂ ਪਿੱਛੇ ਜੇ 2-3 ਬੰਦਿਆਂ ਦੇ ਬਣੇ ਜੀ ਜੀ ਅੱਗੋਂ ਯਾਰ ਉਹਨਾਂ ਦੇ ਯਾਨੀ ਲੁਕੀਆਂ ਗੱਲਾਂ ਨੇ ਲੇਕਿਨ ਉਹ ਕਰੈਕਟਰ ਅੱਗੋਂ AI ਤੋਂ ਬਣਵਾ ਕੇ ਐਸਾ ਸਿਸਟਮ ਪਾ ਰਹੇ ਨੇ ਉਹਨਾਂ ਦਾ ਉੱਤੇ ਉਹਨਾਂ ਨੂੰ ਫੜਨ ਵਾਲੇ ਕੋਈ ਨਹੀਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਵੀ ਉਰੇ ਆਣਾ ਭਾਈ ਤੂੰ ਆ ਕੀ ਕਰ ਰਿਹਾ ਉਸਤਾਦ ਜੀ ਇੱਕ ਕਾਨੂੰਨ ਬਣਿਆ ਵਾ ਪਰਸੋਂ ਚੌਥ ਹੀ ਬਣਿਆ ਵਾ ਕਿ ਤੁਹਾਡੀ ਵੀਡੀਓ ਦੇ ਵਿੱਚ ਤੁਹਾਡੀ ਤਸਵੀਰ ਦੇ ਵਿੱਚ ਕੋਈ ਗੈਰ ਮੁਤਲਕਾ ਗੈਰ ਮਹਿਰ ਬੰਦਾ ਆ ਗਿਆ ਉਹ ਤੁਹਾਡੇ ਤੇ ਪਰਚਾ ਕਰਾ ਸਕਦਾ ਇਹ ਬੜੀ ਦੇਰ ਦਾ ਬਣਿਆ ਵਾ ਗੱਲ ਅਮਲ ਦੀ ਹੋਣ ਦਈ ਨਹੀਂ ਹੁਣ ਯਾਦਰ ਹੋ ਗਿਆ ਵਾ ਮਹਿਕਮੇ ਨੇ ਹੁਣ ਠਾਣ ਲਿਆ ਕਿ ਅਸੀਂ ਕਾਬੂ ਪਾਣਾ ਵਾ ਔਰ ਭਰਪੂਰ ਸਰਪ੍ਰਸਤੀ ਹੁੰਦੀ ਹੈ ਹਾਂਜੀ ਇਹਦੇ ਵਿੱਚ ਇਹ ਵੀ ਮਸਲਾ ਥਾ ਜੀ ਲੱਗਦੇ ਨੇ ਕਿ AI ਇੱਕ ਰੀਜਨਲ ਹੈ ਕਈਆਂ ਨੂੰ ਇਹ ਵੀ ਕਨਫਰਮ ਕਰਨਾ ਔਖਾ ਹੋ ਜਾਂਦਾ ਕਿ ਯਾਰ AI ਇੱਕ ਰੀਜਨਲ ਨਹੀਂ ਉਸਤਾਦ ਜੀ ਤੁਹਾਡੀ ਗੈਰ ਮਹਿਫੂਜ਼ ਹੋ ਗਈ ਆ ਜ਼ਿੰਦਗੀ ਵੀ ਇੱਜ਼ਤ ਵੀ ਘਰ-ਬਾਰ ਵੀ ਸਾਰਾ ਕੁਝ ਤੁਹਾਡਾ ਗੈਰ ਮਹਿਫੂਜ਼ ਹੋ ਗਿਆ ਹੁਣ ਆਪਣਾ ਉੱਤੋਂ ਇੱਕ ਬੰਦਾ ਵਿਚਾਰਾ ਜੇ ਇੱਕ ਬੰਦਾ ਸੋਚਦਾ ਚਲੋ ਯਾਰ ਮੈਂ ਨਾ ਇੱਕ ਜਨਰਲ ਮੈਂ ਦੋ ਪਾਰਟੀਆਂ ਦੀ ਸੋਸ਼ਲ ਮੀਡੀਆ ਤੇ ਜੰਗ ਹੋ ਰਹੀ ਆ ਗਾਲੀ ਹੋ ਰਹੇ ਨੇ ਜਾਂ ਇੱਕ ਦੂਜੇ ਨਾਲ ਕੋਈ ਕਰ ਰਹੇ ਨੇ ਚਲੋ ਯਾਰ ਮੈਂ ਇਹਨਾਂ ਨੂੰ ਨਾ ਇੱਕ ਨਿਊਟਰਲ ਹੋ ਕੇ ਨਾ ਮੈਂ ਇੱਕ ਵੀਡੀਓ ਪਾਉਣਾ ਉਹ ਬੰਦਾ ਵਿਚਾਰਾ ਆਉਂਦਾ ਅਸਲਾਮ ਵਾਲੇਕੁਮ ਜੀ ਮੈਂ ਦੇਖ ਰਿਹਾ ਕਿ ਆਪਣਾ ਮਿੱਠੇ ਦੀ ਤੇ ਦਾਨਿਸ਼ ਦੀ ਨਾ ਕਾਫੀ ਲੜਾਈ ਹੋ ਰਹੀ ਆ ਔਰ ਮੈਂ ਦੋਵਾਂ ਨੂੰ ਇਹ ਕਹਾਂਗਾ ਕਿ ਯਾਰ ਤੁਸੀਂ ਜੋ ਮਰਜ਼ੀ ਕਰੋ ਗਾਲ ਨਾ ਕੱਢੋ ਮਾਵਾਂ ਭੈਣਾਂ ਦਾ ਕੀ ਕਸੂਰ ਆ ਤੇ ਅਗਲੇ ਦਿਨ ਮੈਂ ਹੈ ਨਹੀਂ ਹਾਂਜੀ ਅਗਲੇ ਦਿਨ ਮੈਂ ਸ਼ੁਰੂ ਆ ਮੇਰੇ ਪਹਿਲੀ ਵੀਡੀਓ ਤੂੰ ਪਾਉਣੀ ਆ ਤੇ ਤੂੰ ਇਹ ਨਹੀਂ ਦੇਖਣਾ ਉਹ ਬੰਦਾ ਕੌਣ ਆ ਉਹਦੀ ਤਾਲੀਮ ਕਿੰਨੀ ਆ ਉਹ ਪੜਿਆ ਕਿੰਨਾ ਵਾ ਉਹਨੇ ਮੇਰੇ ਨਾਲ ਕੋਈ ਖਿਲਾਫ ਗੱਲ ਨਹੀਂ ਕੀਤੀ ਤੂੰ ਤੋਂ ਸ਼ੁਰੂ ਹੋਣਾ ਵਾ ਹਾਂਜੀ ਸਹੀ ਗੱਲ ਹੈ ਤੇ ਦਿਲ ਕਰੇ ਗਾਲਾਂ ਵੀ ਕੱਢ ਦਵੇਂ ਫਲਾਣਾ ਢੀਂਗੜਾ ਉਹਨੇ ਵੀ ਸ਼ੁਰੂ ਹੋ ਜਾਣਾ ਵਾ ਯਾਨੀ ਕਿਸੇ ਪਾਸੇ ਤੁਸੀਂ ਭਾਈ ਚੁੱਪ ਕਰਕੇ ਬਹਿ ਜਾਓ ਬਸ ਕੇਸ ਵੱਟ ਜੋ ਬਸ ਬਟਨਾਂ ਵਾਲੇ ਮੋਬਾਈਲ ਉਸਤਾਦ ਜੀ ਚੁੱਪ ਕਰਕੇ ਲੇਕਿਨ ਕੰਮ ਫੇਰ ਵੀ ਹੋਈ ਜਾਣਾ ਵਾ ਇਹ ਕੰਮ ਫੇਰ ਵੀ ਹੋਣਾ ਵਾ ਉਸਤਾਦ ਜੀ ਮੈਂ ਦੇਖਿਆ ਕਿ ਇੰਨੀ ਬਰੀਕ ਵੀਡੀਓ ਬਣਾਉਂਦਾ ਬੰਦਾ ਅਗਰ ਤੁਸੀਂ ਬਰੀਕ ਨਾ ਤੁਹਾਨੂੰ ਪਤਾ ਲੱਗਣੀ ਕਿ AI ਆ ਬਾਕੀ ਜਿਹੜੇ 70 80 200 250 ਬੰਦਾ ਉਹ ਕਹਿੰਦਾ ਹੋ ਯਾਰ ਆ ਕਿਉਂ ਜਾਣ ਉਹ ਯਾਰ ਤੂੰ ਇਹ ਗੱਲ ਕਰਦਾ ਸਾਜ ਜੀ ਆਪਣਾ ਟਾਈਮ ਰੋਨਾਲਡੋ ਨੇ ਕਰਤਾ ਵਾ ਉਹ ਮੈਂ ਸਟੇਟਸ ਲਾਇਆ ਦੇਖਿਆ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਰੈਕਟ ਕਰਤਾ ਰੋਨਾਲਡੋ ਨੇ ਰੋਨਾਲਡੋ ਨੇ ਰਿਐਕਸ਼ਨ ਕੀਤਾ ਵਾ
ਹਾਂ ਦੱਸ ਯਾਰ ਵੀ ਉਹਦਾ ਕੀ ਤਲਕ ਆ ਵੀ ਦੇਖੋ ਨਾ ਤੁਸੀਂ ਇੱਕ ਮਿਸਾਲ ਸ਼ਾਹਰੁਖ ਖਾਨ ਦਾ ਕਰ ਦਿਓ ਸਮਝ ਆਉਂਦੀ ਯਾਰ ਇਹਨੂੰ ਪੰਜਾਬੀ ਦੀ ਕੋਈ ਸਮਝ ਆਉਂਦੀ ਆ ਚਲੋ ਯਾਰ ਤੁਸੀਂ ਫਲਾਂ ਦਾ ਕਰ ਦਿਓ ਤੁਸੀਂ ਕਿਸੇ ਪੰਜਾਬੀ ਵੱਡੇ ਐਕਟਰ ਦਾ ਕਰ ਦਿਓ ਅਗਰ ਜੋੜਨਾ ਹੈ ਤੇ ਅਗਲੇ ਨੂੰ ਸਮਝ ਆਵੇ ਯਾਰ ਇਸ ਬੰਦੇ ਨੂੰ ਜੋ ਅਸੀਂ ਕਹਿ ਰਹੇ ਹਾਂ ਉਹਨੂੰ ਸਮਝ ਆ ਰਿਹਾ ਰੋਨਾਲਡੋ ਲਾਤਾ ਤੇ ਉਹਦਾ ਬੋਲੋ ਸਾਫ਼ ਇੱਥੋਂ ਹੀ ਝੂਠਾ ਭਾਵੇਂ ਸੱਚਮੁੱਚ ਵੀ ਉਹਨੇ ਕੀਤਾ ਹੋਵੇ ਕਿਸੇ ਨੇ ਮੰਨਣਾ ਹੀ ਨਹੀਂ ਆਹੋ T10 ਨੂੰ ਕਿਨਾਰਾ ਸ਼ੁਰੂ ਸੀ ਕੀਤਾ ਉੱਤੇ ਰੋਨਾਲਡੋ ਨੇ ਐਕਸ਼ਨ ਕਰਨਾ ਬਿਹਤਰੀਨ ਕੰਟੈਂਟ ਐਂਡ ਦਾ ਸੱਚਾ ਅਚਾਰੀ ਟੀਮ ਦਾ ਸਜਾ ਨੇ ਆਫੀਸ਼ੀਅਲ ਦੀਸ ਵਾਈ ਵੀਡੀਓ ਤੇ ਆ ਗਏ ਇਹ ਹੀ ਅੱਛਾ ਕਹਿ ਵੀ ਰਿਹਾ ਵਾ ਅੱਛਾ ਮੈਂ ਕਿਹਾ ਸ਼ਾਇਦ ਉਹਦੀ ਕੋਈ ਵੀਡੀਓ ਚੁੱਕ ਕੇ ਤੇ ਉਹ ਲਾਈ ਹੈ ਮੈਂ ਤੁਹਾਨੂੰ ਸ਼ਰਾਬ ਵੀਡੀਓ ਸੈਂਡ ਕਰੂੰਗਾ ਦੇਖੋ ਬੜਾ ਮਜ਼ਾ ਆਉਂਦਾ Hello everyone, today video is on Pakistani content creator Sajad Jani funny video. ਮੇਰਾ ਦਿਮਾਗ ਖਰਾਬ ਕਰਨੀਆ ਕਿ ਤੂੰ ਤਾਂ ਥੁੱਕਣ ਵੀ ਨਹੀਂ ਆਵਾ ਮੈਂ ਸਟੇਟਸ ਲੈ ਮੈਂ ਕਿਹਾ ਜੀ ਰੋਨਾਲਡੋ ਬਾਸ਼ਾ ਤੇਰੀਆਂ ਖੈਰਾਂ ਤੂੰ ਸਾਨੂੰ ਮੈਂ ਕਿਹਾ ਇੰਨਾ ਸੋਹਣਾ ਰੋਨਾਲਡੋ ਹੱਸ ਰਿਹਾ ਵਾ ਹੱਸ ਰਿਹਾ ਤੇ ਉਹ ਮਿੱਠਾ ਹੈਂਜ ਕਰ ਰਿਹਾ ਵਾ ਚੁੱਪ ਹੁੰਦੇ ਇਦਾਂ ਵੇਖ ਕੇ ਕਰਦਾ ਤੇ ਖਾਣ ਵਾਲੀ ਸ਼ੈਲ ਧਿਆਨ ਵੀ ਨਹੀਂ ਕਰਦਾ ਦੇਖਣ ਦੇ ਨਾਲ ਪਾਣੀ ਅੱਛਾ ਹੁਣ ਮਗਨ ਹੋਇਆ ਉਸਤਾਦ ਜੀ ਫੁੱਲ ਮੈਂ ਨਿਚੋੜ ਕੱਢ ਲਿਆ ਬੈਠਿਆ ਹੀ ਕਿ ਇਹ ਸੋਸ਼ਲ ਮੀਡੀਆ ਤੇ ਪਾਬੰਦੀ ਕਿੱਦਾਂ ਲੱਗ ਸਕਦੀ ਹੈ ਹਾਂ AI ਬੈਨ ਕਰ ਦਿਓ ਇਹ ਨਹੀਂ ਹੋਣੀ AI ਨੂੰ ਆਪਣੇ ਘਰ ਦਾ ਰਾਸਤਾ ਨਾ ਦਿਓ ਨਹੀਂ ਸੱਚੀ ਬੈਨ ਬੋਲ ਨਹੀਂ ਹੋਣਾ ਇੱਥੇ ਕੁਝ ਲੇਕਿਨ ਗੱਲ ਇਹ ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ ਉਸਤਾਦ ਜੀ ਸੋਸ਼ਲ ਮੀਡੀਆ ਦਾ ਚੈੱਕ ਐਂਡ ਬੈਲੈਂਸ ਇਸ ਕਦਰ ਨਹੀਂ ਹੈ ਕਿ ਇੱਕ ਘਰ 'ਚ ਕੀ ਐਕਟੀਵਿਟੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਉਹ ਹੀ ਨਹੀਂ ਪਤਾ ਮੈਸੀ ਫੈਸਲਾ ਵਾਲਦੈਨ ਨੂੰ ਨਹੀਂ ਪਤਾ ਕਿ ਸਾਡੇ ਬੱਚੇ ਸੋਸ਼ਲ ਮੀਡੀਆ ਤੇ ਮੈਨੂੰ ਇੱਕ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ ਮੈਨੂੰ ਇੱਕ ਫੋਨ ਆਇਆ ਕਿ ਜੀ ਫਲਾਂ ਬੰਦੇ ਨੇ ਨਾ ਤੁਹਾਡਾ ਇੰਟਰਵਿਊ ਕਰਨਾ ਅੱਛਾ ਜੀ ਤੇ ਉਹ ਬੰਦਾ ਨਾ ਮਸ਼ਹੂਰ ਆ ਮਤਲਬ ਨਾ ਬਹੁਤ ਪੁੱਠੇ ਸਿੱਧੇ ਸਵਾਲ ਕਰਨ ਚ ਯਾਨੀ ਡਾਇਰੈਕਟ ਤੁਹਾਡੇ ਅੰਦਰ ਹੀ ਵੜ ਜਾਣਾ ਉਹਨੇ ਆਹ ਕੋ ਕੀਤਾ ਆਹ ਕੋ ਕੀਤਾ ਆਹ ਕੋ ਕੀਤਾ ਤੁਸੀਂ ਇਦਾਂ ਕੋ ਕੀਤਾ ਤੁਸੀਂ ਇਦਾਂ ਯਾਨੀ ਆਹ ਟਾਈਮ ਯਾਨੀ ਆਪ ਭਾਵੇਂ ਨੂੰ ਨਹੀਂ ਜਿਹੜੇ ਨੇ ਨਾ ਦੁਨੀਆ ਜਹਾਨ ਦੇ ਨੇਕੋ ਪਾਕ ਹੁੰਦੇ ਨੇ ਜੱਜ ਟੈਬ ਬਣੇ ਜੱਜ ਟੈਬ ਬਣੇ ਨੇ ਜਸਟਿਸ ਤੇ ਅਗਲਾ ਭਾਵੇਂ ਉਹਦਾ ਦੁਨੀਆ 'ਚ ਨਾਮ ਆ ਭਾਵੇਂ ਉਹਨੂੰ ਉਹਦੀ ਕਮਿਊਨਿਟੀ ਉਹਦੀ ਫੈਨ ਫੋਲੋਇੰਗ ਜਿੰਨੀ ਉੱਤੇ ਉਹਨੇ ਫੁੱਲ ਚੜਾਈ ਕਰਨੀ ਨਹੀਂ ਮੈਨੂੰ ਕਹਿੰਦਾ ਜੀ ਉਹਨੇ ਕਰਨਾ ਮੈਂ ਕਿਹਾ ਜੀ ਬਿਲਕੁਲ ਮੈਂ ਆਵਾਂਗਾ ਨੋ ਪ੍ਰੋਬਲਮ ਲੇਕਿਨ ਇੱਕ ਮੈਂ ਸਿਰਫ ਕੰਮ ਕਰਨਾ ਵਾ ਮੈਂ ਜੋ ਪੁੱਛਣਗੇ ਦੱਸਾਂਗਾ ਇੱਕ ਮੈਂ ਕੰਮ ਕਰਨਾ ਵਾ ਮੈਂ ਉਹਨਾਂ ਕੋਲੋਂ ਨਾ ਇੱਕ ਹਲਫ ਲੈਣਾ ਸਟਾਰਟ ਤੇ ਹਾਂਜੀ ਉਹਨਾਂ ਕੋਲੋਂ ਮੈਂ ਕਿਹਾ ਜੀ ਜਿਹੜਾ ਵੀ ਐਂਕਰ ਆ ਨਾ ਮੈਂ ਉਹਦੇ ਕੋਲੋਂ ਹਲਫ ਲੈਣਾ ਤੁਸੀਂ ਇਹ ਤਰੀਕਾ ਅਪਣਾ ਲਓ ਉਸਤਾਦ ਜੀ ਤੁਸੀਂ ਵੇਖਣਾ ਬਣਦਾ ਕੀ ਆ ਜਦੋਂ ਤੁਸੀਂ ਕਿਸੇ ਨੂੰ ਇੰਟਰਵਿਊ ਕਰਨਾ ਨਾ ਉਹਨੂੰ ਕਹਿਣਾ ਭਾਵੇਂ ਤੁਸੀਂ ਇਦਾਂ ਕਰੋ ਕੋਈ ਕਿਸੇ ਚੀਜ਼ ਤੇ ਹਲਫ ਦੇ ਦਿਓ ਇੰਜ ਕਰਕੇ ਰੱਖ ਕੇ ਹੱਥ ਕਿ ਜੀ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋ ਕਵਾਂਗਾ ਸੱਚ ਕਵਾਂਗਾ ਅਗਰ ਮੈਂ ਝੂਠ ਬੋਲਾਂ ਰੱਬ ਮੈਂ ਦੁਨੀਆ ਤੇ ਪਾ ਕੇ ਜਾਵਾਂ ਤੁਸੀਂ ਕਦੀ ਨਮਾਜ਼ ਛੱਡੀ ਤੇ ਨਹੀਂ ਪੰਜੇ ਪੜੀਆਂ ਸਾਰੀ ਜ਼ਿੰਦਗੀ ਉਹ ਕਹੇਗਾ ਨਹੀਂ ਜੀ ਹੋ ਹੀ ਨਹੀਂ ਸਕਦਾ ਇਦਾਂ ਹੀ ਉਹਨੂੰ ਕਹੋ ਠੀਕ ਤੁਸੀਂ ਆਪਣੀ ਲਾਈਫ 'ਚ ਜ਼ਿੰਦਗੀ 'ਚ ਕਦੀ ਗੈਰ ਔਰਤ ਨਾਲ ਗਲਤ ਨਜ਼ਰ ਨਾਲ ਨਹੀਂ ਵੇਖਿਆ ਇਹ ਤੁਸੀਂ ਐਂਕਰ ਨੂੰ ਪੁੱਛਣਾ ਹਾਂਜੀ ਉਹ ਕਹੇਗਾ ਕਿ ਨਹੀਂ ਜੀ ਵੇਖਿਆ ਜਾਂਦਾ ਵਾ ਇਹ ਉਹ ਕੰਮ ਹੀ ਐਸਾ ਤੁਹਾਡਾ ਕਦੀ ਜ਼ਿੰਦਗੀ 'ਚ ਕਿਸੇ ਗੈਰ ਮਹਿਰਮ ਔਰਤ ਨਾਲ ਤਲਕ ਨਹੀਂ ਰਿਹਾ ਫੋਨ ਤੇ ਗੱਲਬਾਤ ਨਹੀਂ ਰਹੀ ਯਾਨੀ ਮੁਹੱਬਤ ਵਾਲੀ ਜਾਂ ਇੱਕ ਦੂਜੀ ਜਾਂ ਤੁਸੀਂ ਕੋਈ ਪਸੰਦ ਕਰਕੇ ਤੁਹਾਡਾ ਕੋਈ ਜਾਂ ਤੁਸੀਂ ਕਿਸੇ ਗੈਰ ਔਰਤ ਨੂੰ ਅੱਜ ਤੱਕ ਟੱਚ ਨਹੀਂ ਕੀਤਾ ਹੁੰਦੀ ਟੈਪ ਨਿਜ਼ਾਮ ਓਕੇ ਦੂਜਾ ਹਲਫ ਦੇ ਦਿਓ ਤੁਸੀਂ ਜ਼ਿੰਦਗੀ 'ਚ ਕਦੀ ਝੂਠ ਨਹੀਂ ਬੋਲਿਆ ਐਂਕਰ ਤਾਂ ਗਿਆ ਇਹ ਤਿੰਨ ਚਾਰ ਸਵਾਲ ਜਵਾਬ ਦੇ ਦਿੱਤੇ ਓਕੇ ਜੀ ਉਹ ਕਵੇ ਕਿ ਨਹੀਂ ਜੀ ਝੂਠ ਵੀ ਬੋਲੇ ਨਾ ਉਹਨੂੰ ਕਹੇ ਜੀ ਫਿਰ ਤੁਸੀਂ ਕਿਸ ਤਰ੍ਹਾਂ ਜੱਜ ਬਣ ਰਹੇ ਹੋ ਮੇਰੇ ਹਾਂ ਵਾਹ ਵਾਹ ਮੈਨੂੰ ਉਹ ਆ ਕੇ ਪੁੱਛੇ ਕਿ ਤੂੰ ਦੱਸ ਏਦਾਂ ਕਿਉਂ ਕੀਤਾ ਜਿਹੜਾ ਇਸ ਅਹਿਲ ਹੋਵੇ ਹਾਂਜੀ ਵਾਹ ਵਾਹ ਤੁਸੀਂ ਇਹ ਚੌਂ ਚੀਜ਼ਾਂ ਦਾ ਹਲਫ ਦੇ ਦਿਓ ਤੇ ਜੋ ਤੁਸੀਂ ਪੁੱਛੋਗੇ ਮੈਂ ਵੀ ਹਲਫ ਦੇਣਾ ਕਿ ਮੈਂ ਤੁਹਾਨੂੰ ਸੱਚ ਸੱਚ ਦੱਸਾਂਗਾ ਐਵੇਂ ਨਹੀਂ ਦੁਨੀਆ ਸਟਾਰਟ ਕਰ ਐਵੇਂ ਨਹੀਂ ਤੇ ਦੁਨੀਆ ਜੇ ਵਾਹ ਵਾਹ ਤੁਸੀਂ ਕਹੋ ਕਿ ਮੈਂ ਨਹੀਂ ਇਦਾਂ ਕੀਤਾ ਫਿਰ ਮੈਨੂੰ ਵਜ੍ਹਾ ਸਮਝਾ ਦਿਓ ਫਿਰ ਤੁਸੀਂ ਵੀ ਗੁਨਾਹਗਾਰ ਹੋ ਮੈਨੂੰ ਵੀ ਇੱਥੇ ਗੁਨਾਹਗਾਰ ਸਾਬਤ ਕਰਨ ਬੈਠੇ ਹੋ ਤੁਸੀਂ ਤੇ ਤੁਸੀਂ ਸਭ ਤੋਂ ਪਹਿਲੇ ਤੇ ਹਲਫ ਦੇ ਕੇ ਆਪ ਗੁਨਾਹਗਾਰ ਹੋਵੋ ਕਿ ਭਾਜੀ ਮੈਂ ਆ ਵੀ ਕੀਤਾ ਮੈਂ ਆ ਵੀ ਕੀਤਾ ਹੁਣ ਆਪਾਂ ਦੋਵੇਂ ਗੱਲ ਕਰਦੇ ਆਂ ਤੁਸੀਂ ਮੈਨੂੰ ਕਹੋਗੇ ਆਪ ये आप कवाल है और आप नमाज नहीं पढ़ते मैं को तू नहीं भी कवाल तेनू माफ ਸਹੀ ਗੱਲ तेनू माफ तू क्यों नहीं पढ़ता तुसी आप जी ऐसे करते मैं को जी मतलब दीन वाले पासे जी आओ तुसी किसी भी गैर महरम औरत ਨੂੰ ਸਾਹਮਣੇ ਬਿਠਾ ਕੇ ਅੱਖਾਂ ਚੱਖਾਂ ਪਾ ਕੇ ਉਹਦਾ ਚਿਹਰਾ ਵੇਖ ਕੇ ਗੱਲ ਹੀ ਨਹੀਂ ਕਰ ਸਕਦੇ ਗੱਲ ਨਹੀਂ ਕਰ ਸਕਦੇ ਜੇ ਤੁਸੀਂ ਰੂਲ ਵਾਲੇ ਪਾਸੇ ਆਓ ਤੇ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਫਿਰ ਤੁਸੀਂ ਇਸ ਪਾਸੇ ਆ ਜਾਓ ਕਿ ਇਦਾਂ ਦੇ ਫਿਰ ਰੱਬ ਕਹਿੰਦਾ ਕਿ ਯਾਰ ਕਿਸੇ ਦੇ ਐਬਾਂ ਤੇ ਪਰਦਾ ਪਾਓ ਕਿਸੇ ਦੇ ਐਬ ਉਛਾਲੋ ਨਾ ਕਹਿੰਦਾ ਕਿ ਨਹੀਂ ਰੱਬ ਇਦਾਂ ਹੀ ਤੂੰ ਕਿਉਂ ਉਛਾਲ ਰਿਹਾ ਮੇਰੇ
ਤੂੰ ਤੇਰੇ ਤੋਂ ਤੂੰ ਮੈਂ ਤੇ ਮੈਨੂੰ ਤੂੰ ਜੋ ਸਾਬਤ ਕਰਨਾ ਉਸ ਤੋਂ ਵੱਡਾ ਤੇ ਤੂੰ ਬੁਰਾ ਇਨਸਾਨ ਕਿ ਤੂੰ ਸਰੇਆਮ ਕੈਮਰੇ ਲਾ ਕੇ ਲੋਕਾਂ ਦੇ ਜਿਹਦੇ ਤੇ ਰੱਬ ਨੇ ਪਰਦੇ ਪਾਏ ਆ ਤੂੰ ਉਹਨਾਂ ਨੂੰ ਛਾਲ ਰਿਹਾ। ਵਾਹ ਵਾਹ ਵਾਹ, ਅੱਛੀ ਗੱਲ। ਤੂੰ ਕਿਸ ਚੱਕਰ ਦੇ ਵਿੱਚ ਅੱਛਾ ਬਣਿਆ ਵਾ? ਤੂੰ ਕਿਸ ਚੱਕਰ 'ਚ ਦਾਦ ਵਸੂਲ ਕਰੀ ਜਾ ਰਿਹਾ ਸਾਰੀ ਦੁਨੀਆ ਦੀ, ਹਨਾ? ਵਾਹ ਵਾਹ। ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹ ਮੈਂ ਕੰਮ ਕਰਨਾ ਵਾ। ਕਹਿੰਦਾ ਯਾਰ ਜਾਨੀ ਭਾਈ ਇਸ ਤਰ੍ਹਾਂ ਕਿੱਥੇ ਯਾਰ, ਤੁਸੀਂ ਤੇ ਕਹਿੰਦਾ ਹੋਰ ਪਾਸੇ ਨਿਕਲ ਗਏ। ਮੈਂ ਕਿਹਾ ਵੀ ਤੁਸੀਂ ਵੀ ਨਿਕਲ ਜਾਓ ਹੋਰ ਪਾਸੇ। ਹੋਰ ਪਾਸੇ ਨਿਕਲਦਾ, ਤੁਸੀਂ ਹੋਰ ਪਾਸੇ ਨਿਕਲ जाओ। ये ਕਿਹੜੀ ਗੱਲ ਆ? अगला बैक भाई ये क्या था, वो क्या था, आपकी वो वीडियोज आई थी उसमें क्या? तेरी जिंदगी 'ਚ 36,000 ਇਦਾਂ ਦੀਆਂ ਚੀਜ਼ਾਂ ਹੋਣਗੀਆਂ, ਤੂੰ ਲੁਕੋ ਕੇ ਬੈਠਾ ਰਹੇਗਾ। ਤੂੰ ਵੀ ਆਣਾ ਬਾਹਰ। ਸਾਨੂੰ ਨਹੀਂ ਪਤਾ, ਸਾਡੀ ਤੇ ਆ ਗਈ ਸੋਸ਼ਲ ਮੀਡੀਆ ਤੇ, ਉਹਦੀ ਆ ਗਈ ਫਲਾਣੇ ਦੀ ਆ ਗਈ, ਤੇ ਤੂੰ ਫੜ ਲਿਆ ਸਾਨੂੰ। ਤੇਰੀਆਂ ਬਹੁਤ ਸਾਰੀਆਂ ਚੀਜ਼ਾਂ ਹਿੱਡਨ ਰੱਖ ਕੇ ਤੂੰ ਬੈਠਾ। ਤੂੰ ਚਾਹੁੰਦਾ ਕਿ ਮੇਰੇ ਐਪਾਂ ਤੇ ਪਰਦਾ ਪਿਆ ਰਵੇ, ਰੱਬ ਪਾਈ ਰੱਖੇ, ਮੈਂ ਅਗਲੇ ਦਾ ਛੱਡਾਂ ਕੁਛ ਨਾ। ਇੱਕ ਤੇ ਆਹ ਬੜੀ ਗੱਲ ਆ। ਗੂਗਲ ਵਾਲਿਆਂ ਨੂੰ ਪਤਾ ਵਾ ਉਹ ਕੀ ਹੈ ਟਮ। ਹਾਂ ਨਹੀਂ ਗੂਗਲ ਵਾਲਿਆਂ ਨੇ ਉਹ ਸਾਨੂੰ ਕਹਿ ਦੇਵੇ ਹਲਫ ਰੱਖ ਕੇ, ਭਾਜੀ ਮੈਂ ਜ਼ਿੰਦਗੀ 'ਚ ਕਦੀ ਕਿਸੇ ਗੈਰ ਮਹਿਰਮ ਔਰਤ ਵੱਲ ਗੰਦੀ ਨਜ਼ਰ ਨਾਲ ਨਹੀਂ ਵੇਖਿਆ ਜਾਂ ਰਾਦਾ ਤਾਂ ਨਹੀਂ ਵੇਖਿਆ। ਭਾਜੀ ਮੈਂ ਜ਼ਿੰਦਗੀ 'ਚ ਕਦੀ ਝੂਠ ਨਹੀਂ ਬੋਲਿਆ। ਭਾਜੀ ਮੈਂ ਜ਼ਿੰਦਗੀ 'ਚ ਕਿਸੇ ਦਾ ਹੱਕ ਨਹੀਂ ਖਾਦਾ। ਭਾਜੀ ਮੈਂ ਜ਼ਿੰਦਗੀ ਦੇ ਵਿੱਚ ਨਮਾਜ਼ ਨਹੀਂ ਛੱਡੀ, ਮੈਂ ਰੋਜ਼ੇ ਨਹੀਂ ਛੱਡੇ, ਮੈਂ ਸ਼ਰੀਅਤ ਦਾ ਪਾਬੰਦ ਆ, ਲਿਹਾਜ਼ਾ ਮੈਂ ਕਾਜ਼ੀ ਟੈਪ ਆ। ਮੈਂ ਤੁਹਾਨੂੰ ਸਵਾਲ ਕਰਦਾ ਫਿਰ ਬਣਦਾ ਵੀ ਹੈ। ਐਸੇ ਸਵਾਲ ਪੁੱਛੇ ਤੇ ਉਹ ਕਹਿੰਦੇ ਮੈਂ ਉਰਦੂ ਬਾਜ਼ਾਰ ਦੁਕਾਨ ਖੋਲਣੀ, ਮੈਂ ਐਂਕਰੀ ਛੱਡਣ ਲੱਗਾ। ਨਹੀਂ ਭਾਈ ਕੋਈ ਤਾਂ ਗਲਤ ਦੱਸੋ ਨਾ ਤੁਸੀਂ। ਨਹੀਂ ਸਹੀ ਹੈ ਉਸਤਾਦ ਜੀ। ਯਾਰ ਤੂੰ ਮੇਰੀ ਵੀ ਇੱਕ ਮਤਲਬ ਰਿਸਪੈਕਟ ਆ ਮੁਆਸ਼ਰੇ 'ਚ। ਮੈਂ ਜਿੱਡਾ ਮਰਜ਼ੀ ਗੰਦਾ ਬੰਦਾ, ਜਿੱਡਾ ਮਰਜ਼ੀ ਉਦਾਂ ਦਾ, ਲੇਕਿਨ ਰੱਬ ਨੇ ਮੇਰਾ ਇੱਕ ਭਰਮ ਰੱਖਿਆ, ਹਰ ਬੰਦੇ ਦਾ ਰੱਖਿਆ ਰੱਬ ਨੇ। ਸਹੀ ਬਾਤ। ਤੂੰ ਛਾਲਣ ਵਾਲਾ ਕੌਣ ਆ? ਤੂੰ ਆਪਣੀ ਤੇ ਪਹਿਲੇ ਦੱਸ ਨਾ। ਤੂੰ ਆਪਣੀ ਤੇ ਉਹ ਕੀ ਉਹਨੂੰ ਕਹਿੰਦੇ ਕ੍ਰੈਡੀਬਿਲਿਟੀ, ਹਾਂ ਉਹ ਤੇ ਦੱਸ ਨਾ ਕਿ ਤੂੰ ਇਹ ਸਹਿਲ ਹੈਗਾ ਕਿ ਤੂੰ ਮੈਨੂੰ ਛਾਲੇ। ਵਾਹ 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 ਵਾਹ, ਤੇ ਜੇ ਤੂੰ ਹੈਗਾ ਵਾ ਤੇ ਤੂੰ ਮੈਨੂੰ ਪੁੱਛ, ਮੈਂ ਤੈਨੂੰ ਪੁੱਛਦਾ। ਵਾਹ ਵਾਹ। ਕੀ ਬਾਤ ਹੈ ਸਰ। ਨਹੀਂ ਉਹਨੇ ਫਿਰ ਉੱਥੇ ਐਂਕਰੀ ਵਾਲਾ ਉਹਨੇ ਦੁਬਾਰਾ ਉਹਨੇ ਕਿਹਾ ਨਹੀਂ ਜੀ ਐਸੇ ਨਹੀਂ ਹੁੰਦਾ। ਅੱਜ ਕੱਲ ਐਂਕਰ ਨੂੰ ਨਾ ਇੱਥੇ ਤੱਕ ਇਜਾਜ਼ਤ ਹੁੰਦੀ ਕਿ ਤੁਸੀਂ ਉਹਦੀ ਜਿਹੜੀ ਜ਼ਾਹਰੀ ਲਾਈਫ ਉੱਤੇ ਸਵਾਲ ਕਰੋ। ਬਸ ਬੈਕਗ੍ਰਾਉਂਡ, ਪਰਸਨਲ ਲਾਈਫ, ਉਹ ਘਰ ਕੀ ਕਰਦਾ ਵਾ, ਕੀ ਕਰਦਾ, ਇਹ ਤਾਂ ਬਣਦਾ ਹੀ ਨਹੀਂ ਹੈ ਸਵਾਲ। ਨਾਲੇ ਜੋ ਹੈਗਾ ਉਹ ਫੀਲਡ ਆ ਉਹਦਾ ਸਵਾਲ ਕਰ ਲਓ ਬਸ। ਤਾਂ ਇਹਨੂੰ ਕਿੱਦਾਂ ਕਰੀਏ ਹਿਸਾਬ ਕਿਤਾਬ? ਸਰ ਜੀ ਇਹ ਨਹੀਂ ਹੋ ਸਕਦਾ। ਇਹ ਮੈਨੂੰ ਲੱਗਦਾ ਬਣਾਇਆ ਹੀ ਇਸ ਲਈ ਗਿਆ ਸੀ। ਸੋਸ਼ਲ ਮੀਡੀਆ के जो गोल्स हैं वो यही ਸੀਗੇ। ਇਹ ਹੋ ਸਕਦਾ ਬਸ ਸਾਡੀ 9 ਵਜੇ ਤੱਕ 2 ਵਜੇ ਤੋਂ ਬਾਅਦ ਨੈਟ ਬੰਦ ਹੋ ਜਾਵੇ। ਉਹ ਕਿੱਦਾਂ ਹੋ ਸਵੇਰ ਸਕਦਾ? 6 ਵਜੇ ਚੱਲੇ, ਉਹ ਜਿੱਦਾਂ ਪੀਟੀਵੀ ਟੂ ਨਹੀਂ ਹੋ ਜਾਂਦਾ ਯਾਰ। ਵੱਡੀ ਗੱਲ ਆ ਉਸਤਾਦ ਜੀ, 4 ਵਜੇ ਤੋਂ ਪਹਿਲੇ ਟੀਵੀ ਨਹੀਂ ਸੀ ਚੱਲਦਾ। ਹਾਂਜੀ। ਲੈਣਾ ਆਉਂਦੀਆਂ ਸੀ, ਲੈਣਾ ਹੀ 9 ਵਜੇ ਬੰਦ ਹੋ ਜਾਂਦਾ। ਬੰਦ ਖਬਰਨਾਮੇ ਤੋਂ ਖਬਰ 7 ਵਜੇ ਚੱਲਦਾ ਸੀ। ਤੇ ਲੋਕੀ ਉਦੋਂ ਕਹਿੰਦੇ ਸੀ ਟੀਵੀ ਨੇ ਖਰਾਬ ਕਰਤਾ। ਓਏ ਦੇਖੋ ਕਿੱਥੇ ਗੱਲ ਆ ਗਈ। ਨਾਲੇ ਸਾਹਿਬ ਹੋ ਜਾਵੇ ਸਾਰਾ ਹੀ ਆਲ ਟੂ ਆਲ, ਸਿਰਫ ਕਾਲ ਹੋਵੇ ਬਸ। ਇੱਕ ਬੰਦਾ ਚਾਹੀਦਾ ਸਿਰਫ ਨਾਰਥ ਕੋਰੀਆ ਸਦਰ ਇੱਥੇ ਸਾਨੂੰ 3 ਚੈਨਲ ਹੋਣ, 3 ਚੈਨਲਾਂ ਦੇ ਸਿਰਫ ਉਹਦੀਆਂ ਖਬਰਾਂ ਆਈ ਜਾਣ। ਓਏ ਉਹਨੇ 22-26 ਕਰੋੜ ਦੀ ਉਸਤਾਦ ਜੀ ਦੁਨੀਆ ਦਾ 500-600 ਬੰਦਾ ਰਹਿ ਦੇਣਾ। ਉਹ ਮੁਖਲਸ ਰਹੇ ਨੇ, ਬਾਕੀ ਜਾਂਦੇ ਰਹਿਣੇ ਆ। ਸੋਸ਼ਲ ਮੀਡੀਆ ਬੰਦ ਕਰੀ ਜਾਣ ਡੇ ਆ ਤੇ ਆ ਜਿਹੜਾ ਢਿੱਡ ਕੱਢ ਕੇ ਇਦਾਂ ਡਾਂਸ ਵਾਲੀਆਂ ਟਿਕਟੋਕ। ਨਹੀਂ ਇਹਦੇ ਪਿੱਛੇ ਰੇਟਿੰਗ ਦਾ ਵੀ ਬੜਾ ਚੱਕਰ ਹੈ। ਰੇਟਿੰਗ ਦੀ ਲਾਲਚ ਬੜੀ ਹੈ। ਅਸਲ ਗੱਲ ਇਹ ਹੈ ਕਿ ਉਸਤਾਦ ਜੀ ਐਂਕਰ ਇੰਟਰਵਿਊ ਜਿਹਦਾ ਲੈ ਰਿਹਾ ਸੈਲਿਬ੍ਰਿਟੀ ਦਾ ਕਿਸੇ ਦਾ, ਉਹਨੂੰ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਨੂੰ ਬਿਸਤ ਕਰ ਦਵਾਂ। ਇਹ ਕਿਹੜੀ ਇੰਟਰਵਿਊ ਹੀ ਹੋਈ ਆ? ਅਸੀਂ ਆ ਨਾਲੇ ਯਾਰ ਕਰੋ ਅਗਲੇ ਦੀ। ਅੰਦਰ ਦੀਆਂ ਗੱਲਾਂ ਫਰੋਲਦੀਆਂ। ਅੱਛਾ ਫਿਰ ਵੇਖਣ ਵਾਲੇ ਜਿਹੜੇ ਨੇ ਨਾ ਉਹ ਨਹੀਂ ਹੈਗੇ, ਉਹ ਜਿਹਨੂੰ ਕਹਿੰਦੇ ਨੇ ਕਿ ਵੀ ਹੱਕ ਸੱਚ ਨਾਲ ਵੇਖ ਕੇ ਫੈਸਲਾ ਕਰਨ ਵਾਲੇ ਨਹੀਂ। ਪਾਰਟੀਬਾਜ਼ੀ ਵੀ ਆ। ਜੀ ਹਾਂ। ਉਹ ਫੇਮਬਾਜ਼ੀ ਦੇ ਵਿੱਚ ਪਾਰਟੀਬਾਜ਼ੀ ਵੀ ਥੋੜਾ ਹਿਸਾਬ ਦਾ। ਤੈਨੂੰ ਇੱਕ ਐਂਕਰ ਪਸੰਦ ਨਾ, ਜੇ ਤੈਨੂੰ ਉਹਦਾ ਹਿਸਾਬ ਦਾ ਪਸੰਦ ਆ, ਉਹਨੂੰ ਤੂੰ ਕਿਸੇ ਨੇ ਗੱਲ ਕਰਾਂ, ਤੂੰ ਉਹਦੇ ਵੱਲੋਂ ਮੈਦਾਨ ਚ ਆਪ ਹੀ ਆ ਜਾਣਾ। ਉਹਨੂੰ ਪਤਾ ਹੀ ਨਹੀਂ, ਕਿਉਂਕਿ ਤੂੰ ਉਹਦੇ ਹੱਕ ਚ ਆ, ਤੈਨੂੰ ਚੰਗਾ ਲੱਗਦਾ ਵਾ, ਤੂੰ ਆਪਣੇ ਸੋਸ਼ਲ ਮੀਡੀਆ ਤੇ ਉਹ ਮੈਦਾਨ ਚ ਆ ਜਾਣਾ ਉਹਦੇ ਵੱਲੋਂ। ਜੇ ਉਹਨੂੰ ਕਿਸੇ ਨੇ ਗੱਲ ਕੀਤੀ, ਹਾਂਜੀ, 4 ਨੇ ਉਧਰੋਂ ਆ ਜਾਣਾ, 4 ਨਾਲ ਅਜੀਬ ਜੀ ਇੱਕ ਜੰਗ ਲੜੀ ਜ਼ਿੰਦਗੀ 'ਚ। ਨਾ ਕਦੀ ਤੇਰਾ ਮੂੰਹ ਮੈਂ ਵੇਖਿਆ, ਨਾ ਮੂੰਹ ਵੇਖਿਆ। ਸੋਸ਼ਲ ਮੀਡੀਆ ਤੇ ਤੇਰੀ ਮੇਰੀ ਨੂਰੀ ਨਾਲ ਤਾਂ ਮੌਲਾ ਜੱਟ ਵਾਲੀ ਗੇਮ ਪਈ ਤੇ ਜ਼ਿੰਦਗੀ 'ਚ ਨਾ ਤੂੰ ਪਤਾ ਨਹੀਂ ਤੂੰ ਕਿਹੜੇ ਮੁਲਕ 'ਚ, ਮੈਂ ਕਿਹੜੇ ਮੁਲਕ 'ਚ। ਸਹੀ ਹੈ ਸਾਜੀ। ਇੱਕ ਸੋਸ਼ਲ ਕੋਈ ਘਸੁੰਨ ਮੁੱਕਾ ਨਹੀਂ, ਕੋਈ ਇਹ ਨਹੀਂ ਵੀ ਰਾਤੀ ਸੋਸ਼ਲ ਮੀਡੀਆ ਤੇ ਭਾਈ ਮੇਰਾ ਪੱਟੀ ਕਰਾਈ, ਮੇਰਾ ਸਿਰ ਪਾੜਤਾ ਇੱਕ ਬੰਦੇ ਨਹੀਂ ਆ ਇਹ ਇੱਥੋਂ ਲਿਖੀ ਜਾ ਰਹੀ ਕੱਖ ਵੀ ਨਹੀਂ, ਘਰੇ ਬੈਠੇ ਨੇ। ਹਾਂ ਇਹਦੇ ਨਾਲੋਂ ਤੇ ਉਹ ਦੁਸ਼ਮਣੀਆਂ ਚੰਗੀਆਂ ਹੁੰਦੀਆਂ ਸੀ ਵੀ ਚਲੋ ਘੰਟਾ ਲੜੇ, 4 ਬੰਦੇ ਨੇ ਭਾਗ ਸੁਲਾ ਕਰਾ ਤੇ ਫੇਰ ਫਿਰ ਰਹੇ। ਬੋਤਲਾਂ ਵੀ ਚੱਲ। ਇੱਥੇ ਚੱਕਰ ਹੀ ਕੋਈ ਨਹੀਂ। ਆਹੋ ਉਸਤਾਦ ਜੀ, ਤੇ ਉਹਦਾ ਨੁਕਸਾਨ ਵੀ ਤੇ ਹੋਣਾ ਨਾ। ਉਹ ਸੈਂਟਰ ਤੇ ਜਿਹੜਾ ਵੀ ਆ, ਤੁਸੀਂ ਜਿੱਦਾਂ ਨਾ ਕਰਦੇ ਨੂੰ ਬਾਕੀ ਸੈਲਿਬ੍ਰਿਟੀਆਂ ਨਾ ਕਰੀ ਜਾਣੀ ਵੀ ਸਾਨੂੰ ਪਤਾ ਨਹੀਂ ਸਾਡਾ ਜੋ ਕਹਾਂ ਕਰਨਾ। ਬੋਲਣਗੇ ਨਾ ਸਾਜੀ, ਮੈਂ ਤੁਹਾਨੂੰ ਦੱਸ ਰਿਹਾ ਵਾਂ, ਅਗਰ ਤੁਹਾਨੂੰ ਕੋਈ ਬੰਦਾ ਇੰਟਰਵਿਊ ਕਵੇ ਦੇਣਾ ਗੱਲਬਾਤ ਇਦਾਂ ਦਾ, ਉਹਨੂੰ ਕਹੋ ਭਾਵੇਂ ਤੁਸੀਂ ਆਪਣੇ ਪਹਿਲੇ 4 ਚੀਜ਼ਾਂ ਦਾ ਹਲਫ ਦੇ ਦਿਓ, ਉਸ ਤੋਂ ਬਾਅਦ ਲੈ ਲਓ ਇੰਟਰਵਿਊ। ਮੈਨੂੰ ਵੀ ਤਾਂ ਸਮਝ ਆਏ ਨਾ, ਮੈਂ ਆਪਣੇ ਤੋਂ ਨੇਕ ਬੰਦੇ ਨਾਲ ਗੱਲ ਕਰ ਰਿਹਾ। ਮੈਨੂੰ ਵੀ ਸਮਝ ਆਏ ਮੈਂ ਉਸ ਬੰਦੇ ਨਾਲ ਗੱਲ ਕਰ ਰਿਹਾ ਜਿਹਨੇ ਕਦੀ ਝੂਠ ਨਹੀਂ ਬੋਲਿਆ। ਇਹਦੇ ਕੋਲ ਹੱਕ ਹੈ, ਮੈਨੂੰ ਪੁੱਛ ਸਕਦਾ ਵਾ। ਇਹ ਦੁਨੀਆ ਦੇ ਇੱਕ ਨੇਕ ਆਦਮੀ ਆ ਔਰ ਇਹਨੇ ਕਦੀ
ਜ਼ਿਆਦਤੀ ਨਹੀਂ ਕੀਤੀ, ਜ਼ੁਲਮ ਨਹੀਂ ਕੀਤਾ, ਝੂਠ ਨਹੀਂ ਬੋਲਿਆ, ਨਮਾਜ਼ ਨਹੀਂ ਛੱਡੀ, ਰੋਜ਼ਾ ਨਹੀਂ ਛੱਡਿਆ, ਹੈਨਾ। ਉਹ ਬੰਦਾ ਮੇਰੇ ਕੋਲ ਪੁੱਛ ਰਿਹਾ ਤੇ ਮੈਂ ਕਿਸ ਮੂੰਹ ਨਾਲ ਇਹਨੂੰ ਇਹਦੇ ਕੇ ਝੂਠ ਬੋਲਾਂ? ਇੰਨਾ ਅੱਲਾ ਦਾ ਨੇਕ ਬੰਦਾ, ਮੈਨੂੰ ਸਮਝ ਵੀ ਆਵੇ ਮੈਂ ਤੈਨੂੰ ਕਿਸ ਚੱਕਰ 'ਚ ਜਵਾਬ ਦੇਣਾ ਆਪਣੀ ਹਾਂਜੀ। ਜ਼ਾਤੀ ਜ਼ਿੰਦਗੀ ਦਾ। ਫੇਰ ਹੋਏਗੀ ਪੌਡਕਾਸਟ, ਨਹੀਂ ਤੇ ਫਿਰ ਝੂਠਕਾਸਟ ਹੀ ਆ। ਹਾਂ ਮੈਂ ਕਹਿੰਦਾ ਤੂੰ ਵੇਖੀ ਤੇ ਸਹੀ, ਜੇ ਇੱਕ ਵੀ ਐਂਕਰ ਇਹਦੇ ਤੇ ਪੂਰਾ ਉਤਰ ਜੇ, ਉਹਨੇ ਕਹਣਾ ਜੀ ਝੂਠ ਵੀ ਬੋਲਿਆ, ਸਾਰਾ ਕੁਝ ਕੀਤਾ, ਫਿਰ ਤੂੰ ਕਿੱਦਾਂ ਪੁੱਛ ਰਿਹਾ ਭਾਈ? ਨਹੀਂ ਉਹਨੇ ਪਹਿਲੇ ਕਹਿਣਾ ਕੱਟ ਪੌਡਕਾਸਟ ਕੈਂਸਲ, ਫੇਰ ਆਹੋ। ਖਤਮ ਹੋ ਗਿਆ। ਆ ਸਵਾਲ ਵੀ ਤਾਂ ਮਾੜਾ ਹੀ ਆ। ਤੁਸੀਂ ਦੁਬਈ ਕੀ ਕਰਨ ਗਏ ਸੀ ਤੇ ਤੁਸੀਂ ਅੱਗੋਂ ਮੈਨੂੰ ਕਹੋ ਤੂੰ ਕਾ ਤੂੰ ਪੁੱਛਿਆ ਹਨਾ। ਹਾਂ ਇਦਾਂ ਹੀ ਵੱਡੇ ਲੈਵਲ, ਹਾਲਾਂਕਿ ਸਿਰਫ ਮੈਂ ਪਰਸਨਲ ਪੁੱਛਿਆ ਕਮਰੇ 'ਚ ਕਿ ਸਾਜ ਕੀ ਕਰਨ ਗਏ ਸੀ, ਤੇ ਤੁਸੀਂ ਕਹਣਾ ਚੁੱਪ ਕਰ। ਉਹਨੇ ਨਹੀਂ, ਉਹ ਤੇ ਹੁੰਦਾ ਹੀ ਜਾਂਦਾ, ਉਹ ਤੇ ਨਾਰਮਲ ਗੱਲ ਆ। ਹੁਣ ਮੈਂ ਦੁਬਈ ਜਾਣਾ, ਮੈਨੂੰ ਤਾਂ ਬੰਦਾ ਕਹਿੰਦਾ ਕਰ ਲੈ ਸ਼ੋਅ ਕਿ ਰਹਿ ਗਿਆ ਹਲੇ ਕੋਈ? ਮੈਂ ਨਾ ਕੈਮਰਾ ਲੈ ਗਿਆ ਨਾ ਕੋਈ ਗੱਲਬਾਤ, ਮੈਨੂੰ ਕਰ ਲੈ ਸ਼ੋਅ। ਮੈਂ ਕਿਹਾ ਹਾਂਜੀ ਕਰ ਲੈ, 2 ਕਰ ਰਹੇ ਨੇ, 1 ਰਹਿ ਗਿਆ। ਕਹਿੰਦੇ ਨੇ ਉਹ ਕਿੱਥੇ ਆ ਬਾਕੀ? ਮੈਂ ਕਿਹਾ ਇੱਧਰ ਨੂੰ ਖਾਣਾ ਖਾਣ ਗਏ ਆ। ਅੱਛਾ ਕੌਣ ਕੌਣ ਆਇਆ? ਮੈਂ ਕਿਹਾ ਕੌਣ ਆਇਆ ਹੋਣਾ? ਮਿੱਠਾ? ਮੈਂ ਕਿਹਾ ਆਹੋ। ਅੱਛਾ ਦਾਨਿਸ਼? ਮੈਂ ਕਿਹਾ ਹਾਂ ਉਹ ਵੀ ਆਇਆ। ਕਿੱਥੇ ਆ? ਮੈਂ ਕਿਹਾ ਇੱਧਰ ਅੱਗੇ ਆਓ, ਨਵਾਬ ਰੈਸਟੋਰੈਂਟ ਤੇ। ਆਹੋ ਲੱਭਦਾ ਫਿਰਦਾ ਹੋਣਾ। ਅੱਛਾ ਠੀਕ ਆ, ਚਲੋ ਜੀ। ਉਹ ਏਦਾਂ, ਉਹ ਹੋਰ ਗੱਲ ਆ। ਉਹ ਯਾਰ ਮਿਲਦੇ ਨਾਰਮਲ ਫਿਜ਼ੀਕਲੀ, ਮੈਂ ਸੋਸ਼ਲ ਮੀਡੀਆ ਦੀ ਗੱਲ ਕਰ ਰਿਹਾ। ਉਸਤਾਦ ਜੀ ਇਹਦਾ ਉਹੀ ਹੱਲ ਵਾ, ਨਾਰਥ ਕੋਰੀਆ ਸਦ ਨੂੰ ਬੁਲਾਓ ਇੱਥੇ, ਇਹਨੂੰ 1 ਮਹੀਨੇ ਲਈ ਮੁਲਕ ਦੇ ਦਿਓ। ਭਾਈਜਾਨ ਤੁਹਾਡੀਆਂ ਲਾਈਫ 'ਚ ਤੁਹਾਡੀਆਂ ਤਲਾਕਾਂ ਸਰਿਆਮ, ਤੁਹਾਡੀਆਂ ਮੁਹੱਬਤਾਂ, ਤੁਹਾਡੇ ਚੰਗੇ ਕੰਮ ਤੁਹਾਡੇ ਯਾਨੀ ਓਪਨ ਪਏ ਨੇ। ਬੈਡਰੂਮਾਂ ਤੱਕ ਤੁਹਾਡੇ, ਬੈਡਰੂਮ ਤੁਹਾਡੇ ਸ਼ੂਟ ਹੋ ਗਏ ਤੇ ਤੁਹਾਡੇ ਉੱਥੇ ਪਏ ਨੇ। ਹਾਏ ਹਾਏ ਹਾਏ, ਹਿਸਾਬ ਲਾਓ ਤੁਸੀਂ। ਬੱਚੇ ਕੀ ਅਸਰ ਲੈਣਗੇ? ਬੱਚੇ ਲੈ ਲਿਆ, ਬੱਚਿਆਂ ਨੇ ਅਸਰ ਜਿਹੜਾ ਲੈਣਾ ਬੱਚਿਆਂ ਨੇ। ਅੱਜ ਕੱਲ ਦਾ ਬੱਚਾ 3-3.5 ਸਾਲ ਦਾ ਹੁੰਦਾ, ਤੂੰ ਮੋਬਾਈਲ ਛੱਡਦਾ ਹੀ, ਡੇਲੇ ਫੁੱਲ ਜਾਂਦੇ ਬੱਚੇ। ਤੁਸੀਂ ਪੜਾਉਂਦੇ ਹੋ, ਉਹਦਾ ਕੀ ਕਸੂਰ ਹੈ? 3-3.5 ਸਾਲ ਦਾ ਆਪ ਪੜ ਲੈਂਦਾ ਸਾਲਿਆ, ਤੂੰ ਨਾ ਫੜਾ। ਮੈਂ ਤਾਂ ਨਾਲ ਰਲਿਆ ਸੀ, ਤੁਸੀਂ ਮੈਨੂੰ ਨਹੀਂ ਨਾਲ ਕੋ ਰਲਿਆ ਤੇ ਤੂੰ 3-3.5 ਸਾਲ ਦੇ ਮਾਸੂਮ ਬੱਚੇ ਦੇ ਉੱਤੇ ਪਾਤੀ ਆਪਣੀ ਬਗੈਰਤੀ। ਫੜਾਉਂਦਾ ਕੌਣ ਹੈ ਉਹਨੂੰ? 7-8 ਸਾਲ ਦਾ ਹੁਣ ਬੱਚਾ। ਇਹ ਬੱਚਾ ਮੈਨੂੰ ਮੈਂ ਫੜਾਉਂਗਾ ਤੇ ਫੜੂਗਾ। ਯਾਰ ਮੈਂ ਤਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ 3.5 ਸਾਲ ਦੇ ਬੱਚੇ ਨੂੰ ਕਹਿੰਦਾ ਮੈਂ 3.5 ਸਾਲ ਦਾ ਬੱਚਾ ਮੋਬਾਈਲ ਹੀ ਨਹੀਂ ਛੱਡਦਾ। ਉਹ ਕਿਉਂ ਨਹੀਂ ਛੱਡਦਾ? ਉਹ ਆਪ ਫੜ ਲੈਂਦਾ। ਇਹ ਦਿੰਦੇ ਸਾਜ। ਤੂੰ ਉਹਦੇ ਹੱਥ ਫੁੱਟਬਾਲ ਫੜਾ, ਗੇਂਦ ਫੜਾ, ਉਹਨੂੰ ਬੱਲਾ ਦਿਖਾ ਸਵੇਰ ਸ਼ਾਮ। ਕਿਤਾਬ ਫੜਾ ਉਹਨੂੰ, ਹਾਂ ਯਾਰ ਮੈਂ ਕੋਈ ਗਲਤ ਗੱਲ ਕੀਤੀ? ਕਲਮ ਫੜਾ ਉਹਨੂੰ ਕਲਮ ਫੜਾ, ਰਾਈਟਰ ਬਣੇ ਕੋਈ ਉਹ। ਉਹ ਵਿਚਾਰਾ ਨਾਲ ਕਾਗਜ਼ ਫੜਾ, ਕਲਮ ਕੱਲਾ ਲੈ ਜੇ। ਹਾਂ ਨਾਲ ਤੋਂ ਹੱਥ ਫੜਾ, ਤੈਨੂੰ ਕਹ ਲਿਖ ਦੇ ਦਿਲ ਤੇਰੇ ਨਾਮ ਲਿਖ ਦੇ। ਬਾਕੀ ਮੈਂ ਜੀ ਆ ਗੱਲ ਉਹੀ ਆ, ਕੋਰੀਆ ਸਦ ਨੂੰ 1 ਮੁਲਕ ਮਹੀਨਾ ਠੇਕੇ ਤੇ ਦਿਓ। ਸਾਡੇ ਸਦਰਾਂ ਨੂੰ ਕੀ ਪ੍ਰੋਬਲਮ ਆ? ਓਏ ਸ਼ਰੀਫ ਲੋਕ ਆ ਵਿਚਾਰੇ। ਇਹਨਾਂ ਜਿਹੜਾ ਨਾ ਮੀਟਰ ਪੂਰਾ ਚੱਲ ਗਿਆ ਵਾ, ਮਾਈਲੇਜ ਪੂਰੀ ਹੋ ਗਈ। ਇੱਥੇ ਬੰਦਾ ਚਾਹੀਦਾ ਡੰਡੇ ਡੰਡੇ ਵਾਲਾ, ਵਾਲਾ। ਲਿੱਤਰ ਫੇਰੇ ਇਹਨਾਂ ਨੂੰ ਉਹ ਫਿਰ ਮਿੱਠਾ ਸਹੀ ਕਹਿੰਦੇ ਆ ਉਹ ਨਾ। ਯਾਰ ਸਵੇਰੇ 8 ਵਜੇ ਤੁਸੀਂ ਉੱਠੋ, ਤੁਹਾਨੂੰ ਪਤਾ ਲੱਗੇ ਫਲਾਹ ਚੌਕ ਦੇ ਵਿੱਚ 10 ਧੌਣਾ ਲੱਥੀਆਂ ਰਾਤੀ ਸੋਸ਼ਲ ਮੀਡੀਆ ਦੇ ਵਜ੍ਹਾ ਤੋਂ। ਮੈਂ ਤੈਨੂੰ ਕਹਿ ਨਹੀਂ ਰਿਹਾ ਭਾਜੀ, ਇੱਕ ਬੰਦਾ ਚੁੱਕੋ, ਹਾਂਜੀ ਨਿਸ਼ਾਨੇ ਇਬਰਤ ਇਹਦਾ CCD ਨਹੀਂ, ਇੰਜ ਤੁਹਾਡਾ ਸੋਸ਼ਲ ਮੀਡੀਆ DDD ਹੋਣਾ ਚਾਹੀਦਾ। ਸੋਸ਼ਲ ਮੀਡੀਆ YTD ਉਹ ਸਿੱਧੇ ਜਾ ਕੇ ਉਹਦੀ ਲੋਕੇਸ਼ਨ ਦੇ ਕਰਕੇ ਇਸ ਬੰਦੇ ਨੇ ਇਸ ਬੰਦੇ ਦੀ ਜ਼ਾਤ ਤੇ ਗੱਲ ਕੀਤੀ, ਉਹਨੇ ਰਿਪੋਰਟ ਕੀਤੀ ਹੈ, ਉਹਨੂੰ ਚੁੱਕ ਕੇ ਉਹਨੂੰ ਬਾਲਣ ਕੋ ਭਾਜੀ ਤੁਹਾਡੇ ਕੋ ਕੀ ਹੱਕ ਆ? ਹਾਂਜੀ ਜਾਂ ਸਾਬਤ ਕਰੋ ਜਾਂ ਛਿੱਤਰ ਖਾਓ। ਜਾਂ ਛੇਤਰ ਖਾਓ। ਮੈਂ ਕਹਿੰਦਾ 50,000 ਇੱਕ ਬੰਦੇ ਨੂੰ ਪਿਆ ਨਾ, 5 ਲੱਖ ਬੰਦੇ ਨੂੰ ਕੰਨ ਹੋ ਜਾਣੇ ਹਾਏ ਹਾਏ ਹਾਏ, ਸਹੀ ਗੱਲ। ਕੰਟੈਂਟ ਮੁੱਕ ਜਾਣੇ ਕਿ ਮੈਂ ਦੇਖ ਰਿਹਾ ਯਾਰ ਉਸ ਬੰਦੇ ਦੀ ਕੰਟਰੋਵਰਸੀ ਚੱਲ ਰਹੀ ਹੈ ਤੇ ਮੇਰੇ ਕੋ ਵੀ ਆਪਣੇ ਪਲੇਟਫਾਰਮ ਨੇ ਹਾਂ ਤੇ ਮੈਂ ਦੇਖ ਕੇ ਕਹਾਂਗਾ ਨਹੀਂ ਭਾਈ ਅਸੀਂ ਆਪਣਾ ਹੀ ਕਰਨਾ, ਜੋ ਕਰਨਾ ਹੋਵੇ ਨਾ ਲੱਗੇ ਰਹਿਣ ਤੇ ਉਹਦੇ ਤੇ। ਯਾਰ ਇੰਜ ਅਗਲੇ ਦੀ ਯਾਰ ਕੋਈ ਕਸਮੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਹਾਂਜੀ ਤਾਂ ਜਿਹੜੀ ਤੁਸੀਂ ਗੱਲ ਕੀਤੀ, ਐ ਹੁਣ ਮੇਰੀ ਗੱਲ ਸੁਣ ਨਾ, ਹੁਣ ਪਿੱਛੇ ਜੇ ਮੈਂ ਦੇਖਿਆ 1-2 ਜਣੇ ਦੀ ਕੰਟਰੋਵਰਸੀ ਚੱਲਦੀ ਪਈ ਹੈ, ਉਹਨਾਂ ਦਾ ਕੋਈ ਆਪਸ ਚ ਤਲਕ ਸੀ, 5 ਸਾਲ ਤਲਕ ਰਿਹਾ। ਉਹਨੇ ਕਿਹਾ ਮੈਂ ਇਹਨੂੰ ਇੰਨਾ ਕੁਝ ਖਵਾਇਆ, ਉਹਨੇ ਕਿਹਾ ਇੰਨਾ ਕੁਝ ਮੈਂ ਖਾਦਾ। ਹੁਣ ਇਨਡਾਇਰੈਕਟਲੀ ਸਾਫ਼ ਕਿਸੇ ਨੇ ਨਹੀਂ ਕਿਹਾ, ਇੱਥੇ ਤੱਕ ਉਹਨਾਂ ਨੇ ਕਹਿਤਾ ਕਿ ਭਾਜੀ ਜੀ ਉਹਨੇ 5 ਕਰੋੜ ਖਵਾਇਆ ਤੇ ਫਿਰ ਉਹ ਅਗਲਾ ਬੰਦਾ 5 ਕਰੋੜ ਦੇ ਬਦਲੇ ਕੀ ਦਿੰਦਾ ਰਿਹਾ ਉਹਨੂੰ। ਐਵੇਂ ਤੇ ਨਹੀਂ ਨਾ ਕਿਸੇ ਨੇ ਇਦਾਂ ਦੀਆਂ ਗੱਲਾਂ। ਹੁਣ ਗੱਲ ਸਮਝਾਤੀ ਕਿ ਇਹਨਾਂ ਦੋਵਾਂ ਦਾ ਕਿੱਦਾਂ ਦਾ ਤਲਕ ਸੀ। ਹੁਣ ਲੋਕੀ AI ਤੋਂ ਓਪਨ ਹੋ ਗਏ ਨੇ, ਪੂਰੇ ਨਿਜ਼ਾਮ ਤਸਵੀਰਾਂ ਬਣਾਈਆਂ ਨੇ, ਹਰ ਚੀਜ਼ ਬਣਾਈ AI ਤੋਂ ਉਹਨਾਂ ਦੇ। ਹੁਣ ਉਹ ਜਿਹੜੇ ਬਣਾ ਰਹੇ ਨੇ ਯਾਰ, ਵੈਸੇ ਮੇਰੇ ਹਿਸਾਬ ਨਾਲ ਜੇ ਅਸੀਂ ਇਹ ਮੰਨਦੇ ਆ ਕਿ ਯਾਰ ਸਾਡੇ ਮਰਨ ਤੋਂ ਬਾਅਦ ਸਾਨੂੰ ਕੋਈ ਪੁੱਛਣ ਗਿੱਛਣ ਵਾਲਾ ਹੋਣਾ ਵਾ, ਕੋਈ ਸਾਨੂੰ ਜੁੱਤੀਆਂ ਫੇਰਨ ਵਾਲਾ ਜਾਂ ਸਾਨੂੰ ਸ਼ਾਬਾਸ਼ ਦੇਣ ਵਾਲੀ ਕੋਈ ਜ਼ਾਤ ਹੋਣੀ ਆ, ਅਗਰ ਇੱਥੇ ਬਲੀਵ ਆ ਤੇ ਇਹ ਨਹੀਂ ਪੁੱਛਿਆ ਜਾਣਾ ਕਿ ਤੂੰ ਕਿਉਂ ਆ ਕੰਮ ਕੀਤਾ। ਇਹ ਤੇ ਮੇਨ ਹੁਣ ਇਸ ਟਾਈਮ ਗੁਨਾਹ ਹੈ ਹੀ ਕੰਮ ਕਿ ਤੁਸੀਂ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜ਼ਿੰਦਾ ਆਦਮੀ ਦਾ ਗੋਸ਼ਤ ਖਾਣਾ, ਕਿਸੇ ਦੀ ਗੀਬਤ। ਯਾਰ ਗੀਬਤ ਨੂੰ ਛੱਡ ਦੇ, ਦਾਨਿਸ਼ ਇੱਕ ਮਿਸਾਲ ਆ। ਇੱਕ ਤੁਸੀਂ ਕੁੜੀ ਆ, ਉਹ ਗਲਤ ਆ, ਉਹ ਬੁਰੀ ਆ,
ਉਹਨੇ ਹਰਕਤ ਕੀਤੀ, ਤੁਸੀਂ ਉਹਨੂੰ ਜਦੋਂ ਤੁਸੀਂ ਉਹਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਰਹੇ ਹੋ ਨਾ ਉਸਤਾਦ ਜੀ, ਤੁਸੀਂ ਉਹਨੂੰ ਨਹੀਂ ਕਰ ਰਹੇ, ਤੁਸੀਂ ਉਹਦੇ ਪਿੱਛੋਂ ਕਿੰਨੇ ਉਹਦੇ ਭਰਾ, ਪਿਓ, ਕਜ਼ਨ, ਚਾਚੇ, ਤਾਏ ਤੁਸੀਂ ਮਾਰ ਦਿੱਤੇ ਨੇ। ਹਾਏ 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 ਸਹੀ ਗੱਲ। ਤੁਸੀਂ ਇਦਾਂ ਦੀ ਸਜ਼ਾ ਦਿਓ ਕਿ ਉਹਨੂੰ ਸਜ਼ਾ ਮਿਲੇ ਇਕੱਲੇ ਨੂੰ। ਹਾਏ ਉਹ ਵਿਚਾਰੀਆਂ ਘਰ ਬੈਠੀ ਮਾਂ ਜਿਹੜੀ ਆ ਉਹ ਮਰਨ ਵਾਲੀ ਹੋ ਗਈ, ਬੁੱਢਾ ਪਿਓ ਚਿੱਟੀ ਦਾੜੀ ਵਾਲਾ, ਚਾਹੇ ਉਹਦੀ ਧੀ ਆ, ਉਹਨੇ ਗਲਤ ਕੀਤਾ, ਮਾੜਾ ਕੀਤਾ, ਲੇਕਿਨ ਜ਼ਮਾਨੇ ਦੀ ਨਜ਼ਰ 'ਚ ਉਹਨੂੰ ਉਹ ਜ਼ਲੀਲ ਹੋ ਗਿਆ। ਭਰਾ ਜਿਹੜੇ ਨੇ ਉਹ ਜ਼ਲੀਲ ਹੋ ਗਏ, ਫੁੱਫੀਆਂ, ਚਾਚੀਆਂ, ਮਾਸੀਆਂ, ਫਲਾਣੀਆਂ, ਢੀਂਗੜੀਆਂ, ਸਾਰੇ ਤੁਸੀਂ ਜ਼ਲੀਲ ਕਰਤੇ ਸਿਰਫ ਆਪਣੀ ਚੰਦ ਹਜ਼ਾਰ ਦੀ ਰੇਟਿੰਗ ਲੈਣ ਵਾਸਤੇ। ਹਾਏ 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 ਨਹੀਂ ਮੈਂ ਦੁੱਖ ਕੀਤਾ, ਮੈਂ ਤਾਂ ਨਾਲ ਰਲਿਆ ਭਾਜੀ। ਹਿਸਾਬ ਲਾਓ ਨਾ, ਦੱਸੋ ਮੈਨੂੰ ਤੇ ਕਿੱਥੇ ਤੱਕ ਗੱਲ ਜਾਂਦੀ। ਬੜਾ ਉਸਤਾਦ ਜੀ। ਔਰ ਕੈਸੀ ਗੱਲ ਆ ਕਿ ਉਹ ਜਿਸ ਪਿਓ ਨੂੰ ਜਾਂ ਜਿਸ ਭਰਾ ਨੂੰ ਜਾਂ ਜਿਸ ਮਾਂ ਨੂੰ ਇਹ ਦੁੱਖ ਪਹੁੰਚਿਆ, ਉਹ ਜਾ ਕੇ ਕਿਸੇ ਨੂੰ ਸ਼ਿਕਾਇਤ ਹੀ ਨਹੀਂ ਲਾ ਸਕਦਾ। ਉਹ ਆਪਣੇ ਉਸ ਤਕਲੀਫ ਦਾ, ਆਪਣੀ ਉਸ ਜਿਹੜਾ ਉਹਦੇ ਨਾਲ ਜ਼ਿਆਦਤੀ ਹੋਈ, ਉਹ ਕੋ ਥਾਣਾ ਕਚਹਿਰੀ ਹੈ ਨਹੀਂ, ਉਹ ਕਿੱਥੇ ਜਾਵੇ। ਸਮਝ ਆ ਰਹੀ ਗੱਲ ਦੀ? ਹਾਏ ਹਾਏ ਬਰੀਕ ਗੱਲ। ਕਾਨੂੰਨ ਸਾਰੇ ਹੈਗੇ ਆ, ਹਾਂਜੀ, ਅਮਲ ਦਰਾਮਦ। ਆ ਹਿੱਤ ਕੇ ਇੱਜ਼ਤ, ਅਤੇ ਹਾਂਜੀ ਹੱਤ ਕੇ ਅਦਬ, ਇੱਜ਼ਤ, ਉਹ ਹੈ ਕਾਨੂੰਨ, ਲੇਕਿਨ ਉਹ ਤੇ ਅਮਲ ਤੇ ਹੋਵੇ ਘੰਟਿਆਂ 'ਚ। ਇੰਜ ਉਸਤਾਦ ਜੀ 10 ਦਿਨਾਂ ਦੀ ਗੇਮ ਆ, 10 ਦਿਨਾਂ 'ਚ ਹਰ ਬੰਦਾ ਰੁਕ ਜਾਏਗਾ ਕਿਸੇ ਦੀ ਗੱਲ ਕਰਨਾ। ਸਿਰਫ 3 ਕੁ ਨੂੰ ਫੜ ਕੇ ਨਾ ਤੇ ਉਸੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਸਵਾਲ ਜਵਾਬ ਹੋਵੇ ਕਿ ਇੱਥੇ ਬਹਿ ਜਾ ਬੇਟਾ, ਇਹ ਕੀ ਲੱਗਦੀ ਤੇਰੀ ਕੁੜੀ? ਉਹ ਕਵੇ ਕੋਈ ਨਹੀਂ। ਤੇਰਾ ਇਹਦੇ ਨਾਲ ਕੀ ਦੁਸ਼ਮਣੀ ਹੈ? ਕੋਈ ਨਹੀਂ। ਤੇਰੀ ਭੈਣ ਆ, ਤੇਰੀ ਮਾਂ ਆ, ਤੇਰੀ ਬੁੱਢੀ ਆ, ਤੇਰੀ ਕੀ ਲੱਗਦੀ ਹੈ? ਕੁਛ ਵੀ ਨਹੀਂ। ਤੂੰ ਕਿਸ ਹੱਕ ਦੇ ਨਾਲ ਇਹਦੀ ਇੱਜ਼ਤ ਉਛਾਲ ਰਿਹਾ? ਹਾਂ ਵਾਹ ਵਾਹ, ਇਦਾਂ ਹੀ ਹੋਣਾ ਚਾਹੀਦਾ ਬਸ। ਠੀਕ ਹੈ ਨਾ। ਉਹਨੂੰ ਜਦੋਂ ਪਤਾ ਲੱਗੇ ਵੀ 8 ਸਾਲ ਸਜ਼ਾ ਹੋ ਗਈ ਹੈ, 30 ਲੱਖ ਰੁਪਏ ਜੁਰਮਾਨਾ ਉਸ ਕੁੜੀ ਦੇ ਘਰਦਿਆਂ ਨੂੰ ਤੇ 8 ਸਾਲ ਸਜ਼ਾ ਹੋ ਗਈ ਹੈ ਔਰ ਉਹਦੇ ਤੇ ਅਮਲ ਹੋ ਗਿਆ ਵਾ, ਅੱਗੋਂ ਵੇਖੀ ਕਿੱਦਾਂ ਰੁਕਦਾ ਸਾਰਾ ਵੀ ਕੁਝ। ਠੀਕ ਹੋ ਜਾਣੇ, ਆਪੇ ਹੀ ਫੂਕ ਨਿਕਲ ਜਾਣੀ ਹੈ। ਹਾਂਜੀ। ਇਹਦਾ ਹੱਲ ਉਹੀ ਆ ਜੀ, ਦਾਨਿਸ਼ ਬਾਦਸ਼ਾਹ, ਅਸੀਂ ਤਾਂ ਨਿਚੋੜ ਕੱਢ ਕੇ ਬੈਠੇ ਆ, ਤਾਂ ਗੱਲਾਂ ਹੀ ਕਰਨੇ, ਅਸੀਂ ਨਿਚੋੜ ਕੱਢਿਆ ਵਾ। ਨਾਰਥ ਕੋਰੀਆ ਸਦਰਾ ਸਿਸਟਮ ਕੋਲ YouTube ਬੰਦ, ਟਿਕਟੌਕ ਬੰਦ, ਹਰ ਸ਼ੈ ਬੰਦ, ਸਿਰਫ ਇੱਕ ਟੀਵੀ ਚੈਨਲ ਚੱਲੇ ਸਵੇਰੇ 9 ਤੋਂ 5 ਵਜੇ ਤੱਕ, 5 ਵਜੇ ਸੌਣਾ ਸ਼ੁਰੂ, ਦੁਕਾਨਾਂ ਬੰਦ, ਹਰ ਸ਼ੈ ਬੰਦ। ਚੱਲੇ ਸੋਸ਼ਲ ਮੀਡੀਆ ਵੀ ਚੱਲੇ, ਕਿਉਂ ਲੇਕਿਨ ਚੱਲੇ? ਇੰਜ ਚੱਲੇ ਨਹੀਂ ਬੰਦ ਮਿੱਟੀ ਉਹ ਬੰਦ ਕਦੋਂ ਕਰਨਾ? ਮਿੱਟੀ ਕਦੋਂ ਹੋਣਾ? ਇਹ ਤਾਂ ਕਾਰੋਬਾਰ ਆ ਮਿੱਠੇ ਇਹਦੇ ਤੇ ਯਾਰ। ਨਹੀਂ ਫੂਕ ਸਾਰੀ ਸੋਸ਼ਲ ਮੀਡੀਆ ਬੰਦ ਹੋ ਗਿਆ ਨਾ ਤੇ ਫਿਰ ਨਾਲੇ ਤੇ ਸਮੋਸੀਆਂ ਵਾਲਾ ਜ਼ਰਾ ਕਰ ਸ਼ਿਕੂ ਸਾਫ਼ ਕਰਕੇ ਨਾ ਉਹ ਇੱਕ ਚੈਨਲ ਤੇ ਚੱਲਦਾ ਹੋਊਗਾ, ਇੱਕ ਚੈਨਲ 9 ਵਜੇ ਘੰਟੇ ਦਾ ਪ੍ਰੋਗਰਾਮ ਆਵੇ। ਕਿੱਥੇ ਬੰਦ ਹੋਵੇ? ਦੁਨੀਆ 'ਚ ਜਾਂ ਪਾਕਿਸਤਾਨ 'ਚ? ਪਾਕਿਸਤਾਨ ਚ ਹਰ ਸ਼ੈ ਮੱਠੀ ਕਰ ਦਿਓ। ਤੇ VPN ਲਾ ਲਾਂਗੇ। ਨਹੀਂ ਚੱਲੇ ਕੋਈ ਸ਼ੈ ਨਾ, ਤਾਰਾਂ ਹੀ ਉੱਤੋਂ ਨੂੰ ਜਿਹੜੀ ਉੱਤੋਂ ਲੰਘਦੀ ਕੱਟ ਦਿਓ। ਕੱਟ ਦੇ। ਤਾਂ ਜੀ ਅੱਛਾ, ਨੈਟ ਹੀ ਬੰਦ? ਦਵਾਈ ਆਪਣਾ ਇੱਕ ਨੈਟ ਹੋਵੇ, ਉਸ ਨੈਟ ਤੇ ਨਹੀਂ, ਉਹ ਤੇ ਕਾਰੋਬਾਰ- ਦੂਜੇ ਦਿਨ ਕਿਸੇ ਗੈਰ ਮੁਲਕ ਵਾਲੇ ਨੇ ਹਮਲਾ ਕਰਕੇ ਸਾਰਾ ਕੁਝ ਕਰ ਲੈਣਾ। ਉਹਨੂੰ ਕਹੋ ਤੁਹਾਡੇ ਨੈਟ ਦੀ ਵਜ੍ਹਾ ਤੋਂ ਦੁਨੀਆ ਜਾਂਦੀਆਂ ਸੇਫਟੀਆਂ ਨੇ ਮੁਲਕਾਂ ਦੀ, ਕਿਸੇ ਤੁਰਿਆ ਫਿਰਦਾ ਲੈਣ ਜਾ ਇੱਥੇ ਜੋ ਕੁਝ ਬੰਦ, ਛੱਡੋ ਬੰਦ। ਉਹ ਸਿਕਿਉਰਿਟੀ ਕੈਮਰੇ ਲੱਗੇ ਨੇ ਜਿੱਥੇ ਬਾਰਡਰਾਂ ਤੇ ਨਿਜ਼ਾਮ ਲੱਗਾ ਸਾਰਾ, ਉਥੋਂ ਪਤਾ ਨਹੀਂ ਲੱਗਣਾ ਕਿਸੇ ਨੂੰ ਕੌਣ ਅੰਦਰ ਵੜ ਆਇਆ, ਕਿਹਨੇ ਕੀ ਮਾਰ ਦਿੱਤਾ। ਕੈਮਰੇ- ਉੱਥੇ ਦਿਲ ਕਰੇ 40 ਫੌਜੀ ਕੋ ਮਾਰ ਜੇ ਦੁਸ਼ਮਣ ਸਾਡਾ, ਉਹ ਫੋਨ ਕਰਨ ਜੋਗੇ ਨਾ ਰਹਿਣ। ਨਹੀਂ ਕੈਮਰੇ ਤਾਰ ਉਹ ਬਸ ਕਰਦੇ, ਮੈਂ ਵੀ ਪਾਗਲ ਆ ਜੇ ਮਗਰ ਲੱਗ ਜਾਂਦਾ। ਨਹੀਂ ਉਸਤਾਦ ਜੀ ਧੌਣਾ ਲਾਉਣੀ ਸ਼ੁਰੂ ਕਰੋ, ਮੁੱਢੋਂ ਸ਼ੁਰੂ ਹੋ ਜਾਓ। ਇਹ ਤੁਹਾਨੂੰ ਹਲਕੀ ਜਿਹੀ ਪੋਸਟ ਪਈ ਆ, ਸਵੇਰੇ ਉਹਦੇ ਘਰ ਪਹੁੰਚੋ, ਆ ਧੌਣ ਲਾ ਦੇ। ਹਾਂਜੀ, ਇਹੀ ਗੱਲ ਕਰਨੀ, ਧੌਣ ਨਹੀਂ ਲਾਉਣੀ, ਹਾਂਜੀ ਇਹੀ ਗੱਲ ਕਰਨੀ ਨਾ। ਕੋਈ ਆਈਟਮ ਲਾ ਦੇ ਉਹਦੀ, ਹਾਂਜੀ, ਇਹੀ ਗੱਲ ਕਰਨੀ। ਆਈਟਮ ਲਾਣਾ ਜਦੋਂ ਲੱਥੀ। ਸਾਜੀ ਇਦਾਂ ਨਹੀਂ ਹੋਇਆ ਜਦੋਂ ਵੀਡੀਓ ਅਪਲੋਡ ਹੁੰਦੀ ਕੋਈ। ਯਾਰ ਗੱਲ ਇਹ ਹੀ ਹੈ ਨਾ, ਇਨਸਾਫ ਦੀ ਗੱਲ ਆ ਕਿ ਮੈਂ ਅਗਰ ਕਿਸੇ ਦੀ ਧੀ ਭੈਣ ਦੇ ਉੱਪਰ ਵੀਡੀਓ ਬਣਾਉਣ ਲੱਗਾ ਨਾ, ਤੇ ਭਾਜੀ ਮੈਂ ਪਹਿਲੇ ਇਹ ਹਲਫ ਦਵਾਂ ਨਾ ਕਿ ਮੈਂ ਬਹੁਤ ਪਾਕ ਸਾਫ਼ ਹਾਂ। ਹਾਂ, ਪਾਕੀਜ਼ਾ ਹੂੰ ਮੈਂ। ਇਦਾਂ ਹੀ ਉਹ ਬਗੈਰ ਤਾਂ ਤੂੰ ਦੁਨੀਆ ਜਾਣਦਾ, ਲੁਕੋ ਕੇ ਬੈਠਾ, ਪਤਾ ਨਹੀਂ ਤੂੰ ਕੀ ਕੀ ਕਰਦਾ, ਤੇ ਅਗਲੇ ਨੂੰ ਤੂੰ ਚੁੱਕੀ ਜਾ ਰਿਹਾ। ਉਹ ਵਿਚਾਰੀ ਯਾਰ ਉਹ ਮਾੜੀ ਹੈ, ਮੈਂ ਮੰਨ ਲਿਆ ਯਾਰ ਇੱਕ ਕੁੜੀ ਆ ਜੀ, ਉਹ ਦੁਨੀਆ ਜਾਣ ਦੀ ਗਲਤ ਔਰਤ ਨਿਕਲ ਆਈ, ਉਹ ਫੜੀ ਗਈ ਹੈ, ਉਹਨੂੰ ਐਕਸਪੋਜ਼ ਜਦੋਂ ਤੁਸੀਂ ਉਹਨੂੰ ਕਰਨਾ ਨਾ, ਐਕਸਪੋਜ਼ ਕਰਨ ਦਾ ਇੱਕ ਤਰੀਕਾ ਹੁੰਦਾ। ਐਕਸਪੋਜ਼ ਕਰਨ ਦਾ ਤਰੀਕਾ ਇੱਕ ਹੱਦ ਤੱਕ ਸੋਸ਼ਲ ਮੀਡੀਆ ਤੇ ਗੱਲ ਕਰ ਸਕਦਾ, ਜਦੋਂ ਅੱਗੇ ਗੱਲ ਜਾਣੀ ਨਾ ਉਦੋਂ ਫਿਰ ਕੋਰਟ ਕਚਹਿਰੀ ਥਾਣਾ। ਸਾਜੀ ਅਗਰ ਓਏ ਕੀ ਮੇਰੇ ਜ਼ਿਹਨ 'ਚ ਗੱਲ ਆ ਗੱਲ ਵੱਡੀ ਆ। ਸਾਜੀ, ਅਗਰ ਅਦਾਲਤਾਂ ਦੇ ਵਿੱਚ ਜਿਹੜੇ ਮੁਲਜ਼ਮ ਆਉਂਦੇ ਨੇ ਉਹ ਲਾਈਵ ਚੱਲਣ ਲੱਗ ਪੈਣ, ਮਰ ਜਾਣਗੇ ਉਹ ਤੇ ਜਿਹੜੇ ਮੁਲਜ਼ਮ ਆਏ ਨੇ, ਸਹੀ ਗੱਲ ਹੈ। ਗਿਲਟੀ ਹੋ ਕੇ ਮਰ ਜਾਣਗੇ। ਅਦਾਲਤ ਦੇ ਅੰਦਰ ਜ਼ਨਾ ਦਾ ਕੇਸ ਆ, ਚੋਰੀ ਦਾ ਕੇਸ ਆ, ਡਕੈਤੀ ਦਾ ਕੇਸ ਆ, ਕੋਈ ਔਰਤ ਫੜੀ ਗਈ ਬਾਜ਼ਾਰ ਦੇ ਵਿੱਚ, ਉਹਦਾ ਕੇਸ ਚੱਲਦਾ ਪਿਆ, ਕੋਈ ਬੰਦੇ ਨੇ ਕੁਝ ਕਰਤਾ ਉਹ ਫੜਦਾ ਪਿਆ, ਕੋਈ ਫਲਾਣੀ, ਅਗਰ ਉਹ ਅਦਾਲਤ ਵਾਲਾ ਨਿਜ਼ਾਮ ਲਾਈਵ ਚੱਲਣ ਲੱਗ ਪਵੇ, ਇਹ ਸੋਸ਼ਲ ਮੀਡੀਆ ਤੇ ਆਉਣ ਲੱਗ ਪਵੇ, ਅੰਦਰੂਨੀ ਸਾਰੀ ਬਹਿਸ, ਮੁਲਜ਼ਮ ਵੀ ਨਜ਼ਰ ਆ ਜਾਓ, ਉਹ ਵਿਚਾਰਾ ਦਿਲ ਕਰੇ ਉਹਨੇ ਕੁਝ ਕੀਤਾ ਨਹੀਂ ਕੀਤਾ, ਉਹ ਬਾਹਰ ਨਿਕਲਣ ਜੋਗਾ ਨਹੀਂ ਰਿਹਾ। ਖੁਦਕੁਸ਼ੀ ਕਰ ਲੈਂਦੇ ਇਸ ਤਰ੍ਹਾਂ ਦੇ। ਸਮਝ ਆ ਰਹੀ ਗੱਲ ਦੀ?
ਤੇ ਇਹ ਤੱਕ ਢੱਕਿਆ ਤੁਸੀਂ ਸੋਸ਼ਲ ਮੀਡੀਆ ਦਾ ਇੰਟਰਵਿਊ ਕਰਨਾ ਤੁਸੀਂ ਕਰੋ ਸਰ ਆਪੇ ਇਹ ਇਲਜ਼ਾਮ ਹੈ, ਉਹ ਅਗਲਾ ਆਪਣਾ ਮੌਕਫ ਦੇਵੇ, ਝੂਠ ਬੋਲੇ ਸੱਚ ਬੋਲੇ ਮੌਕਫ ਦੇਵੇ, ਤੁਸੀਂ ਦੱਸ ਦਿਓ ਕਿ ਜੀ ਇਹਨਾਂ ਦਾ ਮੌਕਫ ਆ, ਉਸ ਤੋਂ ਬਾਅਦ ਤੁਸੀਂ ਇਹਨੂੰ ਪੁੱਛੇ ਆ ਮੌਕਫ ਆ, ਠੀਕ ਹੈ ਚਲੋ ਚਲੇ ਗਏ। ਉਸ ਤੋਂ ਬਾਅਦ ਅੱਗੇ ਤੁਸੀਂ ਪੁਲਿਸ ਥਾਣੇ ਨੂੰ ਦੇ ਦਿੱਤਾ, ਉਹਨਾਂ ਨੇ ਤਫਤੀਸ਼ ਕੀਤੀ, ਉਹਨਾਂ ਨੇ ਸਜ਼ਾ ਦਿੱਤੀ, ਜੋ ਮਰਜ਼ੀ ਹੋਇਆ ਜਿੱਥੇ ਮਰਜ਼ੀ, ਚਲੋ ਜੀ ਖਤਮ ਕੰਮ ਹੋ ਗਿਆ। ਉਹ ਯਾਰ ਜਿਹੜਾ ਰਾਤ ਦਿਨ ਮਰਨ ਵਾਲਾ ਨਿਜ਼ਾਮ ਆ, ਇੱਕ ਔਰਤ ਆ ਵਿਚਾਰੀ, ਬੱਚੀਆਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਕੁੜੀ ਦਾ ਐਕਸਪੋਜ਼ ਹੋ ਰਹੀ ਹੈ, ਹਰ ਦੂਜੇ, ਤੇ ਜਿਹੜੀਆਂ ਐਕਸਪੋਜ਼ ਨਹੀਂ ਹੋ ਰਹੀਆਂ ਔਰ ਉਹਨਾਂ ਨਾਲੋਂ ਜ਼ਿਆਦਾ ਗੰਦੀਆਂ ਨੇ, ਲੁਕੀਆਂ ਨੇ, ਉਹਨਾਂ ਦਾ ਇਨਸਾਫ ਕਿਹਨੇ ਕਰਨਾ? ਜਿਹੜੀ ਫੜੀਗੀ ਉਹ ਚੋਰ ਆ। ਹਾਂਜੀ, ਤੁਸੀਂ ਇਸ ਦੌਰ ਨੂੰ ਚੁੱਕੋ ਤੇ 1997 ਚ ਲਿਜਾ ਕੇ ਰੱਖ ਦਿਓ, ਹਲਕਾ ਫੁਲਕਾ ਜਿਹਾ ਟੀਵੀ ਵਾਲਾ। ਯਾਰ ਤੁਸੀਂ ਇੱਕ ਸੋਚਦੇ ਆ ਕਿ ਇਹਨੂੰ ਚੁੱਕੋ, ਉਹ ਸਦਰ ਨੂੰ ਇੱਥੇ ਭੇਜ ਦਿਓ, ਠੀਕ ਕਿਉਂ ਨਹੀਂ ਹੋ ਸਕਦਾ? ਠੀਕ ਉਸਤਾਦ ਜੀ, ਇਸ ਲਈ ਹੋ ਸਕਦਾ ਕਿ ਬਹੁਤ ਵਿਗੜ ਗਿਆ ਬਾ, ਹੁਣ ਹੱਥੋਂ ਨਿਕਲ ਕੇ ਗਏ। ਹਾਂਜੀ। ਮੈਂ ਨਾ ਲਾਹੌਰੋਂ ਆ ਰਿਹਾ ਸੀ ਕੱਲ, ਤੇ ਮੇਰੇ ਅੱਗੇ ਜੀਟੀ ਰੋਡ ਤੋਂ ਤੇ ਮੇਰੇ ਅੱਗੇ ਇੱਕ ਵੈਗਨ ਜਾ ਰਹੀ ਹੈ, ਹਾਂਜੀ, ਤੇ ਵੈਗਨ ਜਾ ਰਹੀ ਆ 90 95 100 ਦੀ ਸਪੀਡ ਤੇ ਜੀਟੀ ਰੋਡ ਤੇ ਇੱਕ ਮੁੰਡਾ ਉਹਦੇ ਪਿੱਛੇ ਖਲੋਤਾ ਵਾ, ਫੜ ਕੇ ਇੰਜ ਲਮਕਿਆ ਬਾਹਰਲੀ ਸਾਈਡ ਤੇ ਪਿੱਛੇ। ਮੈਂ ਤੁਹਾਨੂੰ ਤਸਵੀਰ, ਮੈਂ ਉਹਦੀ ਵੀਡੀਓ ਬਣਾਈ, ਬੜਾ ਔਖਾ ਹੋ ਗਿਆ। ਹਾਏ ਹਾਏ। ਹਾਂਜੀ, ਕਿ ਯਾਰ ਬੜੇ ਤਮੀਜ਼ ਦੇ ਨਾਲ ਦੱਸ ਜੀ, ਮੈਂ ਉਹਦੀ ਵੀਡੀਓ ਬਣਾਈ ਆ। ਨੀਂਦ ਆ ਜਿਹੜੀ ਅੱਖ ਲੱਗ ਜਵੇ, ਬਾਜ਼ੀ ਪੈ ਗਈ। ਵੈਸੇ ਹੀ ਖਤਰਨਾਕ ਖੱਡਾ, ਕੋਈ ਜੰਪ, ਹੱਥ ਸਲਿੱਪ। ਪਿੱਛੋਂ ਤੇ ਪਲੇਅਰ ਹੁੰਦਾ ਵਾ ਯਾਰ ਸਾਰਾ। ਮੈਂ ਤੈਨੂੰ ਦਿਖਾਉਣਾ ਯਾਰ, ਕੀ ਹੋ ਗਿਆ ਤੋਂ ਫੜ ਲਿਆ? ਬੈਗਨ ਦੀ ਪੌੜੀ ਹੁੰਦੀ ਯਾਰ, ਬੈਗਨ ਦੀ ਪੌੜੀ ਹੁੰਦੀ ਹੈ, ਗੱਲ ਨੂੰ ਸਮਝ ਨਹੀਂ ਆਉਂਦਾ। ਹਲੋ ਭੈਣ, ਉਹ ਤਾਂ ਫੜਨ ਨੂੰ ਵੀ ਨਹੀਂ ਕੋਈ, ਸ਼ਾਇਦ ਜੰਗਲਾ ਜੁਮਲਾ ਵੀ। ਉਹੀ ਤਾਂ ਮੈਂ ਕਹਿਣ ਆ, ਮੈਂ ਮਿੱਠੇ ਨੂੰ ਤੇ ਚੈੱਕ ਕਰੋ ਕਿੰਨਾ ਰਿਸਕ ਲਿਆ ਹੋਇਆ ਉਹਨੇ। ਹਾਂ ਕੈਸਾ। ਔਰ ਮੈਂ ਮਤਲਬ ਕਾਫੀ ਦੇਰ ਇਹਦੇ ਕੋਲ 10 15 20 ਮਿੰਟ ਦੇ ਪਿੱਛੇ ਰਿਹਾ। ਇੱਕ ਜਗ੍ਹਾ ਤੇ ਰੁਕਦੀ ਸੀ ਵੈਗਨ, ਯਾਨੀ ਇੰਜ ਜਾ ਰਿਹਾ ਨਾ ਤੇ ਵੈਗਨ ਰੁਕ ਗਈ ਹੈ, ਤੇ ਭਾਏ ਨੂੰ ਨਹੀਂ ਉਤਰੇ, ਮਤਲਬ ਇੰਜ ਕਰਕੇ ਉੱਤਰ ਕੇ ਖਲੋਂਦੇ ਸੀ, ਤੇ ਮੈਂ ਉਹ ਲੰਘ ਜਾਣਾ ਸੀ ਪੂਰਾ। ਤੇ ਥੋੜੀ ਦੇਰ ਬਾਅਦ ਫਿਰ ਮੇਰੇ ਅੱਗੇ ਲੰਘਦੀ ਸੀ ਵੈਗਨ, ਤੇ ਭਾਈ ਹੁਣੀ ਫਿਰ ਪਿੱਛੇ ਚਿਪਕੇ ਹੁੰਦੇ ਸੀ। ਕਿੱਦਾਂ ਜੱਫੀ ਪਾਈ, ਕਿੰਨੀ ਸਸਤੀ ਹੈ ਉਹਦੀ ਜ਼ਿੰਦਗੀ। ਜੀ ਕਿਦਾਂ ਜੱਫੀ ਪਾਈ, ਮਮਤਾ ਤਰ੍ਹਾਂ ਚਿੰਬੜਿਆ ਉੱਤੇ। ਸਿਆਣੇ ਨੇ ਸੱਚ ਕਿਹਾ ਨਾ, ਕਿੰਨੇ ਔਖੇ ਸਾਹ ਵਿਚਾਰੇ ਯਾਰ ਹੋ ਗਏ। ਇਹ ਪਤਾ ਕੀ ਗੱਲ ਆ, ਜਦੋਂ ਤੁਸੀਂ ਆ ਦੇਖ ਰਹੇ ਹੋ ਨਾ, ਤੁਸੀਂ ਵੀ ਵੀਡੀਓ, ਤੁਸੀਂ ਇੰਜ ਖਲੋਤੇ ਹੋ ਨਾ, ਹਲਕਾ ਜਿਹਾ ਜੰਪ ਆਉਂਦਾ ਨਾ ਤੇ ਤੁਹਾਡੇ ਪੈਰ ਪੈਰ ਵੀ, ਹੱਥਾਂ ਦੀ ਵੀ ਗ੍ਰਿਪ ਘਟਦੀ। ਚਲੋ ਹੱਥ ਤਾਂ ਤੁਸੀਂ ਫੜ ਲਿਆ, ਪੈਰ ਜਿਹੜੇ ਨੇ ਨਾ, ਜਦੋਂ ਜੰਪ ਆਉਂਦਾ ਨਾ, ਪੈਰ ਹਮੇਸ਼ਾ ਤਾਂ ਹੋ ਜਾਂਦੇ ਨੇ। ਔਰ ਉਹਦੀ ਜ਼ਿੰਦਗੀ ਮੌਤ ਦਾ ਰਿਸਕ ਆ ਯਾਰ। ਚਲੋ ਅੱਲਾ ਨਾ ਕਰੇ ਵੀ ਮਰਦਾ ਨਹੀਂ, ਲੇਕਿਨ ਡਿੱਗ ਕੇ ਪਿੱਛੋਂ ਕੋ ਉੱਤੇ ਗੱਡੀ ਲੰਘ ਜਾਵੇ, ਆਹੋ, ਜਾਂ ਨਾ ਵੀ ਡਿੱਗੇ ਤੇ ਲੱਤ ਬਾਂਹ ਫਾਰਗ ਹੋ ਜਾਵੇ, ਤੇ ਉਹਨੂੰ ਕੋਈ ਭਾਰ ਹੀ ਨਹੀਂ। ਤੇ ਤੂੰ ਵਿੱਚ ਕਿਉਂ? ਤੇ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਯਾਰ ਇਹ ਕੌਮ ਆ ਦੇਖ। ਉਸਤਾਦ ਜੀ ਮਜਬੂਰੀ ਵੀ ਤਾਂ ਹੋ ਸਕਦੀ, ਮਜਬੂਰੀ ਨਾਲ ਝੂਲਾ ਝੂਲ ਰਿਹਾ ਹੋ। ਬਹਰਹਾਲ ਯਾਰ ਇੱਥੇ ਜ਼ਿੰਦਗੀਆਂ ਬਹੁਤ ਸਸਤੀਆਂ ਨੇ। ਉਸਤਾਦ ਜੀ ਸਾਹ ਉਮਰ ਸ਼ੇਰ ਯਾਦ ਹੈਗਾ ਕਿੰਨੇ ਔਖੇ ਸਾਹ ਵਿਚਾਰੇ ਹੋ ਗਏ, 1 ਰੁਪਏ ਦੇ 5 ਭਗਾਨੇ ਹੋ ਗਏ ਨੇ। ਉਹ ਵਾਹ ਵਾਹ ਬੇਟੇ ਯਾਰ, ਤਾੜੀ ਵਾਲੀ ਗੱਲ ਯਾਰ। ਉਸਤਾਦ ਜੀ ਸਾਰੇ ਬਾਪੂ ਸ਼ਿਫਟ ਹੋ ਜੀ। ਪੰਜ ਪਗਾਨੇ ਮੈਂ ਮੰਡੀ ਲਈ ਕਿੰਨੇ ਸਸਤੇ ਸਾਹ ਵਿਚਾਰੇ ਹੋ ਗਏ ਨੇ, 1 ਰੁਪਏ ਦੇ 2 ਗੁਬਾਰੇ ਹੋ ਗਏ ਨੇ। ਹਾਂ ਉਹ ਵਿਚਾਰੇ ਤੇ ਪਕਾਨੇ। ਸਾਜੀ ਮੈਂ ਮੰਡੀ ਲਈ ਸਾਵਾਂ ਦੀ ਲੋਕੀ ਕਹਿਣ ਭਗਾਨੇ ਨੇ ਹੈ। ਹਾਂ ਮੈਂ ਮੰਡੀ ਲਾਈ, ਸਾਵਾਂ ਦੀ ਲੋਕੀ ਕਹਿਣ ਪਕਾਨੇ ਨੇ। ਹਾਏ ਹਾਏ। ਇਹਨੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾਇਆ, ਇਹਨੇ ਕਿਹਾ ਮੈਂ ਕਿਸੇ ਦੀ ਗੱਲ ਨਹੀਂ ਕਰਨੀ। ਇਹਨੇ ਆਪਣੀ ਗੱਲ ਕੀਤੀ, ਆਪਣੀ ਜ਼ਾਤ ਦੀ ਗੱਲ ਕੀਤੀ, ਫੇਰ ਸਵੇਰੇ ਪੁਲਿਸ ਫੜ ਕੇ ਲੱਗੀ। ਕਹਿ ਰਿਹਾ ਮੈਂ ਆਪਣੇ ਘਰ ਦੀ ਗੱਲ ਕਰ। ਉਹਨਾਂ ਨੇ ਕਿਹਾ ਤੂੰ ਆਪਣੀ ਵੀ ਕਿਉਂ ਕੀਤੀ? ਉਸਤਾਦ ਜੀ ਮੈਂ ਤੂੰ ਵੀ ਕਿਸੇ ਦਾ ਧੀ ਪੁੱਤ ਆ। ਕਾਲੂ ਕਹਿੰਦਾ ਮੈਂ ਸਿਰਫ ਘਰ ਦੀਆਂ ਗੱਲਾਂ ਕਰਨੀਆਂ ਨੇ ਚੈਨਲ ਤੇ YouTube ਨੇ ਆਟੋ ਹੀ ਉੱਤੇ 18 ਲਿਖਤਾ। ਆਪੇ ਹੀ। ਹਾਂ ਇਹ ਯਾਰ ਆਹੋ ਤੁਸੀਂ ਕਹਿੰਦੇ ਸੀ ਇਹ ਗੰਦੀ ਗੱਲ ਨਹੀਂ, ਇਹ ਮੰਨਦਾ ਨਹੀਂ ਸੀ। ਇਹ ਕੀ ਹੈ? ਬਚਤ ਪੈਕ ਹੈਗਾ ਵਾ, ਇਹ ਵੈਸੇ ਕੀਤੀ, ਅਗਰ ਕੱਟਣੀ ਹੋ ਕੱਢ ਦੇਣਾ, ਲਾਉਣੀ ਹਿਲਾ ਦੇਣਾ। ਇਹ ਮੌਸਮ ਦੇ ਹਾਲਾਤ ਹਿਸਾਬ ਨਾਲ ਕੀਤੀ, ਕੰਟੈਂਟ ਚੱਲ ਪਿਆ, ਵਿੱਚ ਫੋਲ ਮਿਲ ਗਿਆ। ਹਾਂ ਮਿਲ ਗਿਆ ਨਾ, ਲਿੰਕ ਦੀ ਗੱਲ। ਉਹਨੇ ਕਰਤੀ ਨਾ ਕਿ ਇਹਨੇ ਵੈਸੇ ਹੀ ਆਪਣੇ ਘਰ ਦੀ ਵੀਡੀਓ ਪਾਈ ਹੈ ਤੇ YouTube ਨੇ ਆਟੋ ਉੱਤੇ 18+ ਲਿਖਤਾ। ਇਹ ਚੀਜ਼ਾਂ ਦਾ ਕਿਤੇ ਨਹੀਂ ਪਲੱਸ ਨਹੀਂ, ਮੈਂ ਕਿੱਥੇ ਆ? 18 ਲਿਖਤਾ। 18 ਹਾਂ ਜਿੰਨੀ ਡਿਊਰੇਸ਼ਨ ਹੋਣੀ ਉਨਾ ਹੀ ਲਿਖਣਾ ਉਹਨਾਂ ਨੇ। ਹਾਂ YouTube ਨੇ 18 ਮਿੰਟ ਲਿਖਤੇ। ਡਿਊਰੇਸ਼ਨ ਤੇ ਲੈ ਗਿਆ ਅਗਲੇ ਉਹ ਅਗਲੇ ਤੇ ਹੈ, ਤੁਸੀਂ ਬੜਾ ਸਮਝਾ। ਨਹੀਂ ਸਮਝਾ ਨਹੀਂ ਦੇ, ਉਹਨਾਂ ਨੂੰ ਪਤਾ ਮੈਂ ਨਾਮ ਹੀ ਸਮਝਾਵਾਂਗਾ, ਤੁਹਾਨੂੰ ਪਤਾ ਨਹੀਂ ਲੱਗਣਾ। ਲੈ ਏਦਾਂ ਸਾਨੂੰ ਤੁਸੀਂ ਬੈਠੇ ਬੋਲ। ਓਏ ਮੰਨ ਜਾ, ਦੁਨੀਆ ਜਹਾਨ ਦਾ ਗੰਦੀ ਗੱਲ ਕਰਨ ਵਾਲਾ ਇਹ ਇਨਸਾਨ ਆ। ਉਹਨੇ ਬਚਨ ਦਿੱਤਾ ਉਦੋਂ ਮੈਨੂੰ। ਨਹੀਂ ਹੁਣ ਨਹੀਂ ਕਰਦਾ ਮੈਂ, ਬਿਲਕੁਲ ਹੀ ਛੱਡ ਗਿਆ ਉਸਤਾਦ। ਉਸਤਾਦ ਜੀ ਕਰਦੇ ਨੇ। ਮੇਰੇ ਕੋਲ ਇੱਕ ਗੱਲ ਹੈਗੀ ਇਹਨਾਂ ਦੀ ਸੱਚੀ ਮੁੱਚੀ। ਏਦਾਂ ਅਸੀਂ ਅੰਬਾਂ ਦਾ ਸ਼ੋਅ ਕਰਨੇ, ਮੈਂ ਅੰਬ ਫੜਿਆ ਤੇ ਮੈਂ ਕਿਹਾ ਮੈਂ ਪੂਰਾ ਖਾਣਾ ਵਾ,
ਤੇ ਸਿਰਫ ਮੇਰਾ ਦੇਖ ਕੇ ਹੱਸੇ ਤਾਂ ਹਾਂ ਹੈ ਦੇਖਿਆ ਇਹ ਮੰਬਾ ਵਾ ਗੰਦਗੀ ਦਾ, ਇਹ ਬਗੈਰ ਬੋਲਣ ਤੋਂ ਵੀ ਗੰਦੀ ਗੱਲ ਕਰ ਜਾਂਦਾ। ਇਹ ਰਿਐਕਟ ਵਲਗਰ ਇਹਦਾ। ਹਾਂ ਇਹ ਰਿਐਕਟਾਂ ਦਾ ਵੀ ਗੰਦਗੀ ਦਾ ਬਾਦਸ਼ਾਹ ਵਾ। ਲੁੱਕ ਸਿਰਫ ਇਹ ਦੇਖਣਾ ਵਾ ਤੇ ਉਹ ਵੀ ਗੰਦੀ ਹੁੰਦੀ ਹੈ। ਇਹ ਵੀ ਜਿਹਨੇ ਕਿ ਧੀਆਂ ਭੈਣਾਂ ਦੀ ਕਾਮੇਡੀ ਕਰਾਉਣਾ। ਮੈਂ ਕਹਿੰਦਾ ਨਾ ਧੀਆਂ ਭੈਣਾਂ ਚ ਮੈਂ ਵੈਸੇ ਉਸਤਾਦ ਜੀ ਰਾਈਟਰ ਆਦਮੀ, ਕਾਲਮ ਲਿਖਣ ਵਾਲਾ ਆਦਮੀ ਹੈ। ਇਹ ਤਾਂ ਤੁਹਾਡੀ ਸਿਰਫ ਤੁਹਾਡੇ ਕੋਲ ਬਹਿਣ ਲਈ ਕਿ ਤੁਸੀਂ ਇੱਕ ਵੱਡੇ ਭਾਜੀ ਬੰਦੇ ਉਹਦੀ ਸਕੀ ਬੁੱਢੀ ਘੁੰਡ ਕੱਢਦੀ ਉਹਦੇ ਕੋ ਇੰਜ ਕਰਕੇ ਦੀ ਆ ਗਏ ਤੁਸੀਂ, ਚਲੋ ਮੈਂ ਰੋਟੀ ਦੇਣੀ। ਬੱਚਿਆਂ ਨੂੰ ਵਲਗਰ ਗੱਲ ਨਾ ਕਰ ਦੇਣਾ ਹੈ। ਹਾਂ ਸੀਟੀਆਂ ਮਾਰਦੀ ਫਿਰਦੀ ਜਦੋਂ ਮੈਂ ਘਰ ਚੱਲ ਜਾਂਦਾ। ਨਾ ਰੈਪਰੀ ਨਹੀਂ ਉਹ ਸੀਟੀਆਂ ਮਾਰ ਕੇ ਦੀ ਵੀ ਲੁੱਕ ਜੋ। ਜਸ਼ਨ ਆ ਇੱਕ ਹਿਸਾਬ ਦਾ, ਜਦੋਂ ਮੈਂ ਘਰ ਚੱਲ ਜਾਂਦਾ ਵਾ ਜਸ਼ਨ ਮਨਾਇਆ ਜਾਂਦਾ, ਅੱਗੇ ਆ ਗਿਆ। ਜਸ਼ਨ ਮਨਾਇਆ ਜਾਂਦਾ ਵਾ ਹਾਏ। ਜਦੋਂ ਤੂੰ ਜਾਣਾ, ਜਾਂ ਮਨਾਇਆ ਜਾ ਰਿਹਾ ਹੁੰਦਾ ਵਾ। ਮੈਨੂੰ ਦੱਸੋ ਜੀ ਮਿੱਠਾ ਜੀ, ਇਹ ਹੁੰਦੀ ਹੈ ਵਲਗਰ, ਉਹ ਇਹ ਹੁੰਦੀ ਹੈ ਵਲਗਰ। ਮਾਰ ਦੀ ਲੋ ਜੀ ਉਹ ਭਾਈ ਤੂੰ ਸਹੀ ਆ, ਤੂੰ ਹਰ ਗੱਲ ਸਾਡੇ ਤੇ ਪਾ ਦੇਗਾ ਕੋ ਏਦਾਂ ਬਚੇਗਾ ਤੂੰ। ਨਹੀਂ ਇਹ ਚ ਤਾਂ ਕੋਈ ਮਿਲਦਾ ਕੋਈ ਹਾਂ, ਲੈ ਦੱਸ। ਤੂੰ ਘਰ ਜਾਵੇਂ ਹਾਂ। ਤੇ ਪਹਿਲਾਂ ਹੀ ਜਸ਼ਨ ਹੋਣ ਦਿਆ ਹੋਵੇ, ਬੱਚੇ ਦੀ ਬਰਥਡੇ ਹੋ ਸਕਦੀ ਆ। ਤੇਰੇ ਤੋਂ ਬਗੈਰ ਹੋ ਸਕਦੀ। ਯਾਰ ਮੈਂ ਕੰਮ ਤੋਂ ਲੇਟ ਨਹੀਂ ਹੋ ਬੱਚਾ ਤੇਰਾ ਸਕਦਾ। ਨਹੀਂ ਹੈ, ਕੇਕ ਤੇਰਾ ਨਹੀਂ। ਅਗਰ ਕਹਿੰਦੇ ਮੈਂ ਕੰਮ ਤੋਂ ਲੇਟ ਹੋਣਾ, ਬੇਗਮ ਤੁਸੀਂ ਕੇਕ ਨੂੰ ਕੱਟੋ ਮਾਰੇ। ਚਲੋ ਸੀਟੀ ਵਾਲੀ ਗੱਲ ਜੀ ਇੱਕ ਹੋਰ ਕਰਤੀ ਹੈ, ਕਹਿੰਦੇ ਤੇਰੇ ਤੋਂ ਬਗੈਰ ਸਾਲਗਿਰਾ ਹੋ ਸਕਦੀ, ਕਹਿੰਦੇ ਹਾਂ, ਕਹਿੰਦੇ ਜਾਂ ਫਿਰ ਕੇਕ ਤੇਰਾ ਨਹੀਂ ਜਾਂ ਬੱਚਾ ਤੇਰਾ। ਓਏ ਬਗੈਰ ਨਹੀਂ ਕਰੇਵਾਲ ਲੈ ਫਰਗੈਟ ਦੀ ਗਰੇਵਾਲ। ਸਾਡੇ ਤੇ ਕੋਈ ਖਿਆਲ ਕਰ, ਕੋਈ ਤੇਰੀ ਮਿਹਰਬਾਨੀ ਅਸੀਂ ਮੈਂ ਕਰਦੇ ਉਸਤਾਦ ਜੀ ਕਾਲੂ ਨੂੰ ਗੱਲ ਕੇ ਮੈਂ ਕਿਹਾ ਇੰਨੀ ਰੋਟੀ ਖਾਂਦਾ, ਇਹਨੇ ਆਪਣਾ ਨਾਂ ਰੱਖ ਲਿਆ ਗਰੇਪੀ ਗਰੇਵਾਲ। ਗਰੇਵੀ ਗਰੇਵਾਲ। ਅੱਜ ਤੁਹਾਨੂੰ ਇੱਕ ਵੱਡਾ ਨੁਸਖਾ ਦੇ ਸੀਗੇ ਫਿਰ। ਆ ਜਿਹੜਾ ਉਹਨੇ ਤੇਰੇ ਬੱਚੇ ਨੂੰ ਹਰਾਮ ਦਾ ਕਿਹਾ, ਨਹੀਂ ਨਹੀਂ 4 ਦਿਨਾਂ ਦੇ ਤਲਕਣਾ ਏਡੀ ਵੱਡੀ ਗੱਲ ਸੁਣ ਲਈ ਸੀ। ਹਰਾਮ ਦਾ ਕਦੋਂ ਕਿਹਾ ਵਾ? ਉਹਨੇ ਕਿਹਾ ਜਾਂ ਤੇਰਾ ਬੱਚਾ ਤੇਰਾ ਨਹੀਂ ਜਾਂ ਸਾਲਗਿਰਾ ਤੇਰੀ ਨਹੀਂ। ਉਹ ਮਾਰੋ ਇੱਕ ਦੂਜੇ ਦਾ ਖੰਜਰ ਹੋਏ, ਕੀਟਾ ਬੰਦ ਕਰਾਓ ਇੱਥੇ ਹੀ ਆ। ਇੱਥੇ ਜਲੀਲ ਹੋਣਾ ਇੱਥੇ ਤੇ ਆ। ਮੈਂ ਹੁੰਦਾ ਨਾ ਮੈਂ ਟੱਕਰ ਮਾਰ ਦਿੰਦੀ ਉੱਠ ਕੇ। ਤੇ ਤੇ ਤੂੰ ਗੈਰਤ ਹੀ ਹੈ ਨਹੀਂ ਕੀ ਤੇ ਗੈਰਤ ਤੇਰਾ ਭਤੀਜਾ ਹੀ ਲੱਗਾ। ਜੇ ਰਾਹੀ ਗੱਲ ਮਾੜੀ ਆ, ਅੱਖਾਂ ਨੂੰ ਪਰ ਆਹੀ ਗੱਲ ਨੂੰ ਕਰ। ਨਹੀਂ ਮੈਂ ਦੇਖ ਲਵਾਂ ਕੀ ਪੜ ਲੈਂਦਾ। ਮੁਸਲਮਾਨ ਦੀ ਇੱਕ ਜ਼ਬਾਨ ਮਿੱਠਾ ਜੀ, ਇੱਕ ਜ਼ਬਾਨ। ਮੁਸਲਮਾਨ ਦੀ- ਯਾਰ ਇਹ ਟੀ ਟਾਈਮ 'ਚ ਬੈਠਾ, ਯਕੀਨ ਕਰ ਮੈਂ ਅੱਜ ਮੇਰਾ ਦਿਲ ਘੁੱਟਿਆ ਹੁੰਦਾ ਜਦੋਂ ਇਹ ਬੋਲਦਾ ਕਿ ਹੁਣੇ ਪਤਾ ਨਹੀਂ ਨੇ ਕਿਹੜੀ ਗੱਲ। ਯਕੀਨ ਕਰ ਮੈਂ ਬੜਾ ਔਖਾ ਬੈਠਾ ਹੁਣਾ, ਮੈਂ ਮੂੰਹ 'ਚ ਪੜ ਰਹੇ ਵੀ ਨਾ ਕੁਛ ਕਿ ਹੁਣੇ ਇਹਨੇ ਬੇੜਾ ਕਰਾ ਕਹਿੰਦੇ ਸਾਨੂੰ ਵੀ ਗੰਦਾ ਕਰ ਦੇਣਾ। ਜੀ ਦਿਲੋਂ ਪੜੋ, ਦੇਖੋ ਕਿਆ ਹੁੰਦਾ। ਨਹੀਂ ਕਾਲੂ ਦਾ ਰਿਸ਼ਤਾ ਦੇਖਣ ਵਾਲੇ ਆਏ ਤੇ ਕਾਲੂ ਦੇ ਵਾਲਦੈਨ ਨੇ ਮੁੰਡੇ ਵੱਲ ਹੱਥ ਕਰਕੇ ਕਿਹਾ ਕਿ ਮੇਰਾ ਮੁੰਡਾ ਜ਼ਬਾਨ ਵਾਲਾ ਮੁੰਡਾ ਵਾ। ਹਾਂ ਹਾਂ ਕਹਿੰਦੇ ਓਕੇ ਭਾਜੀ। ਹਾਂਜੀ ਨਹੀਂ ਇਹ 'ਚ ਤਾਂ ਕੋਈ ਉਹ ਜ਼ਬਾਨ ਤੇ ਰਹਿਣ ਵਾਲਾ ਸਹੀ ਗੱਲ ਆ। ਗੱਲ ਵੀ ਆਏ ਗੱਲ ਵੀ ਆਉਣ ਇਦਾਂ ਕੋ ਕਰਦਾ ਵਾ। ਲੋਕੀ ਪੁੱਛਦੇ ਆ ਮੁੰਡਾ ਕੰਮ ਕੀ ਕਰਦਾ ਵਾ, ਮੇਰਾ ਮੁੰਡਾ ਕਾਰੋਬਾਰੀ ਆ, ਮੇਰਾ ਮੁੰਡਾ ਮਾਸ਼ਾਅੱਲਾ ਮਹੱਲੇ 'ਚ ਬਹਿਣ ਉੱਠਣ ਵਾਲਾ, ਮੇਰਾ ਮੁੰਡਾ ਜ਼ਬਾਨ ਵਾਲਾ ਮੁੰਡਾ। ਏਦਾਂ ਕਿਹੜਾ ਮੁੰਡੇ ਵਾਲਾ ਕਹਿੰਦਾ ਪਿਓ ਬਹੁਤ ਪਰ ਕੁੜੀ ਵਾਲਿਆਂ ਨੂੰ? ਆਖਰੀ ਆ। ਉਹ ਜਾਣਦੇ ਯਾਰ, ਜਾਣਦੇ ਕਾਲੂ ਨਾ ਕਰ ਯਾਰ। ਕਾਲੂ ਨਹੀਂ ਦਾਨਿਸ਼। ਉਹ ਕਾਲੂ, ਉਹਨੂੰ ਮੈਂ ਜੈਨੂਇਨ ਕਾਲੂ ਕਿਹਾ ਵਾ। ਉਹਨੂੰ ਮੈਂ ਨਾਂ ਵਾਲਾ ਨਹੀਂ ਕਿਹਾ। ਨਹੀਂ ਉਹਨੂੰ ਮੈਂ ਨਾਮ ਵਾਲਾ ਕਾਲੂ ਨਹੀਂ ਕਿਹਾ, ਉਹਨੂੰ ਮੈਂ ਸਹੀ ਕਾਲੂ ਕਿਹਾ ਵਾ। ਉਹਨੂੰ ਰੰਗ ਤੋਂ ਫੜਿਆ ਜੀ। ਕਾਲੂ ਬਾਸ਼ਾ ਪਹਿਲੇ ਤੇ ਆ ਤਰਤੀਬ ਸਿੱਧੀ ਕਰੋ ਨਾ ਆਪਣੀ, ਕਾਲੂ ਤੂੰ ਨਾ ਰੱਖ। ਠੀਕ ਹੈ ਆਹੋ। ਨਹੀਂ ਤਾਂ ਉਸਤਾਦ ਜੀ ਉਸਤਾਦ ਜੀ ਮੇਰਾ ਨਾਮ ਮਿੱਠਾ ਠੀਕ ਆ। ਕਾਲੀ ਤੁਸੀਂ ਆਪਣਾ ਮੈਂ ਨਾਮ 2 ਵਾਰੀ ਕਹਿ ਦਿੱਤਾ ਉਹਨਾਂ ਕੀਕੇ ਆ, ਖੋਖਰ ਹੋ ਗਿਆ, ਹਜੇ ਵੀ ਤੁਸੀਂ ਇੰਨਾ ਕੁਝ ਕਰਾ ਲਿਆ, ਪਿੱਛੇ ਕੀ ਰਹਿ ਗਿਆ। ਨਾਲੇ ਸਾਹਿਬ ਜੀ 1 ਮਿੰਟ ਮਾਦਰਤ, ਜੇ ਤੁਸੀਂ ਐਕਸੈਪਟੇਬਲ ਕਰਦੇ ਗੱਲ ਠੀਕ ਆ, ਨਹੀਂ ਤੇ ਤੁਸੀਂ ਜਿੱਦਾਂ ਦਾ ਡੱਕ ਕਰੋ ਲੈ ਕੇ ਆਵਾਂ ਨੂਸ਼ੀ। ਹੈ ਉੱਚੀ ਬੋਲ ਨਾ ਥੋੜਾ, ਨੂਸ਼ੀ ਲੈ ਕੇ ਮਾਈਕ ਉੱਤੇ ਲੱਗੇ ਹੁੰਦੇ ਆ। ਨੂਸ਼ੀ ਲੈ ਕੇ ਆਵਾਂ ਟੀ ਟਾਈਮ ਲੈ ਗਿਆ ਓਕੇ ਕਰੋ। ਓਏ ਕੋਈ ਗੱਦਾਂ ਦੇ ਸਵਾਲ ਨਹੀਂ ਪੁੱਛੋ ਜਿਹੜੀ ਘਰ ਦੀ ਲੜਾਈ ਹੋਵੇ, ਮੈਂ ਤਾਂ ਨਹੀਂ ਲੈ ਸਾਹਿਬ ਜੀ ਮੈਨੂੰ ਇਹ ਤੋਂ ਡਰ ਲੱਗਦਾ ਵਾ। ਮੈਨੂੰ ਇਹ ਤੋਂ ਡਰ ਲੱਗਦਾ, ਉਹ ਵੀ ਇੱਕ ਉਹਨਾਂ ਦੀ ਵੀ ਲਾਈਫ ਆ। ਉਹ ਜੈਨੂਇਨ ਖਵਾਜਾ ਸਰਾਬ ਹਾਂਜੀ ਸਾਜੀ ਜਨਮ ਸਹੀ। ਬਿਲਕੁਲ ਓਕੇ। ਤੇ ਸਾਡਾ ਭਰਾ ਹੀ ਆ ਫਿਰ ਇੱਕ ਮਿਸਾਲ ਦਾ। ਹਾਂ ਇਨਸਾਨ ਆ, ਉਹ ਕਿਉਂ ਨਹੀਂ ਬਹਿ ਸਕਦਾ? ਹਾਂ ਠੀਕ ਆ। ਲਿਆ ਨੋਸ਼ੀ ਨੂੰ। ਉਸਤਾਦ ਜੀ ਅਸਲੀ ਖਵਾਜਾ ਸਰਾਣੀ ਹੈ, ਵਿਸਤਾਰ ਨਹੀਂ ਹੈਗੀ ਉਹਦੇ। ਓਏ ਅਸਲੀ ਆ ਕੀ ਹੋ ਗਿਆ ਔਰ ਯਾਰ? ਅਸਲੀ ਮੈਂ ਆਪ ਲੈਟ ਥੱਲੇ ਕਰਕੇ ਦੇਖਿਆ ਗੁਲਾਬ। ਕਹਿੰਦਾ ਵਿੱਚ ਤਾਰ ਨਹੀਂ ਗਈ ਉਹਦੇ। ਨਹੀਂ ਅਸਲੀ ਉਹ ਨੀਲੀ ਲਾਈਟ ਕੇ ਚਮਕਦਾ ਨਹੀਂ ਹੈ। ਚਮਕਦਾ ਵਾ ਉਹਦੀ ਤੂੰ ਇੰਜ ਬਾਹ ਤੋਂ ਫੜ ਕੇ ਇੰਜ ਮਾਰੀ ਜੀ ਰਗੜ, ਉਹ ਉੱਭਰੀ ਹੈ ਇੱਕ ਨੰਬਰ। ਸਾਡੇ ਲਾਈਕ ਵੀ ਕਰਦਾ ਤੁਹਾਨੂੰ, ਲਾਈਕ ਵੀ ਕਰਦਾ ਤੁਹਾਨੂੰ ਸਰ। ਜੇ ਤੁਸੀਂ ਗੱਲ ਕੀਤੀ ਨਾ ਇੱਕ ਸ਼ੋਅ ਦੇ ਵਿੱਚ ਕੀਤੀ ਕਿ ਯਾਰ ਨਹੀਂ ਉਹਨਾਂ ਦੀ ਵੀ ਲਾਈਫ ਆ, ਤੁਸੀਂ ਉਹਨੂੰ ਇਦਾਂ ਨਾ ਬੈਡ ਕਮੈਂਟ ਨਾ ਕਰਿਆ ਕਰੋ। ਯਾਰ ਉਹ ਜੀਂਦੇ ਜਾਗਦੇ ਇਨਸਾਨ ਨੇ ਯਾਰ। ਹਾਂਜੀ ਉਸਤਾਦ ਜੀ ਔਰ ਇਨਸਾਨ ਨੇ, ਔਰ ਅਸ਼ਰਫੁਲ ਮਖਲੂਕਾਤ ਦੇ ਵਿੱਚ ਆਉਂਦੇ ਨੇ ਉਹ। ਬਿਲਕੁਲ ਇਨਸਾਨ ਨਹੀਂ ਹੈਗੇ ਉਹ। ਤੁਹਾਡਾ ਨਾਲ ਉਹਨਾਂ ਦੀ ਅਕਲ ਨਹੀਂ ਹੈਗੀ। ਉਹਨਾਂ ਦਾ ਤੁਸੀਂ ਉਹਨਾਂ ਨੂੰ ਡਿਗਰੇਡ ਕੀਤਾ। ਨਹੀਂ ਨਹੀਂ ਉਸਤਾਦ ਉਹਨਾਂ ਨੂੰ ਭਾਓ ਹਰ ਜਗ੍ਹਾ, ਅਸੈਂਬਲੀ 'ਚ ਭਾਓ ਉਹਨਾਂ ਨੂੰ, ਉਹਨਾਂ ਨੂੰ ਕ੍ਰਿਕਟ ਟੀਮ 'ਚ ਰੱਖੋ, ਉਹਨਾਂ ਨੂੰ ਹਰ ਜਗ੍ਹਾ ਤੇ ਰੱਖੋ। ਉਹਨਾਂ ਨੂੰ ਕਹੋ ਭਾਈ ਇੱਕ ਐਸੇ ਜਾਨਦਾਰ, ਜੀ ਜੀ ਮੈਂ ਕਹਿੰਦਾ ਤੇਰਾ ਤੂੰ ਗੋਟ ਨਾ ਛਡਾ ਸਕੇ ਉਹਦੇ ਕੋਲ। ਮੈਂ ਕਿਹਾ ਛੱਡ ਕੇ ਏਦਾਂ ਹੀ ਆ। ਗੁੱਜਰ ਭਾਵੇਂ ਤੂੰ ਗੁੱਜਰ ਛੱਡ ਕੇ ਤੂੰ ਜੋ ਮਰਜ਼ੀ ਹੋਵੇ,
ਤੇਰਾ ਗੁੱਟ ਫੜ ਲਵੇ ਤਾਂ ਗੁੱਟ ਨਾ ਛਡਾ ਸਕੇ। ਖਵਾਜਾ ਸਰਾਵਣ ਕਬੱਡੀ ਖੜਾ, ਮੈਂ ਧੌਣਾ ਮਾਰ ਮਾਰ ਕੇ ਲੁਕੀ ਪਵਾ ਦੇ। ਯਾਰ ਪੂਰਾ ਯਾਰ ਕੋਈ ਫਰਕ ਨਹੀਂ ਗਾ ਯਾਰ, ਉਹ ਪੂਰੇ ਇਨਸਾਨ ਆ ਯਾਰ। ਜੇ ਕੁੜੀਆਂ ਖੇਡ ਸਕਦੀਆਂ, ਕੁੜੀਆਂ ਮੋਟਰਸਾਈਕਲਾਂ ਚਲਾ ਸਕਦੀਆਂ, ਕੁੜੀਆਂ ਕਬੱਡੀ, ਕੁੜੀਆਂ ਰੈਸਲਿੰਗ, ਕੁੜੀਆਂ ਚਿੜੀ ਛਿੱਕੇ, ਕੁੜੀਆਂ ਕ੍ਰਿਕਟ, ਤੇ ਯਾਰ ਉਹ ਕੀ ਉਹਨਾਂ ਨੂੰ ਕਿਉਂ ਡੀਗ੍ਰੇਡ? ਉਹੀ ਗੱਲ ਡੀਗ੍ਰੇਡ ਕੀਤਾ, ਇੱਕ ਸਕ੍ਰਿਪਟ ਬਣਾ ਕੇ ਨਾ ਤੇ ਮੁਆਸ਼ਰੇ ਨੇ ਡੀਗ੍ਰੇਡ ਕਰਤੀਆਂ ਬਹੁਤ ਸਾਰੀਆਂ ਚੀਜ਼ਾਂ। ਬਿਲਕੁਲ ਇਹਨਾਂ ਨੂੰ ਹਕੂਕ ਮਿਲਣੇ ਚਾਹੀਦੇ ਆ। ਸਾਡੇ ਲਈ ਤਾਂ ਭਾਈ ਪਰੀਆਂ ਚਿੜੀਆਂ ਵਾ ਖਵਾਜਾ ਸਰਾ। ਲਿਆ ਉਹਨੂੰ। ਉਹਦੇ ਨਾਲ ਸਾਜੀ ਇੱਕ ਹੈਗਾ ਵਾ ਆਪਣਾ ਖਵਾਜਾ ਸਰਾ ਆਬਸ਼ਾਰ, ਉਹ ਉਸਤਾਦ ਜੀ ਸਾਈਕਲ ਕਿਹੜਾ ਨਾਮ? ਆਬਸ਼ਾਰ। ਹਾਂਜੀ ਸਾਜ ਜੀ, ਉਹ ਸਾਈਕਲਾਂ ਦਾ ਕੰਮ ਕਰਦਾ ਰਿਹਾ ਪਹਿਲੇ। ਹੱਥ ਖੈਰ ਉਹਦੇ ਭਾਣਾ ਮੇਰੇ ਉਹਦੇ ਹੱਥ ਐ ਹਜੇ ਵੀ ਛਾਲੇ ਪਏ ਆ ਕੰਮ ਕਰਦੇ। ਯਾਰ ਮੈਂ ਕਹਿੰਦਾ ਚਾਰੇ ਹੀ ਹੋਣ, ਤੁਸੀਂ ਚਾਰੇ ਨਾ ਉਹ ਠੀਕ ਹੈ ਚਾਰ ਸਾਜ ਬੱਚੇ ਜੀ, ਇੱਕ ਹੈਗੀ ਆ ਕਮਲ, ਇੱਕ ਆਬਸ਼ਾਰ, ਇੱਕ ਧਨਕ ਤੇ ਇੱਕ ਨੌਸ਼ੀ। ਬਾਦਸ਼ਾਹ ਲੇਕਿਨ ਮੈਂ ਸਹੀ ਨਾਵਾਂ ਤੋਂ ਪਾਉਣਾ ਉਹਨਾਂ ਨੂੰ। ਸਹੀ ਨਾਮ ਹੈ, ਇੱਕ ਦਾ ਨਾਮ ਮੈਰਿਜ ਮਾਮਜਦ ਆ, ਮੈਂ ਰਮਜਦ ਨੋਸ਼ੀ ਦਾ ਨੌਸ਼ੀ ਦਾ ਲੈ ਵੀ ਜਿਹੜਾ ਮੈਂ ਰਮਜਦ ਨਾ ਉਹ ਤਾਂ ਗਿਆ। ਹਾਂਜੀ, ਇੱਕ ਦਾ ਨਾਮ ਅਸਲਮ ਆ ਸਾਥੀ, ਠੀਕ ਇੱਕ ਹੈ। ਦਾ ਨਾਮ ਸ਼ਹੀਦਾ ਘਵਾੜਾ ਵਾ। ਤੇ ਉਹਦਾ ਪੁੱਟਾ ਨਾ ਕੀ ਹੈ? ਉਹਦਾ ਪੁੱਟਾਂ ਨਾਲ ਘਵਾੜਾ ਹੀ ਆ ਸਾਥੀ, ਉਹ ਆਬਸ਼ਾਰ। ਪੁੱਛ ਤੁਸੀਂ ਆਪ ਪੁੱਛ ਲਿਓ। ਠੀਕ ਹੈ, ਹਾਂ, ਇੱਕ ਦਾ ਨਾਮ ਧਨਕ ਆ, ਬਸ ਠੀਕ। ਉਹ ਰਾਜੂ ਆ, ਰਾਜੂ ਰਕੜ ਕਹਿੰਦੇ ਨੇ ਉਹਨੂੰ, ਛੱਕੇ ਉਹ ਮਾਰਦਾ ਕ੍ਰਿਕਟ ਖੇਡਦਾ। ਓਹੋ ਹਾਂਜੀ। ਲਓ ਹਾਂ ਦੱਸੋ। ਟੈਲੈਂਟ ਸੀਗਾ, ਟੈਲੈਂਟ। ਯਾਰ ਕ੍ਰਿਕਟ ਟੀਮ ਦੇ ਵਿੱਚ, ਫੁੱਟਬਾਲ ਟੀਮ 'ਚ, ਬੈਡਮਿੰਟਨ ਦੇ ਵਿੱਚ ਜਾਂ ਕਿਸੇ ਵਿੱਚ ਅਗਰ ਇੱਕ ਖਵਾਜਾ ਸਰਾ ਸ਼ੀਮੇਲ ਇਸ ਕਾਬਲ ਹੈਗਾ ਉਹਦੀ ਗੇਮ 'ਚ, ਉਹਨੂੰ ਕਿਉਂ ਨਹੀਂ ਰੱਖਿਆ ਜਾਂਦਾ? ਹਾਏ ਉਸਤਾਦ ਜੀ ਦੁਨੀਆ ਦੀ ਕਿਸੇ ਖਿਡਾਰੀ ਟੀਮ 'ਚ ਨਹੀਂ ਹੈਗੇ ਖਵਾਜਾ ਸਰਾ? ਹੈਗਾ ਸੀ। ਹੋਣਗੇ ਨਹੀਂ ਅਬ ਤੁਹਾਡੀ ਟੀਮ ਚ ਦੋ ਤਿੰਨ ਓਏ ਅਸੀਂ ਦੂਜੇ ਖਵਾਜਾ ਸਰਾ ਜਿਹੜਾ ਕਹਿੰਦਾ ਖਵਾਜਾ ਸਾਹਿਬ ਹੁਣ ਦੱਸ ਗੱਲ ਕੋਈ ਨਹੀਂ, ਇਹ ਤਾਂ ਹਕੀਕਤ ਤੋਂ ਪਰਤਾ ਚੁੱਕਿਆ ਹੈ। ਸਾਊਥ ਅਫਰੀਕਾ ਦੇ ਅੰਡਰ-19 ਟੀਮ 'ਚ ਨੌਟ ਜੇ ਮੁੰਡਾ ਸੀ ਸਾਜੀ, ਉਹ ਦੇਖੋ ਜੀ। ਹਕੀਕਤ ਤੋਂ ਪਰਦਾ ਚੁੱਕਣ ਵਰਗਲ ਨਹੀਂ ਹੁੰਦਾ। ਨਹੀਂ ਉਸਤਾਦ ਜੀ, ਇਹ ਤਾਂ ਉਹਨੇ ਹਕੂਕ ਜ਼ਾਹਰ ਕੀਤੇ ਆ ਨਾ। ਉਹ ਨਾਲੇ ਇਹਨੇ ਤੁਹਾਨੂੰ ਇੱਕ ਵਰਗਰ ਗੱਲ ਕਰਤੀ ਹੈ ਉਸਤਾਦ ਜੀ, ਨਾਂਗੀ ਵਿੱਚ। ਨਹੀਂ ਸੁਣੀ? ਤੁਸੀਂ ਕਿਹਾ ਕਿ ਮੈਂ ਕਹਿੰਦਾ ਵਾ ਚਾਰੇ ਉਹ ਹੋਣੇ ਚਾਹੀਦੇ, ਤੁਸੀਂ ਨਹੀਂ ਹੋਣੇ ਚਾਹੀਦੇ। ਹਲਕਾ ਜਿਹਾ ਤੁਮ ਕਰਕੇ ਤੜਾ ਵੀ ਕੁਛ ਐਸੀ। ਹਾਂਜੀ ਤੜਪ ਹੀ ਕੁਛ ਹਾਂਜੀ, ਐਸੀ। ਕਿਹਾ ਉਹਨੇ। ਯਾਰ ਉਹਦੇ ਕਹਿਣ ਦਾ ਮਤਲਬ ਹੈ ਖਵਾਜਾ ਸਰਾਵਾਂ ਦੇ ਹਕੂਕ ਲਈ ਥੋੜੀ ਤੜਪ ਆ। ਤੁਸੀਂ ਉਹਨਾਂ ਨੂੰ ਹਕੂਕ ਦੇਣਾ ਚਾਹੁੰਦੇ ਆ ਨਾ, ਤੁਸੀਂ ਉਹਨਾਂ ਵਾਸਤੇ ਕੁਝ ਸੋਚਦੇ ਆ। ਹੁਣ ਮੈਂ ਕਿੰਨੀਆਂ ਕਵਰ ਕਰਾਂਗਾ। ਤਾਂ ਜੋ ਉਹਦਾ ਗੁਰੂ ਵੀ ਨੇ ਵਾਰਾਣੀ। ਗੁਰੂ ਪਹਿਲੇ ਬਦਲੋ, ਇੱਥੇ ਲਿਆ। ਹੋਸਟ ਲਓ ਜੀ, ਓਕੇ ਗੁਰੂ ਸਾਹਿਬ ਜੀ। ਲਿਆ ਯਾਰ ਉਹਨਾਂ ਦੇ ਨਾਲ ਮੈਂ ਉਹਨਾਂ ਦੀਆਂ ਦਿਲ ਦੀਆਂ ਗੱਲਾਂ ਸੁਣਾ ਯਾਰ, ਉਹਨਾਂ ਨੂੰ ਪਤਾ ਕਿੰਨੇ ਦੁੱਖ ਹੋਣੇ ਆ। ਹਾਏ ਹਾਏ। ਸਾਜੀ ਨੋਸ਼ੀ ਤੁਹਾਨੂੰ ਲਾਈਕ ਕਰਦੀ ਆ, ਉਹਨੂੰ ਕਰਦੇ ਤੁਸੀਂ ਵੀ ਹੋ। ਨਹੀਂ ਉਹ ਜਿਹੜੀ ਤੂੰ ਵੀਡੀਓ ਚ ਆਉਂਦੀ ਹੈ ਯਾਰ, ਉਹ ਬਹੁਤ ਉਹਦੇ ਚ ਅਟਰੈਕਸ਼ਨ ਬਹੁਤ ਕਸ਼ਿਸ਼ ਆ ਉਹਦੇ ਚ। ਮੈਂ ਰਮਜਦ ਮੈਂ ਰਮਜਨ, ਹਾਂ ਸਾਡਾ ਵੀਰ ਹੈ ਯਾਰ, ਇਹ ਚ ਕਿਹੜੀ ਗੱਲ? ਲੇਕਿਨ ਹੁਣ ਸੀਜ਼ਨ ਬਾਅਦਾ ਫਾਲਸਾ ਲਾਉਂਦੇ ਨੇ, ਰੇੜੀ ਛੱਡ ਕੇ ਨਹੀਂ ਆਉਣਾ। ਕੁਛ ਨਹੀਂ, ਪਹਿਲੇ ਵੀ ਆ ਜਾਊਗਾ। ਆਪ ਸ਼ਰਮੋ ਨੇ ਕਹਿੰਦੇ ਇਹ ਨਹਿਰ ਜੀ ਇਧਰੋਂ ਵੀ ਵੀਰ ਫੜੋ ਆ ਗਈ। ਇਹ ਨਹਿਰ ਜੀ ਇੱਧਰ ਵੀ ਆ ਜਾਓ, ਅੱਲਾ ਗੱਲ ਕਰੇ ਨਹਿਰ ਨਹੀਂ ਲਿਆ ਯਾਰ, ਕਾਲੂ ਲਿਆ ਯਾਰ। ਲਿਆ ਯਾਰ। ਫੇਮ ਦੇ ਚੱਕਰਾਂ ਛੋਟੇ ਕਾਲੂ ਨੂੰ ਨਾ ਤਿਆਰ ਕਰ ਰਹੇ। ਔਰ ਕੱਲ ਮੈਨੂੰ ਉਹ ਨਹੀਂ ਉਹ ਛੋਟੇ ਕਰ ਮਸ਼ਹੂਰ ਹੋਣ ਦੇ ਚੱਕਰ। ਓਏ ਮਾਫੀ ਦੇ ਦੇ, ਉਹ ਲੱਗਦਾ ਉਹ ਪਤਾ ਯਾਰ ਕੰਮ ਆਇਆ ਦੱਸ ਦੇ। ਉਹ ਕੱਲ ਮੈਨੂੰ ਦੁਪਹਿਰੇ ਕੱਲ ਦੁਪਹਿਰੇ ਕਹਿੰਦੇ ਮੈਨੂੰ ਦਰਿਆ ਨਾਨ ਖਵਾ ਦੇ, ਮੈਂ ਨਾਨ ਖਵਾਇਆ ਉਹਨੂੰ। ਕਿੰਨੂੰ ਨੋਸ਼ੀ ਨੂੰ? ਹਾਂ, ਉਹਨੇ ਨਾਨ ਖਾਦਾ, ਦੁਆਵਾਂ ਦਿੱਤੀਆਂ, ਉਹਨੇ ਰੱਬ ਤੈਨੂੰ ਖੁਸ਼ ਰੱਖੇ ਸਾਜੀ। ਸਾਜੀ ਕੀ ਡੀਗ੍ਰੇਡ ਕੀਤਾ ਯਾਰ ਬਹੁਤ ਸਾਰੀ ਸਾਡੀ ਕੌਮ ਨੇ ਚੀਜ਼ਾਂ ਨੂੰ। ਜਿੰਨੀ ਇਹ ਕੌਮ ਪੋਲਾਈਟ, ਨਰਮ ਔਰ ਮੁਲਾਇਮ ਹੈ ਨਾ ਉਸਤਾਦ ਜੀ। ਹਾਂਜੀ ਆਇਆ ਹੁਣ ਕੀ ਸੀ? ਉਹਦਾ ਮਤਲਬ ਆ ਕਿ ਉਸਤਾਦ ਲਾਈਟ ਨਰਮ ਮੁਲਾਇਮ, ਫਿਰ ਅਖਲਾਕੀ ਤੌਰ ਤੇ ਫਿਜ਼ੀਕਲੀ ਉਹ ਇਹ ਲਫ਼ਜ਼ ਹੀ ਨਹੀਂ ਹੁੰਦੇ ਉਹਦੇ ਤੇ। ਸਾਜੀ ਇਹਨਾਂ ਦੇ اخلاق ਬੜੇ ਅੱਛੇ ਹੁੰਦੇ ਨੇ, ਆਦਤ ਦੇ ਬਹੁਤ ਅੱਛੇ ਹੁੰਦੇ ਹਾਂਜੀ, ਉਹੀ ਮੈਂ ਕਹਿਣਾ ਚਾਹ ਇਹਨਾਂ ਦੇ ਦਿਲ 'ਚ ਦਿਲ ਬਹੁਤ ਨਰਮ ਆ। ਪੋਲਾਈਟ, ਮੁਲਾਇਮ, ਨਰਮ। ਮੁਲਾਇਮ ਜਿਹੜਾ ਲਫ਼ਜ਼ ਹੈ ਤੁਸੀਂ ਕਿਉਂ ਯੂਜ਼ ਕਰਦੇ? ਉਸਤਾਦ ਜੀ ਹੁਣ ਹੱਥ ਮੁਲਾਇਮ ਚ ਤਾਂ ਨਹੀਂ ਨਾ ਹੁੰਦੇ। ਤੁਸੀਂ ਖਵਾਜਾ ਸਰਾ ਦੇ ਹੱਥਾਂ 'ਚ ਹੱਥ ਪਾਉਣਾ ਤੁਹਾਨੂੰ ਲੱਗਦਾ। ਹਾਂਜੀ ਮੁਲਾਇਮ 'ਚ ਹੁੰਦੇ ਨੇ। ਆਹੋ ਮੁਲਾਇਮ 'ਚ ਇਹੀ ਕੁਝ ਹੁੰਦਾ, ਮੁਲਾਇਮ। ਯਾਰ ਮੈਂ ਕੋਈ ਗੱਲ ਗਲਤ ਕਰ ਬੈਠਾ। ਹਾਂਜੀ ਬਿਲਕੁਲ ਤੇਰੀ ਗੱਲ ਸਹੀ ਉਸਤਾਦ ਜੀ। ਮੁਲਾਇਮ ਦਾ ਮਤਲਬ ਆ ਕਿ ਦਿਲੋਂ ਤੁਹਾਡੇ ਨਾਲੋਂ ਮੁਹੱਬਤ ਕਰੇਗਾ, ਇਹ ਜੋ ਬਾਤ ਮੇਰੇ ਕਰੇਗਾ, ਦੋਸਤ। ਬੇਵਫਾਈ ਨਹੀਂ ਇਹ ਕਰੇਗਾ। ਕਿਹੜਾ ਵਾ ਯਾਰ? ਦਿਲ ਦਾ ਮੁਲਾਇਮ ਕਿਹਾ ਮਿੱਠੇ ਨੇ। ਓਏ ਨਹੀਂ, ਉਹ ਨਹੀਂ, ਬੇਵਫਾਈ ਵਾਲਾ ਚੱਕਰ ਨਹੀਂ। ਬੜੇ ਬੜੇ ਬੰਦਿਆਂ ਨੇ ਵਿਚਾਰਿਆਂ ਨੇ ਖੁਦਕੁਸ਼ੀਆਂ ਕਰ ਲਈਆਂ ਨਾ ਖਵਾਜਾ ਸਰਾ ਦੇ ਪਿੱਛੇ, ਹੋਰ ਕਿਤੋਂ ਫੜ ਕੇ ਉਹਨੂੰ। ਦਈਆਂ ਉਸਤਾਦ ਸਾਜੀ। ਜੀ ਹਰ ਜਗ੍ਹਾ ਨਿਜ਼ਾਮ ਆ। ਮੈਂ ਦੇਖਿਆ ਖਵਾਜਾ ਸਰ ਦਾ ਪਿਆਰ ਕੋਈ ਨਹੀਂ ਦਿੰਦਾ। ਵਫਾ ਕਿਸੇ ਨਸਲ ਦੇ ਵਿੱਚ ਨਹੀਂ, ਵਫਾ ਕਿ ਹੁੰਦੀ ਆ ਬਸ, ਵਫਾ ਦਾ ਵੀ ਹਿਸਾਬ ਹੈ। ਯਾਰ ਸਿਰਫ ਇਹੀ ਪਿਆਰ ਨਹੀਂ ਹੁੰਦਾ ਸਾਜੀ, ਕਿਸੇ ਦੇ ਕੰਮ ਆਉਣਾ। ਉਹਨੇ ਮੈਨੂੰ ਕਈ ਵਾਰੀ ਲੋਡ ਕਰਵਾਇਆ, ਕੋਈ ਬਾਤ ਕਰਨੀ ਸੀ, ਪੈਸੇ ਹੁੰਦੇ। ਮੇਰਾ ਬਹੁਤ ਅੱਛਾ ਦੋਸਤ ਨੂੰ ਤੇਰਾ ਕੁਲੀਗ ਹੈ ਨਾ ਉਹ ਤਾਂ। ਤੁਹਾਡੇ ਕਾਲੂ ਜੀ ਹੁਣੀ ਆਇਆ 500 ਦਾ ਲੋਡ, 1000 ਦਾ ਲੋਡ। ਇਹ ਕੰਮ ਹੁੰਦੇ, ਕਿਸੇ ਦੇ ਕੰਮ ਹੋਣਾ ਨਹੀਂ ਉਸਤਾਦ ਜੀ, ਹੁੰਦਾ। ਇਹਨੇ ਵੀ- ਡੀ ਗ੍ਰੇਡ ਨਹੀਂ ਹੁੰਦਾ 24 ਘੰਟੇ ਬੰਦਾ। ਇਹਨੇ ਵੀ ਜਾ ਕੇ ਸਾਜੀ ਆਪਣਾ ਕਰਜ਼ਾ ਇਦਾਂ ਹੀ ਲਾਇਆ, ਨਾਲ ਚਿਮਟਾ ਵਜਾਉਂਦਾ ਰਿਹਾ ਉਹਨਾਂ ਨੇ।
ਸੋਸ਼ਲ ਮੀਡੀਆ ਤੇ ਕਿਉਂ ਨਹੀਂ ਕੋਈ ਚੈਨਲ ਹੈਗਾ ਕਿਸੇ ਖਵਾਜਾ ਸਰਾ ਦਾ? ਹੈਗਾ ਹੈ ਨੇ? ਜੀ ਛਾਏ ਨੇ अस्सलाम वालेकुम माइयो कितों मशहूर है ਬਿਸਮਿਲ੍ਲਾ ਕਰਾਂ ਉਸਤਾਦ ਜੀ ਠੀਕ ਆ। ਹੁਣ ਤੇ ਤੁਸੀਂ ਇਹਨਾਂ ਦਾ ਖਾਜਾ ਸਰਾ ਤੋਂ ਇਲਾਵਾ ਨਾਮ ਲਵੋ ਤੇ ਤੁਹਾਨੂੰ ਸਟ੍ਰਾਈਕ ਆਂਦੀ। ਸਟ੍ਰਾਈਕ ਹੋ ਗਈ ਲਾਈਵ ਹੈ ਨਾ ਇਹਦੀ ਤਾਂ। ਹਾਂ ਸ਼ੀਮੇਲ ਕਹੋ ਇਹਨਾਂ ਨੂੰ। ਸ਼ੀਮੇਲ ਟ੍ਰਾਂਸਜੈਂਡਰ ਸ਼ੀਮੇਲ ਖਾਜਾ ਸਰਾ। ਸਾਜੀ ਹੁਣ ਜਿਹੜਾ ਆਬਸ਼ਾਰ ਉਹ ਟਾਈਮ ਤੱਕ ਉੱਥੇ ਦੱਸੇਗਾ ਓਏ ਆਪ ਸ਼ਾਰ ਕਿਹੜੀ ਅਬਦੁੱਲਾ ਬੋਲ ਰਹਾ ਹੋ? ਉਹ ਯਾਰ ਦਾ ਨਾਮ ਆ ਉਹਦਾ ਨਾਂ ਆਬਸ਼ਾਰ ਆ। ਹਾਂਜੀ ਸਾਜੀ ਉਹ ਬੰਦੂਕ ਖੋਲ ਕੇ ਫਿੱਟ ਕਰ ਲੈਂਦਾ ਸਾਰੀ ਤੇ ਯਾਰ ਇਹਦੇ ਚ ਹੈਰਾਨਗੀ ਲਈ ਕਿਹੜੀ ਗੱਲ? ਉਹ ਇਨਸਾਨ ਆ ਫਿਰ ਯਾਰ, ਉਹ ਕੰਮ ਕਰੇ ਸਾਜੀ ਦੁਕਾਨ ਪਾ ਦੇਵੇ ਆਪਣਾ ਮੁਆਸ਼ਰਾ ਨਹੀਂ ਕਰਨ ਦਿੰਦਾ ਯਾਰ। ਜਿੱਥੇ ਕੰਮ ਜਾਂਦੇ ਲੋਕੀ ਤਾਨੇ ਮੈਨੇ ਮਾਰਦੇ ਆ। ਉਸਤਾਦ ਜੀ ਅਸੀਂ ਮਾਸ਼ਰ ਤੋਂ ਬਾਹਰ ਪਾ ਲੈਣੇ ਦੁਕਾਨ ਪਰੇ ਕਿਤੇ ਲੈ ਲਵੇ, ਮੁਆਸ਼ਰੇ ਤੋਂ ਬਾਹਰ ਹਾਲੇ ਉਹ ਬਾਤ ਹੀ ਨਹੀਂ ਹੋਇਆ, ਗਾਹਕ ਹੀ ਨਹੀਂ ਹੁੰਦਾ। ਚੱਲਣੀ ਲੇਕਿਨ ਜਗ੍ਹਾ ਲੈ ਕੇ ਛੱਡ ਦੇਵੇ। ਇੱਕ ਜਿਹੜਾ ਚਾਹਤਾ ਸਾਜੀ ਉਹ ਸਿੰਗਰ ਆ ਆਇਆ ਹਾਲ ਹੈ ਉਹ ਤੂੰ ਅੱਛਾ ਇਹਨਾਂ ਦੀ ਆਵਾਜ਼ ਕਿੱਦਾਂ ਦੀ ਹੁੰਦੀ ਹੈ? ਭਾਈਆਂ ਲਈ ਜਾਂ ਔਰਤਾਂ ਲਈ? ਭਾਈਆਂ ਨਾ ਪਾਈਆਂ ਦੀ ਨਾ ਹੁੰਦਾ ਹਾਏ ਦਰਮਿਆਨ ਟਾਈਪ। ਦਰਮਿਆਨ ਨਹੀਂ ਉਹ ਜਾਣ ਕੇ ਵੀ ਕਈ ਬਣਾ ਲੈਂਦੇ ਨਾ। ਅਸਲ ਇਹਨਾਂ ਦੀ ਆਵਾਜ਼ ਕਿੱਦਾਂ ਦੀ ਹੈ? ਅਸਲ- ਮਤਲਬ ਨਾਰਮਲ ਬੈਠੇ ਬੰਦੇ ਪਾਈਆਂ ਦੀ ਕੈਸੇ ਹੋ ਆਪ? ਹਾਂਜੀ ਇੰਜ ਦੀ ਇਹ ਕੁੜੀਆਂ ਰਹੀ ਹੈ। ਸਮ ਟਾਈਮ ਹੁੰਦੀ ਕਈਆਂ ਦੀ, ਬਾਕੀ ਉਹ ਪਾਈਆਂ ਦੀ ਹੁੰਦੀ ਸਾਜੀ ਸਾਜੀ ਮੈਂ ਤਾਂ ਦੱਸਦਾ ਜਦੋਂ ਇਹਨਾਂ ਨੂੰ ਫੋਨ ਕਰਨਾ ਨਾ ਭਾਵੇਂ ਖਵਾਜਾ ਸਰਾ 90 ਸਾਲ ਦਾ ਵਾ 30 ਸਾਲ ਦਾ ਵਾ 15 ਸਾਲ ਦਾ ਵਾ ਫੋਨ ਜਸ ਕਰਦੇ ਆ ਸਾਰੇ ਹੈਲੋ ਐ ਇਹਨਾਂ ਦਾ ਹਾਂ ਫੋਨ ਤੇ ਕੁੜੀਆਂ ਲਾਓ। ਤੇ ਲੇਕਿਨ ਜਦੋਂ ਖਵਾਜਾ ਸਰਾ ਦੀ ਲੜਾਈ ਹੋਈ ਫਿਰ ਬੋਲਦੇ ਵੇ ਮੰਨਿਆ ਵੇ ਕਿਤੇ ਟਿਕਿਆ ਓਏ ਬਹੁਤ ਬਹੁਤ ਭਾੜੇ ਮੁੱਕੇ ਪੇਲਦੇ ਲੈਗਾ ਛੱਡ ਗੱਲਾਂ ਦੇ ਖਵਾਜਾ ਸਰਾ ਮੈਂ ਦੇਖਿਆ ਮਹਿੰਦੀ ਦੇ ਵਿੱਚ ਸੱਚੀ ਉੱਤੋਂ ਦੇ ਲੈਗਾ ਪਾਇਆ ਤੇ ਥੋੜਾ ਗੁਹਾਟੀ ਚੱਪਲ ਪਾਈ ਹੋਈ ਤੇ ਬੰਦਰ ਖੋਲ ਕੇ ਜਿਹੜਾ ਉਹਨੇ ਮੇਰੇ ਯਾਰ ਨੇ ਡਾਂਸ ਕੀਤਾ ਫਿਰ ਤਾਂ ਮੋਟੇ ਤੇ ਵਾਲੀ ਚੱਪਲ ਸੀਗੀ ਐਂ ਤੇ ਲੜਾਈ ਹੋਈ ਉਹਨੇ ਉਹੀ ਛੱਡ ਗਈਆਂ ਮਾਰੀਆਂ ਲਾਣੇ ਤੇ ਤੜਾਇਆ ਤੇ ਹਾੜੇ ਤੇ ਹਾਂ ਭਾਜਨ ਮੈਂ ਉਹਨਾਂ ਨੂੰ ਇੱਜ਼ਤ ਦਿਆਂਗਾ, ਗਰਾਊਂਡ 'ਚ ਡਾਂਸ ਦੇਖਾਂਗੇ ਉਹਨਾਂ ਦਾ। ਹਾਂ ਐ ਤੋਂ ਵੱਡੀ ਕਿਹੜੀ ਇੱਜ਼ਤ ਯਾਰ ਪਰਦੇ 'ਚ ਨਿਚੋੜਾ ਬੜੀ ਵੱਡੀ ਗੱਲ ਆ। ਪਰਦੇ 'ਚ ਲੇਕਿਨ ਨਾਸ ਹੈ ਪਰਦੇ 'ਚ ਨਚਾਇਆ ਜਾਂਦਾ। ਅਸੀਂ ਨਹੀਂ ਨੱਚਦੇ, ਹਾਂ ਤੂੰ ਨਹੀਂ ਡਾਂਸ ਕਰਦਾ। ਕਰਦਾ ਇਹ ਨਹੀਂ ਨੱਚ, ਅਸੀਂ ਸ਼ੋਆਂ 'ਚ ਡਾਂਸ ਨਹੀਂ ਕੀਤੇ। ਤੇ ਉਹ ਮੁਦੱਸਰ ਜਿਹੜਾ ਉਹ ਕਰਦਾ ਨਹੀਂ, ਕਰਦੇ ਨਹੀਂ ਡਾਂਸ। ਆਹ ਜਿਹੜਾ ਮੁਦੱਸਰ ਐ ਕਰਕੇ ਐ ਕਰਦਾ, ਐ ਕਰਕੇ ਇਹ ਉਹਦਾ ਸਿਗਨੇਚਰ ਆ। ਐ ਕਰਦਾ ਨਹੀਂ। ਸਾਜੀ ਆਪਣੇ ਨਾਲ ਬਾਤ ਉਹ ਕੀ? ਅੱਛਾ ਉਹ ਠੀਕ ਆ। ਇੱਕ ਖਵਾਜਾ ਸਰਾ ਅਗਰ ਨੱਚ ਲਵੇ ਤੇ ਉਹ ਮੈਂ ਕਹਤਾ ਵੀ ਗਰਾਊਂਡ 'ਚ ਉਹਨਾਂ ਦਾ ਡਾਂਸ ਦੇਖਾਂਗੇ, ਅਸੀਂ ਵੀ ਨਾਲ ਡਾਂਸ ਕਰਾਂਗੇ, ਤੁਸੀਂ ਵੀ ਕਰਨਾ ਓਕੇ ਯਾਰਾਂ ਦੋਸਤਾਂ ਨੂੰ। ਇਹ 'ਚ ਉਹ ਨਾ ਕੋਈ ਵੇਖਿਆ ਜੋ ਇੱਜ਼ਤ ਕਰ। ਨਹੀਂ ਗੱਲ ਤੁਸੀਂ ਮੈਨੂੰ ਪਤਾ ਉਹਦੀ ਵੀਡੀਓ ਬਣਾ ਡਾਂਸ ਦੀ ਬਣਾ ਕੇ ਪਾ ਦੇਣਾ ਕਿ ਜ਼ਿਆਦਾ ਕਿਸੇ ਦਾ ਹੀ ਹੋਏਗੀ ਜਰਾ। ਉਸਤਾਦ ਜੀ ਹੁਣ ਤੇ ਕਹਿ ਰਹੇ ਨਾ ਉਹਨਾਂ ਦਾ ਡਾਂਸ ਦੇਖਾਂਗੇ ਅਸੀਂ ਵੀ ਕਰਾਂਗੇ। ਉਦੋਂ ਇਹਨਾਂ ਨੇ ਬੁੱਲਾ ਚ 20 ਰੁਪਏ ਫਸਾ ਕੇ ਜਾਣਾ ਉਹਨਾਂ ਨੂੰ। ਜਾਨ ਦੋ ਉਸਤਾਦ ਜੀ ਨਾ ਕਾਲੂ ਨਾ ਲਿਆਈ। ਸਾਜੀ ਆਬਸ਼ਾਰ ਡਾਂਸ ਕਰਦਾ ਇੱਕ ਗਾਣੇ ਤੇ ਮਾਰ ਡਾਲਾ ਹਰਾ ਸੂਟ ਪਾ ਕੇ ਓਏ ਮੈਂ ਕਹਿੰਦਾ ਹਾਂਜੀ ਉਹਨੇ- ਅਸੀਂ ਐਂਟਰਟੇਨਮੈਂਟ ਕਰਾਂਗੇ ਕਿ ਵੀ ਤੁਹਾਡੇ ਚੋਂ ਕਿਹੜਾ ਐਸਾ ਜਿਹਦਾ ਕੋਈ ਇੱਕ ਮੇਨ ਆਈਟਮ ਮਸ਼ਹੂਰ ਆ ਗਾਣੇ ਦਾ। ਉਹ ਕਹਾਂਗੇ ਵੀ ਭਾਜੀ ਇਹਦਾ ਨਾ ਇਹ ਫਲਾਂ ਜਿਹੜਾ ਇਹਦਾ ਗਾਣਾ ਨਾ ਉਹ ਇਹਦਾ ਬੜਾ ਫੇਮਸ ਆ। ਆਹੋ ਅਸੀਂ ਉਹ ਦੇਖਾਂਗੇ। ਕਰਾ ਲਓ ਕਿਹੜਾ ਰੋਲਾ, ਡੋਂਟ ਵਰੀ ਕੋਈ ਮਸਲਾ ਹੀ ਨਹੀਂ ਹੈ, ਮੈਂ ਤੁਹਾਡੇ ਨਾਲ ਆ। ਹਾਂ ਬਸ ਸਾਨੂੰ ਭਾਰ ਮਿਲੀ ਜਾਵੇ ਆਪਾਂ ਚੁੱਕ ਦੇਣਾ ਹਾਂ ਉਹ ਉਹ- ਤੁਹਾਨੂੰ- ਨਹੀਂ ਤੇ ਉਹਨੂੰ ਕਹਾਂਗੇ ਇਸ ਤਰ੍ਹਾਂ ਕਿ ਵੀ ਮੈਂ ਤੁਹਾਨੂੰ ਨਾ 5000 ਰੁਪਏ ਨਾਮ ਦਿਆਂਗਾ ਕਿ ਇੱਕ ਗਾਣਾ ਮੈਂ ਪਲੇ ਕਰਨਾ, ਉਹਦੇ ਤੇ ਤੁਸੀਂ ਡਾਂਸ ਕਰਨਾ। ਹਾਏ ਹਾਏ ਮਾਹੌਲ ਬਣ ਜਾਏਗਾ ਜ਼ਰਾ। ਤੈਨੂੰ ਕਿਨੇ ਕਰ ਦੇਣਾ ਸਾਜੀ ਨਹੀਂ ਗੁਲਾਬੀਆਂ ਕੇ ਨਹੀਂ ਮੈਂ ਗਾਣਾ ਹੀ ਐਸਾ ਪਲੇ ਕਰਨਾ, ਉਹਨੇ ਸੋਚਣਾ ਮੈਂ ਹੁਣ ਕਿਦੋਂ ਇੱਕ ਹੱਥ ਇੱਥੇ ਰੱਖਾਂ, ਦੂਜਾ ਮੈਂ ਕਿਦੋਂ ਇੱਧਰ ਨੂੰ ਲੈ ਕੇ ਆਵਾਂ। ਕਰ ਦੇਣਾ ਵਾ। ਦੇਖੀ ਕਰਦਾ ਸਾਜੀ ਤੁਸੀਂ ਹੈਂ? ਜਿੰਨੀਆਂ ਮੰਗਣਾ 5000 ਦੇ ਕੇ ਸਾਡੇ ਚੁੱਕ ਕਰ ਸਾਜੀ ਤੁਹਾਨੂੰ ਕਹਿਣਾ ਤੇ ਵੈਂਡਮ ਕਰਦਾ ਘੁੰਮ ਕੇ ਇੰਨਾ ਕੋ ਚੌੜ ਕੇ ਡਿੱਗਦਾ ਥੱਲੇ ਓਏ 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 ਆਖਰਲਾ ਸਟੈਪ ਮੈਂ ਬੜੀ ਬੜੀ ਡਿੱਗਿਆ ਓਏ ਓਏ ਉਹ ਜਿਮਨਾਸਟਿਕ ਤੋਂ ਛੱਡ ਕੇ ਆਏ ਖਵਾਜਾ ਸਰਾਈ ਵਾਲ। ਓਏ ਉਹਨੇ ਇਸ ਸਾਜੀ ਸਟੈਪ ਦੇ ਸਲੋਮੋ ਬਣਾਇਆ ਟਿਕਟੋਕ ਤੇ ਮਿਲੀਅਨ ਵਿਊ ਪਿਆ ਬੁਲਾ ਯਾਰ ਸਵੇਰੇ ਲੈ ਕੇ ਆ। ਇਹਦੇ ਆਏ ਲੋਕ ਉਸਤਾਦ ਜੀ ਤੁਹਾਨੂੰ ਬੜਾ ਬਾਪ ਨੇ ਐਪਰੀਸ਼ੀਏਟ ਕਰਨਾ, ਹੁਣ ਕਦਮ ਪਿੱਛੇ ਨਾ ਕਰਿਓ। ਇਹ ਖਵਾਜਾ ਸਰਾਵਾਂ ਦੇ ਨਹੀਂ ਮੈਂ ਤਾਂ ਅੱਗੇ ਵੀ ਕਈ ਵਾਰੀ ਗਿਆ ਵਾ। ਆਹੋ ਇਹ 'ਚ ਕਿਹੜੀ ਗੱਲ ਆ ਯਾਰ? ਉਸਤਾਦ ਜੀ ਤੁਹਾਨੂੰ ਇੱਕ ਹੋਰ ਗੱਲ ਹੋ ਗਈ ਆ। ਤੁਸੀਂ ਕਿਹਾ ਯਾਰ ਬੁਲਾ ਯਾਰ ਚਾਰਾਂ ਨੂੰ ਤੇ ਹਲਕਾ ਜਿਹਾ ਮੇਰੇ ਲੱਗ ਗਿਆ ਕਿ ਕਿੰਨੀ ਕਾਲੀ ਪਈ ਹੈ। ਹੈ ਕਿੰਨੀ ਕਿੰਨੀ ਕਾਲੀ ਪਈ ਹੈ। ਯਾਰ ਤਾਂ ਯਾਰ ਉਹ ਕਹਿੰਦੇ ਸੁਬਾ ਬੁਲਾ। ਸੁਬਾ ਦਾ ਕੀ ਟਾਈਮ ਆ ਉਹਨਾਂ ਨੂੰ? ਸ਼ਾਮ ਨੂੰ ਸ਼ੂਟਿੰਗ ਦੇ ਟਾਈਮ ਬੁਲਾਓ ਉਸਤਾਦ ਜੀ। ਉਹ ਉਸਤਾਦ ਜੀ ਦੇ ਕਹਿਣ ਦਾ ਮਤਲਬ ਆ ਕੱਲ ਨੂੰ 7 ਇਹ ਕਹਿੰਦੇ ਕੱਲ ਦਾ ਮਤਲਬ ਆ ਸੁਬਾ ਦਾ ਨਾ ਮਤਲਬ ਸਮਝ। ਅਸੀਂ ਸਾਰੇ ਤੇ 2 ਵਜੇ ਆਨੇ ਸੁਬਾ ਨੂੰ ਉਹਨਾਂ ਨੂੰ। ਮੁੜ ਕੇ ਅਸੀਂ ਆਈਏ ਤੇ ਕਹਿਣ ਉਹ ਖਵਾਜਾ ਤਰ੍ਹਾਂ ਤੇ ਹੋ ਕੇ ਚਲੇ ਵੀ ਇੱਥੇ ਹੀ ਇਹ ਵੀ ਨਾ ਹੋ ਸਕਦਾ। ਨਹੀਂ ਇਹਨੇ ਨਾਲ ਲੈ ਕੇ ਆਉਣੇ ਨੇ ਯਾਰ ਯਾਰ। ਨਾਲ ਲੈ ਕੇ ਆਏ ਹਾਂ ਜੀ ਸਾਰੇ ਉਹਨਾਂ ਨੂੰ ਕਿਹੜਾ ਪਤਾ ਵਾ ਇੱਥੇ ਦਾ ਯਾਰ ਨੂੰ ਨਹੀਂ ਨਾਲ ਲੈ ਕੇ ਤੁਸੀਂ ਉੱਥੇ ਬਹਿਣਾ ਬਾਹਰ ਸਾਰਿਆਂ ਨੇ। ਨਹੀਂ ਇਹਨਾਂ ਨੂੰ ਤੁਸੀਂ ਡਰ ਮੈਸੇਜ ਕਰ ਦਿਓ 9 ਵਜੇ ਲੈ। ਨਹੀਂ ਤੁਸੀਂ ਲੈਦਾ ਬਹਿਣਾ, ਚਾਰੇ ਇੱਥੇ ਬੈਠੇ ਹੋਣਗੇ। ਮੈਂ ਉਹਨਾਂ ਦੇ ਨਾਲ ਇੱਕ ਯਾਦਗਾਰ ਸ਼ੋਅ ਕਰਾਂਗਾ, ਲੋਕਾਂ ਨੂੰ ਦੱਸਾਂਗਾ ਯਾਰ ਇਹਨਾਂ ਦੀ ਕੀ ਜ਼ਿੰਦਗੀ ਹੁੰਦੀ। ਤੁਹਾਡੀ ਦੱਸਤੀ ਨਾ ਮੈਂ, ਹੁਣ ਉਹਨਾਂ ਦੀ ਵੀ ਦੱਸਾਂ। ਸਹੀ ਗੱਲ ਉਸਤਾਦ ਜੀ ਮੈਂ ਹੀ ਬਹੁਤ ਨਹੀਂ ਹਾਂ ਨਹੀਂ ਉਹ ਚਾਰ ਜਣੇ ਬੈਠਣਗੇ ਤੇ ਬਸ। ਗੁਰੂ ਸਾਹਿਬ ਕਿੱਥੇ ਬੈਠਣਗੇ? ਕਿਹੜੇ ਗੁਰੂ? ਗੁਰੂ ਰਾਣੀ ਜੀ ਨਾਲ 4 ਜਣੇ ਲੈ ਕੇ ਆਉਣੇ ਤੂੰ। ਉਸਤਾਦ ਜੀ ਇਹਨਾਂ ਦਾ ਜਨਕ ਰਹਿਣ ਦੇ ਨਾਮ ਤੇ ਨਗਰ ਨਹੀਂ ਗੁਰੂ ਵੀ ਲਿਆਦਾ, ਗੁਰੂ ਵੀ ਲਿਆ, ਤੁਸੀਂ ਵੀ ਉੱਥੇ ਬਹਿਓ, ਗੁਰੂ ਆਪ ਕਰਨਗੇ। ਯਾਰ ਦੋ ਤੁਸੀਂ ਛੋਟਾ ਵੱਡਾ ਕਾਲੂ ਤੇ 2 ਦਨਕ ਤੇ ਆਪਸ਼ਾ ਕਲੀਅਰ।
ਹਾਏ ਹਾਏ ਸਾਡੀ ਤੁਸੀਂ ਗੁਟਕਾ ਲਿਆ ਵਾ ਗੁਟਕਾ ਉਸੇ 2 ਆਪਸ਼ਾਰਾਂ ਲੈ ਠੀਕ ਹੋ ਗਿਆ ਤੇ ਇੱਕ ਨਦੀ ਲੈ ਹੈ ਇੱਕ ਨਦੀ ਲੈ ਆਹੋ ਇੱਕ ਨਾਲ ਆਬਸ਼ਾਰ ਰਾਇਤਾ ਸਲਾਦ ਲੈ ਥੋੜਾ ਜਿਹਾ ਇੱਕ ਆਬਸ਼ਾਰ ਇੱਕ ਚਾਹ ਤੇ ਇੱਕ ਨੋਸ਼ੀ ਤੇ ਇੱਕ ਰਘੂ ਰਘੂ ਅਬੇ ਕੀ ਆਰਡੀਐਕਸ ਮੰਗਵਾਏ ਤਾਜੀ ਰਘੂ ਭਾਵੇਂ ਮਰਦੇ ਕੋਈ 50 ਤੋਂ ਤਾਂ ਜੀ 50 ਤੋਂ ਉਹ ਦਾ ਡੇਂਜਰਸ ਗਾਣੇ ਕਰਦਾ ਵਾ ਕੌਣ ਰਘੂ ਹਾਂਜੀ ਡੇਂਜਰਸ ਉਹ ਚੀਕਾਂ ਵਾਲੇ ਖਲਨਾਇਕ ਤੇ ਖਲਨਾਇਕ ਟੂਬ ਵੀ ਖਾਂਦਾ ਉਹ ਨੱਚਦਾ ਨੱਚਦਾ ਹਾਂ ਲੈ ਲੈ ਲਾ ਖਮੀਰੀ ਟੂਪ ਹੁੰਦੀ ਵਿਖਾਈ ਜਾਂਦਾ ਬੜਾ ਸਿੱਧਾ ਹੋ ਕੇ ਬੈ ਤੇਰਾ ਲੇਕਿਨ ਉਸਤਾਦ ਜੀ ਮੈਂ ਕਹਿੰਦਾ ਕਿ ਨਾ ਐਸ ਐਕਸਪੀਰੀਅੰਸ ਚ ਪਵੋ ਓਏ ਹੋਣ ਦੇ ਓਏ ਯਾਰ ਦਾਨਿਸ਼ ਅਸੀਂ ਪੋਜ਼ਿਟਿਵ ਇੱਕ ਚੀਜ਼ ਉਹਨਾਂ ਦਾ ਵੀ ਲੋਕਾਂ ਨੂੰ ਪਤਾ ਲੱਗੇ ਯਾਰ ਉਹਨਾਂ ਦੀ ਕੀ ਲਾਈਫ ਆ ਉਹਨਾਂ ਨੂੰ ਕਿਉਂ ਇੰਨਾ ਡੀਗ੍ਰੇਡ ਕੀਤਾ ਗਿਆ ਕਿਉਂ ਉਹਨਾਂ ਨੂੰ ਇੰਨਾ ਜ਼ਲੀਲ ਕੀਤਾ ਜਾਂਦਾ ਲਫ਼ਜ਼ਾਂ ਦੇ ਵਿੱਚ ਯਾਰ ਹਾਏ ਉਹ ਹਾਏ ਇਨਸਾਨ ਨੇ ਯਾਰ ਉਹ ਵੀ ਵਿਚਾਰੇ ਉਹਨਾਂ ਦੇ ਹਕੂਕ ਲਈ ਆਵਾਜ਼ ਮੈਂ ਉਠਾਣੀ ਉਸਤਾਦ ਜੀ ਇੱਕ ਗੱਲੋਂ ਤੁਸੀਂ ਇਕੱਲੀ ਆਵਾਜ਼ ਨਹੀਂ ਨਾ ਉਠਾਉਣੀ ਤੁਸੀਂ ਨਾਲ ਹਕੂਕਾਂ ਲਈ ਲੜ ਪੈਣਾ ਲੜ ਪੈਣਾ। ਤੁਹਾਡਾ ਕੀ ਪਤਾ ਜਜ਼ਬਾਤੀ ਬੰਦੇ ਹੋ ਤੁਸੀਂ ਹਕੂਕ ਦੀ ਜੰਗ ਲੜੋਗੇ ਉਸਤਾਦ ਜੀ ਜੀ ਹੋਰ ਕੋਈ ਮੇਰੇ ਲੈ ਉਸਤਾਦ ਜੀ ਇੱਕ ਗੱਲੋਂ ਤਾਂ ਹੁਣ ਵੀ ਇਹਦੇ ਚ ਕੋਈ ਉਹਨੇ ਕਿਹਾ ਤੁਸੀਂ ਤੈਸ਼ ਚ ਆਏ ਨੇ ਜਿੱਦਾਂ ਲੋਕੀ ਤੁਹਾਡੀ ਗੱਲ ਫਾਦੋ ਤੁਸੀਂ ਲੜਨਾ ਲੋਕਾਂ ਨਾਲ ਕਿ ਯਾਰ ਇਹਦਾ ਕੋਈ ਪੂਰੇ ਕਰੋ ਉਹਨੇ ਗੱਲ ਕਹੀ ਆ ਜੀ ਸਿੰਪਲ ਬਾਤ ਹੈ इसमें कोई ऐसा ਇਹ ਤੇ ਕੋਈ ਮੁਮਾਨਤ ਨਹੀਂ ਸੀ ਹੈ ਅੱਛਾ ਵੀ ਮਿੱਠਿਆ ਚੱਲ ਦੇਖਦਾ ਮੈਂ ਕਿੰਨੀ ਕੁ ਦੂਰ ਤੱਕ ਜਾਏਗਾ ਉਹਦੇ ਨਾਲ ਭਾਜੀ ਮੈਂ ਬਿਲਾ ਵਜ੍ਹਾ ਗੁਨਾਹਗਾਰ ਹਾਂ ਸਵਾਈ ਉਸਤਾਦ ਜੀ ਵੈਸੇ ਤੁਹਾਨੂੰ ਇੱਕ ਗੱਲ ਦਾ ਬੜਾ ਮਜ਼ਾ ਜਦੋਂ ਉਹਨਾਂ ਨੇ ਸੱਚੀ ਮੁੱਚੀਆਂ ਦੇ ਨੇ ਕਿਹਾ ਕਰਨਾ ਉਸਤਾਦ ਜੀ ਹਾਂ ਧੀਮੇ ਜਿਹੇ ਲਹਿਜੇ ਨਾਲ ਇਹਦੀ ਬੁੱਧੀ ਤੇ ਚੈੱਕ ਕਰ ਕੀ ਹੋਈ ਜਾਂਦਾ ਵਾ? ਇਹਨੂੰ ਫੀਲਿੰਗ ਆ ਰਹੀ ਤਾਂ ਹੁਣੀ ਬਾਕੀ ਪਤਾ ਹਕੂਕ ਨਾ ਥੋੜੇ ਜਿਹੇ ਪੂਰੇ ਕਰਿਓ ਸਾਰੇ ਹਕੂਕਾਂ ਦੀ ਮੁੜ ਕੇ ਵੀ ਟੀ ਟਾਈਮ ਬੁਲਾਉਣੇ ਆ ਪਰ ਥੋੜੇ ਥੋੜੇ ਕਰਕੇ ਇਹ ਲੌਂਗ ਟਾਈਮ ਚੱਲਣਾ ਖਵਾਜਾ ਸਲਾਮ ਦਾ ਇੱਥੇ ਤੇਰੇ ਕੋਲ ਲੌਂਗ ਟਾਈਮ ਹੀ ਚੱਲ ਰਿਹਾ ਕभी ਨਹੀਂ ਗੱਲ ਵੀ ਬਸ ਆਪਾਂ ਕਿਹਦੇ 4-5 ਟਾਈਮ ਕੱਢਿਆ ਕੱਢਿਆ ਕਰਾਂਗੇ ਕਰਾਂਗੇ। ਜੇ ਕਿਤੇ ਵਿੱਚ ਟੀਮ ਵਾਲੇ ਸ਼ੋਅ 'ਚ ਵੀ ਸਾਨੂੰ ਚਾਹੀਦੇ ਲੈ ਕਰਾਂਗੇ ਉਹਦੇ ਆ ਜਾ ਹਾਂ, ਇੱਕੋ ਸ਼ੋਅ 'ਚ 60 ਮਿੰਟ ਜਿਹੜਾ ਸਾਰੇ ਫੁੱਲ ਕਰ ਦਿਓ ਇੱਕੋ ਹਕੂਕ ਤੇ ਦਿਓ ਭਾਈ ਜਾਨ ਲੱਦੀ ਬਾਤ ਸੱਚੀ ਮੁੱਚੀ ਤੁਹਾਡੀ ਵੀ ਲਾਈਫ 'ਚ ਬੜੇ ਇਦਾਂ ਦੇ ਬੰਦੇ ਆਲੇ ਦੁਆਲੇ ਹੋਣੇ ਦੇਖੇ ਹੋਣੇ ਸੱਚੀ ਮੁੱਚੀ ਉਹਨਾਂ ਨੂੰ ਸ਼ੀਮੇਲ ਨਾਲ ਮੁਹੱਬਤ ਹੋ ਗਈ ਆ ਭਾਈਆਂ ਨੂੰ ਸ਼ਾਦੀशुदा ਮਰਦਾਂ ਨੂੰ ਔਰ ਉਹ ਰੋਡ ਤਾਂ ਉਹਨਾਂ ਨੇ ਸਾਰਾ ਕੁਝ ਉਹਦੇ ਲਈ ਤੇ ਯਾਰ ਗੱਲ ਇਹ ਹੈ ਕਿ ਉਹ ਇਨਸਾਨ ਆ जी जी ਤੇ ਪਿਆਰ ਤੇ ਤੁਹਾਨੂੰ ਜਾਨਵਰ ਨਾ ਹੋ ਜਾਂਦਾ सही बात ਤੇ ਉਹ ਤੇ ਫਿਰ ਇਨਸਾਨ ਉੱਪਰੋਂ ਕਈ ਭਾਈ ਬੜੇ ਸੁਭਾਨ ਅੱਲਾ ਨਿਕਲ ਆਉਂਦੇ ਨੇ ਹਾਂ ਲੂੜੀਆਂ ਲਾਗੇ ਨਹੀਂ ਖਲੋਂਦੀਆਂ ਉਹਨਾਂ ਦੇ ਇਹ ਚੀਜ਼ ਐਸੇ ਮਤਲਬ ਕਿ ਬੰਦਾ ਕਹਿੰਦਾ ਵੀ ਤੌਬਾ ਦਾ ਮੁਕਾਮ ਲੂਰੀ ਕੱਖ ਨਹੀਂ ਉਹਦੇ ਅੱਗੇ ਇਹ ਗੱਲ ਆ ਸਰ ਜੀ ਨਤਾਸ਼ਾ ਦੇਖਣੀ ਤੁਸੀਂ ਲੈ, ਓਏ ਮੈਂ ਸਤਾਰ ਤਾਂ ਇਦਾਂ ਹੀ ਲੱਗਣ ਡਿਆ ਇਸ ਬੰਦੇ ਨੇ ਬੰਡਲ ਹੀ ਖੋਲਿਆ ਵਾ ਯਾਰ ਗੱਲ ਸੁਣ ਲੈ ਇੱਥੇ ਇਹ ਤੇ ਚਾਚਾ ਕੋਈ ਜਿਹੜੇ ਭਾਈ ਨੂੰ ਤਾਸ਼ਾ ਦਿਖਾਈਏ ਤੁਹਾਨੂੰ 10 ਘੱਟ ਦੇ ਦੇਣਾ ਭਾਈ ਨਾਲ ਉਹਦੇ ਪਿੱਛੇ ਲੜਾਈ ਹੋ ਗਈ ਸੀ ਮੱਕੂਆਂ ਨੇ ਤੇ ਹਾਂ ਉਹਦੇ ਪਿੱਛੇ ਲੜਾਈ ਹੋ ਗਈ ਲੱਕ ਚਿੱਲੇਗਾ ਉਹਦਾ ਸਾਰਾ ਇਹ ਤਾਂ ਵੇਚਣ ਡਿਆ ਰਘੂ ਦਿਖਾਓ ਭਾਈ ਥੋੜਾ ਦਾਗੀ ਆ ਨਤਾਸ਼ਾ ਕੌਣ ਉਹ ਨਤਾਸ਼ਾ ਸਾਜੀ ਉਹਦਾ ਨਾਂ ਹੈਗਾ ਵਾ ਮੇਰੇ ਖਿਆਲ ਬਰਫ ਵੇਚਦਾ ਮੈਂ ਕੋਲ ਕਹਿੰਦਾ ਸੀ ਅਗਰ ਬੱਬੂ ਬਰਫ ਵਾਲਾ ਹਾਂਜੀ ਉਹਦਾ ਨਾਮ ਬੱਬੂ ਆ ਰਾਜ ਬੱਬੂ ਬਰਫੀ ਆ ਉਸਤਾਦ ਜੀ ਇਹ ਕੈਸਾ ਲੱਗਾ ਅਜੀਬ ਜਿਹਾ ਨਤਾਸ਼ਾ ਸੋਨਾ ਨਤਾਸ਼ਾ ਸੋਹਣਾ ਵਾ ਬਰਫ ਵੇਚਦਾ ਵਾ ਹਾਂਜੀ ਅਗਰ ਤਾਸ਼ਾ ਜ਼ਿਆਦਾ ਸੋਹਣਾ ਪਹਿਲੇ ਉਹਦੇ ਨਾਲ ਹਕੂਕ ਪੂਰੇ ਕਰ ਦਈਏ ਅੱਜ ਤਾਂ ਸ਼ਬਾਜੂ ਫੂਤ ਹੋ ਗਿਆ ਵਾ ਉਹ ਕਿਤੇ ਆ ਜਾਂਦਾ ਨਾ ਸਾਜੀ ਓਏ ਹੋਏ 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 ਇਹਦੇ ਕਾਫੀ ਗਹਿਰੇ ਮਰਾਸਮ ਨੇ बाजी ਉਹਨਾਂ ਚ ਖਲੋ ਫਲਿਆ ਹੀ ਉਹਨਾਂ ਚ ਇਹਦੇ ਕਾਫੀ ਗਹਿਰੇ ਮਰਾਸਮ ਨੇ ਇਹ ਖਵਾਜਾ ਸਰਾਜ ਹੋਈਆਂ ਮਤਲਬ ਕਿ ਕਹਿੰਦਾ ਮਤਲਬ ਉਹਨਾਂ ਦੇ ਸਾਰੇ ਭੈਣ ਭਰਾ ਹੀ ਆ ਉਹਨਾਂ ਨੇ ਖੇਲਾ ਖੇਡਣਾ ਬਿੱਠੇ ਤੂੰ ਡੰਡਾ ਖਾਣੀਆਂ ਗੱਲਾਂ ਕਰਦਾ ਵਾ ਮੈਂ ਕਾਲੂ ਤੂੰ ਤੇ ਉਹਨਾਂ ਨੂੰ ਲੈ ਆਣਾ ਨਾ ਮੈਨੂੰ ਆਪਣੀ ਇੱਥੋਂ ਜੁੱਤੀ ਪੈਂਦੀ ਨਜ਼ਰ ਆ ਰਹੀ ਹੈ ਤੁਸੀਂ ਸਮਝ ਨਹੀਂ ਰਹੇ ਨਹੀਂ ਇਹ ਗੱਲ ਨਹੀਂ ਹੈ ਉਹਨਾਂ ਨੂੰ ਹੋਰ ਵੀ ਕੰਮ ਆ ਨਾਲੇ ਸਾਜ ਨੇ ਜਿੱਦਾਂ ਸਮਝਾਉਣਾ ਉਹਨਾਂ ਨੇ ਆਉਣਾ ਹੀ ਨਹੀਂਗਾ ਬੇਟੇ ਉਹਨਾਂ ਦੀ ਨਹੀਂ ਮੈਂ ਸਮਝਾਉਣਾ ਨਹੀਂ ਮੈਂ ਚਿੱਲ ਕਰਨਾ ਉਹਨਾਂ ਦੇ ਨਾਲ ਤੇ ਹਾਂ ਚੀਜ਼ ਹਾਂ ਉਹ ਪੂਲ ਚ ਪਾਣੀ ਭਰਾ ਉਹ ਯਾਰ ਚਿੱਲ ਤੁਮਰਾ ਚਿੱਲ ਤੁਸੀਂ ਕਿਤੇ ਵੀ ਕਰ ਸਕਦੇ ਲੂਡੋ ਖੇਡਣੇ ਵਿੱਚ ਚਿੱਲ ਕਰ ਸਕਦੇ ਹਾਂਜੀ ਪੂਲ 'ਚ ਵਾੜ ਕੇ ਨਹੀਂ ਚਿੱਲ ਹੁੰਦਾ ਸਾਜੀ ਉਹ ਆਪ ਸ਼ਾਨ ਅੰਬ ਲੈ ਕੇ ਆਏਗਾ ਨਾਲ ਹੈ ਚੁੰਮਸਾ ਅੰਬ ਲੈ ਕੇ ਆਏਗਾ ਲੱਗਣਾ ਇੱਥੇ ਬੈਗ ਨਾਲੇ ਅੰਬ ਚੁੱਪਾਂਗੇ ਨਾਲੇ ਡਾਂਸ ਦੇਖਾਂਗੇ ਉਹਨਾਂ ਦਾ ਏ ਬੁਰੇ ਭਾਜੀ ਮੈਨੂੰ ਇਹਦੀ ਤਬੀਅਤ ਸਮਝ ਆ ਗਈ ਜੀ ਮੈਂ ਤੁਹਾਨੂੰ ਕੀ ਦੱਸਿਆ ਵਾ ਮੈਨੂੰ ਸਮਝ ਆ ਗਈ ਅੱਲਾ ਮਾਫੀ ਕਰੇ ਇਹਦੇ ਕੋਲ ਨਾ ਕਿਤੇ 5-7 ਖਵਾਜਾ ਸਰਾ ਰਹਿ ਗਏ ਇਹਨੇ ਇਸ ਤੋਂ ਪਹਿਲੇ ਕੱਢਣੇ ਆ ਉਸਤਾਦ ਜੀ ਮੈਂ ਪੂਲ ਦੀ ਭਰਾਈ ਵੀ ਆਪਣੇ ਜ਼ਿੰਮੇ ਲੈ ਲਈ ਮੈਂ ਇੱਕ ਕੈਨਾ ਭਰਨ ਵਾਲੇ ਦਾ ਟਰਾਲਾ ਵੱਡਾ ਟੈਂਕਰ ਨਹੀਂ ਹੁੰਦਾ ਪਾਣੀ ਵਾਲਾ ਉਹ ਨੰਬਰ ਲੈ ਉਹਦਾ ਲਿਆ। ਪਤਾ ਕੀਤਾ ਵਾ ਉਹਦਾ ਨੰਬਰ ਲੈ ਲਿਆ ਵਾ ਕਹਿੰਦਾ 14000 ਰੁਪਏ ਚ ਮੈਂ ਤੁਹਾਡਾ ਪੂਲ ਭਰ ਕੇ ਟੈਂਕਰ ਪਾ ਜਾ ਓਏ ਉਦੋਂ 11000 ਕਹਿਣ ਦਿਆ ਸੀ ਹਾਂ ਕਿੰਨੇ ਹਜ਼ਾਰ ਦਾ 14000 ਦਾ ਉਹ ਵੱਡਾ ਟੈਂਕਰ ਹੈ ਟਰਾਲੀ ਦੇ ਉੱਤੇ ਨਹੀਂ ਲੱਗਾ ਹੁੰਦਾ ਸਾਡੀ ਹਰੇ ਜਿਹੇ ਰੰਗ ਦਾ ਉਹ ਭਰਨਾ ਵਾ ਸਾਡੇ ਲੋ ਜਿਹੜਾ ਮਦੇ ਤੇ ਸਾਫ਼ ਪਾਣੀ ਦਾ ਸਾਫ ਨਹਿਰੀ ਪਾਣੀ ਬਿਲਕੁਲ 14000 ਕਹਿੰਦੇ ਉਹ ਆ ਪਾਣੀ ਵਿੱਚ ਪੀਸੀਆਂ ਪਾਥੀਆਂ ਵੀ ਆ ਜਾਂਦੀਆਂ ਵਿੱਚ ਮੇਂਗਣਾ ਵੀ ਹੋ ਦਾਦੜ ਪਾਥੀਆਂ ਆ ਜਾਂਦੀਆਂ ਉਹਦੀਆਂ ਵਿੱਚ ਜ਼ੜਾ ਪਾਤੀ ਆਹੋ ਉਹ ਨਹੀਂ ਚਾਹੀਦਾ ਨਹੀਂ ਪਾਣੀ ਸਾਫ਼ ਸ਼ਫਾਫ ਹੋਏਗਾ ਠੰਡਾ ਹੋਏਗਾ
ਇੱਕ ਟੈਂਕਰ ਜਿਹੜਾ ਵਾ ਉਹਦੀ ਕੀਮਤ 14,000 ਨਹੀਂ ਏਡਾ ਨਹੀਂ ਹੁੰਦਾ ਮਹਿੰਗਾ ਯਾਰ, ਤੂੰ ਵਿੱਚੋਂ ਦਿਹਾੜੀ ਚਲੋ ਕੰਪਨੀ ਦੀ ਮਸ਼ਹੂਰੀ ਵਾਸਤੇ 11,000 ਰੁਪਏ ਦਾ ਲਵਾ ਦਾਂਗਾ ਉਸਤਾਦ ਜੀ, ਮੇਰਾ ਉਹਦੇ ਨਾਲ ਤਲਕ ਹੈ। ਉਹ ਤੂੰ ਬੈਠੇ ਤੈਨੂੰ ਟੁੱਟ ਗਿਆ ਇੰਨਾ, ਮੈਂ ਤਾਂ ਇੱਕ ਵਾਰ ਫੀਨਾ ਪਾਉਣ ਲੱਗਾ ਵਾ। ਵੱਡਾ ਟੈਂਕਰ ਆ ਉਸਤਾਦ। ਉਹ ਮਾਮਾ ਨਾ ਤੇ ਸੋਹਣਾ ਨੇ ਬੋਤਲ ਦਾ ਕਿਹੜਾ ਲਿਆ, ਕਿਹੜਾ ਇੱਕ ਵਾ ਫੀਨ। ਆਹੋ ਵੀ 11,000 ਦੀ ਟੈਂਕੀ, ਇਹਨੇ ਤਾਂ ਦਸਾਨੀ ਮਹਿੰਗਾ ਨਹੀਂ, ਇੱਕ ਉਹ ਕਿਹੜਾ ਦਸਾਨੀ ਦਸਾਨੀ, ਵਾਹ ਵਾਹ। ਸਾਡੇ ਘਰ ਚੱਲਦਾ ਹੀ ਹੈ ਭਾਜੀ, ਅਸੀਂ ਦਸਾਨੀ ਦੇ ਨਲਕਾ ਲਵਾਇਆ। ਸਵੇਰੇ ਵੇ ਲੈ ਕੇ ਆਏਗਾ ਆ ਰਿਹਾ ਸਾਜੀ ਸਰ, ਜਿਹੜੇ ਤੁਸੀਂ ਮੈਂ ਨਾਮ ਦੱਸ ਦੇਣੇ ਆ ਤੁਹਾਨੂੰ, ਯਾਰ। ਮੈਨੂੰ ਤਸਵੀਰਾਂ- ਨਾਮ ਮੈਂ ਆਪੇ ਪੁੱਛ ਲਾਂਗਾ। ਤਸਵੀਰਾਂ ਦਿਖਾਉਂਦਾ ਤੁਹਾਨੂੰ। ਪਤਾ ਤਾਂ ਕਿ ਕੋਈ ਗੇਮ ਹੋਰ ਆ ਮੈਂ ਤੈਨੂੰ ਕੋਈ ਗੱਲ ਭਾਈ, ਉਹਨਾਂ ਨੇ ਐਲਬਮ ਵੀ ਰੱਖਿਆ ਵਾ। ਉਹ ਤੇਰੇ ਕਢਾ ਦਾਂਗੇ ਕਿਤੇ ਨਿਕਲ ਜਾਣਗੇ। ਪਹਿਲੇ ਫੋਨ ਭਰਾ ਲਓ, ਐਨੀ ਕੁਸਰੇ ਤੁਹਾਡੇ ਕਾਬੂ ਨਹੀਂ ਆਣ। ਸਾਡੀ ਸਹੀ ਗੱਲ ਹੈ, ਇੱਥੇ ਨਹੀਂ ਤੁਹਾਡੇ ਕਾਬੂ ਆਣੇ। ਇਹ ਤਾਂ ਪਹਿਲੇ ਫੂਲ ਭਰਾ ਦੋ, ਇਹਦਾ ਤੁਹਾਡੇ ਕਾਬੂ ਨਹੀਂ ਹੋਣੇ। ਇਹ ਜਦੋਂ ਜੰਮਿਆ ਉਦੋਂ ਵੀ ਦਾਈ ਨੇ ਆ ਕੇ ਇਹਨੇ ਜੰਮਦੇ ਨੇ ਦਾਈ ਨੂੰ ਇਸ ਕਿਸਮ ਦਾ ਚਾਮਿਆ। 1 ਮਿੰਟ ਦਾ ਅਸੀਂ ਹਲੇ ਜੰਮਣ ਤੋਂ ਬਾਅਦ ਦਾਈ ਨੂੰ ਐਂ ਕਰਕੇ ਦੇਖ ਰਿਹਾ, ਤੇ ਉਹਨੇ ਪਿਓ ਨੂੰ ਫੜਾ ਕੇ ਉਹਨੇ ਕਿਹਾ ਤੁਹਾਡੇ ਘਰ ਵਲਗੈਰਿਟੀ ਹੋਈ। ਤੁਹਾਨੂੰ ਮਸ਼ਵਰੇ ਦਾ ਉਤੋਂ ਹਾਲੇ ਘੰਟੇ ਦਾ ਅਸੀਂ ਉਹਨਾਂ ਕਿਹਾ ਤੁਹਾਡੇ ਘਰ 1 ਆਵਰ ਪਲੱਸ ਹੋਇਆ, 18 ਪਲੱਸ। ਦੇਖੋ ਸਾਡੀ ਕੋਈ ਗੱਲ ਨਹੀਂ, ਮੈਂ ਆਪਣੇ ਮੌਕਫ ਤੋਂ ਪਿੱਛੇ ਨਹੀਂ ਹਟਾਂਗਾ। ਮੈਂ ਸਾਫ਼ ਸੁਥਰੀ ਗੱਲ ਕਰਨ ਵਾਲਾ ਬੰਦਾ ਹਾਂ, ਮੈਂ ਨਹੀਂ ਕਰਦਾ। ਦਾਨਿਸ਼ ਤੁਸੀਂ ਹੁਣ ਇਸ ਟਰਾਲੀ ਜਿਹੜੀ 11,000 ਦੀ ਪਾਉਣੀ, ਜੋ ਕਿੰਨੇ ਟੁਕਣ ਡਏ ਹੋ? ਕੋਈ ਵੀ ਨਹੀਂ। ਤਿੰਨ ਤਿੰਨ ਕੋਲੋਂ ਪੈ ਜਾਣਾ, ਮੇਰਾ 14,000 ਦੀ ਟਰਾਲੀ ਉਸਤਾਦ ਜੀ, ਇੱਕ ਟਰਾਲੀ ਨਾਲ ਭਰ ਜੇ। ਚਲੋ ਠੀਕ ਹੈ, ਭਰਾ ਲਾਂਗੇ। ਜੇ ਜ਼ਿਆਦਾ ਮਜ਼ਾ ਲੈਣਾ ਸ਼ੋਦਾ ਸਾਜੀ, ਫਾਕਾ ਧੁੱਦੜ, ਜਿਹੜਾ ਫਾਕਾ ਧੁੱਦੜ, ਹੋਏ 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 ਭਾਜੀ ਮੈਨੂੰ ਕਹਿੰਦਾ ਕਿਹੜਾ ਨਾਮ ਆ ਪੱਕਾ ਤੂੰ ਦਰ। ਛੱਡ ਦਿਓ ਯਾਰ ਮਿੱਠੇ ਆਸ਼ਿਕ ਬਣਾਇਆ, ਉਹਦੇ ਤੇ ਉਹ ਡਾਂਸ ਕਰਦਾ ਵਾ। ਮੈਨੂੰ ਹੁਣ 7 ਸਾਲ ਬਾਅਦ ਮੈਨੂੰ ਅੱਜ ਇਹਦੀ ਘਰ ਦੀ ਤਕਲੀਫ ਸਮਝ ਆ ਰਹੀ। ਅਸੀਂ ਇਹਨੇ ਸਾਨੂੰ ਗੇੜਾ ਹੀ ਦਿੱਤਾ, ਉਹ ਲੜਦੀ ਆ, ਉਹ ਮਾਰਦੀ ਆ, ਰੁੱਸਦੀ। ਅੱਜ ਮੈਨੂੰ ਉਸ ਔਰ ਆਪਣੀ ਭੈਣ ਦੀ ਤਕਲੀਫ ਸਮਝ ਆ ਰਹੀ ਆ ਹੈ ਗਈ ਕਿ ਉਹਦੀ ਅਸਲ ਤਕਲੀਫ ਕੀ ਹੈ। ਤਕਲੀਫ ਕੀ ਹੈ? ਉਹਦੀ ਜ਼ਿੰਦਗੀ ਅਜੀਰਨ ਕੀਤੀ ਪਈ ਹੈ। ਮਾਂ ਕੁੱਟ ਲੈ, ਇਹਦੀ ਮਾਂ ਉਹਨੂੰ ਕੁੱਟ ਲੈਂਦੀ ਵਿਚਾਰੀ ਨੂੰ, ਫਿਜ਼ੀਕਲ ਮਾਰ ਲੈਂਦੀ ਹੈ। ਉਹ ਚੁੱਪ, ਇਹ ਅੱਗੋਂ ਬਗੈਰ ਤਾਂ ਕੱਖ ਨਹੀਂ, ਘਰ ਫੇਰ ਚੁੱਪ, ਬੱਚੇ ਉਹ ਪਾਲਦੀ ਹੈ, ਛੱਡ ਕੇ ਕਿੰਨੇ ਦਿਨ ਬਾਹਰ। ਹੁਣ ਮੈਨੂੰ ਸਮਝ ਆਈ ਕਿ ਜਦੋਂ ਅਸੀਂ ਨਾਰਾਇਣ ਗਗਨ ਗਏ ਸਾਂ, ਉਹ ਕਿਉਂ ਪਿੱਛੋਂ ਵਿਚਾਰੀ ਨੂੰ ਫੋਨ ਕਰਦਾ। ਹਾਂ, ਕਿਹੜੀ ਗੱਲ ਹੁੰਦੀ ਕਿ ਉਹ ਕਹਿੰਦੀ ਆ ਕਿ ਤੁਸੀਂ ਮੈਨੂੰ ਦਿਖਾਓ ਕਿੱਥੇ ਹੋ। ਇਹ ਕਿਹੜੀ ਗੱਲ ਹੁੰਦੀ ਆ? ਚਲੋ ਔਰ ਜਿਸ ਔਰਤ ਨੂੰ ਇਹ ਪਤਾ ਵੀ ਮੇਰਾ ਬੰਦਾ ਖਵਾਜਾ ਸਰਾਵਾਂ ਦੇ ਮਗਰ ਆ, ਉਹਦੀ ਕੀ ਜ਼ਿੰਦਗੀ ਰਹਿ। ਉਹ ਨਹੀਂ ਮਗਰ ਤੇਰੇ ਤੇ ਮੇਰੀ ਗੱਲ ਸੁਣ ਲਾ, ਉਸਤਾਦ ਜੀ ਮਾਫੀ ਦੇ ਦਿਓ। ਤੂੰ ਜਿੱਦਾਂ ਦਾ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਿਹਾ ਉਦੋਂ ਦਾ ਕਿੱਡਾ ਵਾਕਫ ਆ। ਹੈ, ਤਸਵੀਰਾਂ ਤੱਕ ਤੂੰ ਕਹਿ ਰਿਹਾ ਮੈਂ ਤੁਹਾਨੂੰ ਦਿਖਾਉਣਾ। ਤੇਰੀ ਜ਼ਿੰਦਗੀ ਦਾ ਅਸਲ ਮਿਸ਼ਨ ਹੀ ਉਹ ਤੇਰੀ ਸੋਚ ਹੀ ਉਸ ਪਾਸੇ ਹੈ। ਮੇਰੀ ਸਾਜੀ ਮੈਨੂੰ ਵੈਸੇ ਹੀ ਅੱਛੇ ਲੱਗਦੇ ਆ, ਉਹਨਾਂ ਦਾ ਕੰਮ ਅੱਛਾ ਲੱਗਦਾ ਯਾਰ। ਤੇ ਇਹੀ ਗੱਲ ਹੁੰਦੀ ਹੈ, ਦੁਨੀਆ ਤੇ ਮੈਨੂੰ ਵੀ ਅੱਛੇ ਲੱਗਦੇ ਆ, ਲੇਕਿਨ ਤੇਰੇ ਅੱਛੇ ਲੱਗਣ 'ਚ ਤੇ ਮੇਰੇ ਅੱਛੇ ਲੱਗਣ 'ਚ ਫਰਕ ਆ। ਮੈਂ ਉਹਨਾਂ ਨੂੰ ਇਹਦੇ ਇਨਸਾਨ ਦੇਖ ਰਿਹਾ ਕਿ ਯਾਰ ਉਹਨਾਂ ਨੂੰ ਵੀ ਉਦਾਂ ਹੀ, ਉਹਨਾਂ ਦੇ ਵੀ ਉਹੀ ਹਕੂਕ ਨੇ। ਜ਼ਰੂਰੀ ਹੈ। ਕਿੱਥੇ ਲਿਖਿਆ ਵੀ ਖਵਾਜਾ ਸਰਾ ਪੁਲਿਸ ਵਾਲਾ ਨਹੀਂ ਬਣ ਸਕਦਾ, ਸ਼ੀਮੇਲ ਜਿਹੜਾ ਉਹ ਕ੍ਰਿਕਟ ਦੀ ਟੀਮ 'ਚ ਨਹੀਂ ਆ ਸਕਦਾ। ਅਸੀਂ ਆਪੇ ਹੀ ਰੂਲ ਬਣਾਏ, ਤੂੰ ਹੋਰ ਹਿਸਾਬ ਆ ਤੇਰਾ। ਨਹੀਂ ਮੈਂ ਸਿਰਫ ਉਹਨਾਂ ਨੇ ਇੰਨਾ ਕੰਪਰੋਮਾਈਜ਼ ਕੀਤਾ, ਇੰਨਾ ਕਾਰਪੋਰੇਟ ਕੀਤਾ ਵਾ ਸਾਜੀ। ਕੋਈ ਮੇਰੇ ਯਾਰ ਬੇਲੀ ਦਾ ਫੰਕਸ਼ਨ ਆ, ਕੋਈ ਸ਼ਾਦੀ ਆ, ਉਹਨਾਂ ਨੂੰ ਮੈਂ ਇੰਨਾ ਕਰਦਾ, ਸਪੋਰਟ ਕਰਦਾ ਤੇ ਕਿ ਚਲੋ ਯਾਰ ਉਹਨਾਂ ਨੂੰ ਸੱਦ ਕੇ ਇਹਦਾ ਨੱਚਾ ਟੱਪਾ ਕਰਾ ਲਈਏ। ਯਾਰ ਜਿਹੜਾ ਉਹਨਾਂ ਦਾ ਕੰਮ ਆ ਲਫਜ਼ ਚੈੱਕ ਕਰਨਾ ਚਾਹਤਾ ਉਹ ਡਾਂਸ ਨੂੰ ਜਿਹੜਾ ਕਰਦੇ ਆ ਸਾਜੀ। ਤੇਰੀ ਘਰ ਦੀ ਨੂੰ ਪਤਾ ਵਾ ਵੀ ਤੇਰਾ ਉਹਨਾਂ ਦੇ ਨਾਲ ਬੈਨ ਉੱਠਣ ਹੈਗਾ। ਸਾਜੀ ਦੇ ਬੱਚਿਆਂ ਨੂੰ ਵੀ ਪਤਾ ਵਾ। ਕਿਨੂੰ ਉਹ ਜਦੋਂ ਰਿਸ਼ਤਾ ਹੋਇਆ, ਇੱਕ ਮਿੰਟ ਭਾਜੀ ਯਾਰ, ਨੇ ਉਸਤਾਦ ਇਹਨੂੰ ਗਰੁੱਪ 'ਚ ਪਸੰਦ ਕੀਤਾ ਸੀ ਵੀ ਉਹ ਆ ਲਿਆ। ਮੇਰੀ ਗੱਲ ਸੁਣ ਸਾਜੀ, ਤੁਸੀਂ ਐਵੇਂ ਹੁਣ ਰਜਿਸਟਰ ਕਰਨ ਲੱਗੇ ਹੋਏ ਆ ਵੀ ਘਰਦੇ ਨੂੰ ਪਤਾ ਸਾਜੀ, ਕੋਈ ਐਸੀ ਵੈਸੀ ਗੱਲ ਨਹੀਂ। ਹੁਣ ਜੇ ਜਿੱਦਾਂ ਚੜ ਆ ਗਿਆ ਨਾ ਨਾਲ, ਉਹਨੇ ਹੋਰ ਧੂੜ ਪੜ ਦੇਣੀ ਆ। ਮੇਰੇ ਪਸੰਦ ਨਹੀਂ ਯਾਰ, ਮੇਰੇ ਕੋ ਵੈਕੈਂਸੀਆਂ ਹੀ 4 ਦੀਆਂ ਨੇ। ਤੂੰ ਇੰਨਾ ਜ਼ਿਆਦਾ ਨਾ ਕਰ, ਵਾਰੀ ਹੋਰ ਲਹਿਦਾ ਮੌਕਾ ਦਿਆਂਗੇ ਸਾਰਿਆਂ ਨੂੰ। ਈਦ ਵਾਲੇ ਸ਼ੋਅ ਤੇ ਲੈ ਸਾਰੇ ਹੈ, ਈਦ ਵਾਲੇ ਸ਼ੋਅ ਤੇ ਸਾਰੇ ਨੂੰ ਲੈ ਗਏ ਆਹੋ ਸਾਰੇ ਭਾਈ। ਨਹੀਂ ਉਹ ਠੀਕ ਹੈ, ਨੋਸ਼ੀ ਸਾਜੀ ਠੀਕ ਹੈ, ਤੁਸੀਂ ਦੇਖਿਆ ਹੀ ਆ। ਬਸ ਠੀਕ ਆ। ਉਹ ਆਬਸ਼ਾਰ ਧਨਕ ਤੇ ਦੂਸਰਾ ਨਾਦਰ ਨਹੀਂ ਤੁਹਾਡਾ ਨਹੀਂ ਉਹ ਰਾਜੂ ਡਾਕੜ। ਲੇਕਿਨ ਕਾਲੂ ਅਸੀਂ ਤੇਰੇ ਅੱਗੇ ਹੱਥ ਬੰਨ ਕੇ ਗੁਜ਼ਾਰਿਸ਼ ਕਰਾਂਗੇ ਕਿ ਬੜੇ ਹਿਸਾਬ ਨਾਲ ਲਿਆਈ, ਤੈਨੂੰ ਪਤਾ ਨਹੀਂ। ਔਰ ਗੱਲ ਭਲਾ ਕਿਦਾਂ ਕਹਿੰਦਾ, ਆਬਸ਼ਾਰ ਪੜ੍ਹੀ ਲਿਖਿਆ ਵਾ। ਹਾਂ ਆਬਸ਼ਾਰ ਪੜ੍ਹੀ ਲਿਖਿਆ ਵਾ, ਅਗਰ ਪੜ੍ਹੀ ਲਿਖਿਆ ਵਾ। ਸਾਡੀ ਨੋਸ਼ੀ ਕੁਕਿੰਗ ਵੀ ਕਰਦਾ ਵਾ। ਕੁਕਿੰਗ, ਹਾਂਜੀ ਹਾਂ। ਮੈਂ ਹੋਰ ਕਹਿਣਾ ਸੀ ਵੀ ਚੁੱਪ ਕਰਕੇ ਨੋਸ਼ੀ ਦੇ ਐਡਸਨ ਲਾਉਂਦੇ ਆਪ ਬਿੰਦੇ ਪ੍ਰੋਗਰਾਮ ਨਾਲ ਉਹਦੇ ਕੋਈ ਵੀ ਕਰੀ ਜਾਂਦੇ ਆ। ਇਹ ਨਾ ਹੋਵੇ ਤਾਂ ਜਾਨੀ ਕੀ ਖਵਾਜਾ ਸਰਾ ਸ਼ੁਰੂ ਹੋ ਜਾਵੇ। ਇਹ ਸ਼ੁਰੂ ਹੋ ਜਵੇ ਜਾਨੀ ਕੀ ਖਵਾਜਾ ਸਰਾ। ਆਹ ਵੀ ਅੱਛਾ, ਜਾਨੀ ਕੀ ਚਾਹ, ਛੇੜੋ ਜਾਨੀ ਕੀ ਖਵਾਜਾ ਚਾਹ। ਛੇੜੋ ਖਵਾ ਦਸਰਾ। ਨਹੀਂ ਇਹ ਜਿੱਦਾਂ ਦਾ ਹਿਸਾਬ ਕਿਤਾਬ ਇਹਦਾ, ਜਿੱਦਾਂ ਰਚਾਓ ਨਾ ਉਹਨਾਂ ਦੇ ਨਾਲ,
ਇਹਨੂੰ ਮੋਬਾਈਲ ਤੇ ਗੂਗਲ ਵੱਲੋਂ ਵੀ ਸ਼ੀਮੇਲ ਆਉਂਦੀ ਹੋਣੀ। ਜੀਮੇਲ ਹਾਂ, ਸਹੀ ਗੱਲ। ਸਵੇਰੇ ਨੂੰ ਲੈ ਕੇ ਆਏਗਾ ਸਾਹਿਬ ਜੀ ਇਨਸ਼ਾਅੱਲਾ। ਚਲੋ ਠੀਕ। ਅੱਜ ਫੁੱਫੜ ਵਾਲਾ ਹਿਸਾਬ ਕਰਨਾ, ਸਵੇਰੇ ਨਹੀਂ ਜੇ ਹੋਣੇ, ਸ਼ਰਤ ਲਾਓ। ਮੈਨਾਂ ਸ਼ਰਤ ਤੂੰ ਲਾ। ਉਹ ਫੁੱਫੜ ਨੂੰ ਤਾਂ ਬੁਲਾਓ, ਕੋਈ ਐਕਟ ਵੀ ਬਣਾਈਏ ਆਹ ਯਾਰ ਕੀ ਖਾਣਾ ਦੱਸੋ? ਯਾਰ ਕੋਈ ਹੱਸ ਹੱਸ ਕੀ ਮੂੰਹੋਂ ਕੱਢ ਕੀ ਖਾਣਾ? ਕੱਟਾ ਉਹ ਨਹੀਂ ਕੱਟਾ ਦੋਰ ਕੱਟਾ ਦੱਸ। ਕਹਿੰਦੇ ਵਲਵਲੰਗੇ ਚੌਲ ਤੇ ਮਨਾ ਮੈਨੂੰ। ਤੈਨੂੰ ਚੌਲ ਮਨਾ ਵਾ? ਸਾਜੀ ਚੋਲ ਹੀ ਬਣਾਈਏ। ਚੋਲ ਫੇਰ ਹੋਰ ਕੀ ਤੈਨੂੰ ਕੀ ਮਨਾ ਨੀਗਾ? ਆਲੂ ਹਰੀਸਾ 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 ਉਹ ਕੱਲੂ ਕਿਦਾਂ ਨਾ ਮਾਰੀ ਸਾ ਤੈਨੂੰ ਕੁਛ ਨਹੀਂ ਦਾ, ਮੈਨੂੰ ਤਾਂ ਨਹੀਂ ਸੀ ਪਸੰਦ ਆਇਆ ਭੈਣ, ਬਾਕੀ ਲੋਕਾਂ ਨੂੰ ਕਈਆਂ ਨੂੰ ਪਸੰਦ ਆ। ਮੈਂ ਲਾਹੌਰ ਇੱਕ ਬਹੁਤ ਮਸ਼ਹੂਰ ਆ ਹਰੀਸਾ, ਤਾਜੀ ਤੇ ਉਹ ਮੈਨੂੰ ਨਹੀਂ ਪਸੰਦ ਆਇਆ। ਮੈਨੂੰ ਫਿੱਕਾ ਜਿਹਾ ਲੱਗਾ ਐਵੇਂ ਦਲੀਆ ਟਾਈਪ ਜਿਹਾ। ਮੈਂ ਤਾਜੀ ਤਾਂ ਵੀ ਸੁਣਿਆ ਮਤਲਬ ਆਪਣੀ ਆਪਣੀ ਪਸੰਦ ਹੁੰਦੀ ਆ, ਮੈਨੂੰ ਨਹੀਂ ਪਸੰਦ ਆਇਆ। ਸੁਰੀਲਾ ਹਲੀਮ ਬਣਵਾ ਲਓ ਬਸ ਫਿਰ। ਪੱਕਾ ਆਹ ਚਿਕਨ ਆਹ ਦੇਸੀਆਂ ਵਾਲਾ। ਓਏ ਆਠਾ ਜੱਟਾਂ ਵਾਲਾ ਹੈ ਹੀ ਨਹੀਂ। ਨਹੀਂ ਤਾਜੀ beef। ਯਾਰ ਤੂੰ ਪਤਾ ਕੀ ਆ, ਤੂੰ 10 ਕਿਲੋ ਲੀਮੜ ਤੂੰ ਇੰਨਾ ਕੁ ਖਾਣਾ ਵਾ ਯਾਰ। ਕੋਈ ਚੀਜ਼ ਉਹ ਦੱਸ ਜਿਹੜੀ ਖੋਲ ਕੇ ਚੀਜ਼ ਦੱਸ, ਖੁੱਲ ਕੇ। ਤੂੰ ਇਹ ਨਹੀਂ ਦੇਖਣਾ ਕਿ ਵੀ ਮਹਿੰਗੀ ਸਸਤੀ ਨਹੀਂ ਦੇਖਣੀ। ਤੂੰ ਬੱਤੀਆਂ ਦੰਦਾਂ ਚੋਂ ਕੱਢ ਕੀ ਕੱਢਦਾ ਵਾ। ਆਲੂ ਗੋਸ਼ਤ ਸ਼ੋਰਬੇ ਵਾਲੇ। ਆਲੂ ਸ਼ੋਰਬੇ ਵਾਲਾ ਚਿਕਨ, ਆਲੂ ਪਤਲਾ ਸ਼ੋਰਬਾ, ਹਾਏ। ਧਨੀਆ ਉੱਤੇ। ਕੱਲ ਤੈਨੂੰ ਮੈਂ ਕੱਲ ਇੱਥੋਂ ਖਵਾ ਦੂੰ। ਚਲੋ ਫੁੱਫੜ ਨੇ ਵੈਸੇ ਨਹੀਂ ਪਕਵਾ ਨਹੀਂ ਫੁੱਫੜ ਕੋਲੋਂ ਹੋਰ ਚੀਜ਼ ਪਕਾ ਦਾਂਗੇ। ਸਾਜੀ ਫੁੱਫੜ ਕੋਲੋਂ ਪਕਵਾਓ ਕਰੇਲੇ ਗੋਸ਼ਤ ਲੈ ਭਰਵੇਂ। ਓਏ ਕਿਲੋ ਆਈਟਮਾਂ ਵਾ। ਉਹ ਯਾਰ ਦੇਖਦੇ ਹੀ ਆਈਟਮ ਨਾ ਜਿਹੜੀ ਮੇਰੀ ਗੱਲ ਸੁਣ। ਉਸਤਾਦ ਜੀ ਗੋਸ਼ਤ ਵੱਡਾ ਠੀਕ ਆ, ਬੀਫ ਮਟਨ ਤੇ ਹੋਰ ਕੋਰਮਾ ਜਿੱਦਾਂ ਦਾ ਤੂੰ ਕਵੇਂ। ਤੇਰੀ ਸੋਚ ਆ। ਕਸਟਰਡ ਫਿਰਨੀ ਖੀਰ। ਸਾਜ ਤੁਸੀਂ ਖੀਰ ਨਹੀਂ ਖਾਧੀ ਉਹਨਾਂ ਦੇ ਹੱਥ ਲੱਸੀ ਦਾ ਖੀਰ। ਹੋਏ ਦੇਖ ਦੇ ਵਿੱਚ ਪੱਕਦੀ ਆ। ਸੁਭਾਨ ਅੱਲਾਹ। ਖਵਾਜਾ ਸਰਾ ਰਹਿੰਦੀ ਫੁੱਫੜ ਦਾ ਦਲੀ। ਨਹੀਂ ਤੇ ਫੁੱਫੜ ਫੇਰ ਆ ਯਾਰ ਤੂੰ ਫੁੱਫੜ ਰਹਿਣ, ਤੂੰ ਸਵੇਰੇ ਖਵਾਜਾ ਸਰਾ ਦੀ ਗੱਲ, ਇਹ ਫੁੱਫੜ ਦੇ ਰੌਲੇ ਚ ਉਹ ਨਾ ਮਿਸ ਕਰ ਦੇ। ਨਹੀਂ ਉਹ ਮੈਂ ਲੈ ਕੇ ਆਵਾਂਗਾ। ਹਾਂ ਇਹ ਗੱਡੀ ਕਰਾਉਣੀ ਪੈਣੀ ਆ ਉੱਥੋਂ। ਉਹ ਸ਼ੋਰਾ ਉਹਨੂੰ ਮੈਂ ਖਵਾ ਦਿਆਂਗਾ, ਓਕੇ ਕਰੋ। ਸਵੇਰੇ ਉਹਨੂੰ ਮੈਂ ਖਵਾ ਦਿਆਂਗਾ ਪਕਾ ਕੇ। ਵਾਹ ਵਾਹ ਵਾਹ। ਗੱਲ ਮੁੱਕੀ। ਠੀਕ ਆ ਭਾਜੀ? ਠੀਕ ਹੋ ਗਿਆ। ਉਸਤਾਦ ਜੀ ਤੁਹਾਨੂੰ ਇੱਕ ਹੋਰ ਗੱਲ ਹੋ ਗਈ ਆ। ਕੀ? ਤੁਸੀਂ ਉਹਨੂੰ ਕਿਹਾ ਵਾ ਕਿ ਸਵੇਰੇ ਲਾਜ਼ਮੀ ਲੈ ਕੇ ਆਈ, ਕਹਿੰਦੇ ਇਹ ਨਾ ਹੋਵੇ ਫਿਰ ਸਵੇਰੇ ਛੁੱਟੀ ਹੋ ਜਾਏ। ਓਏ ਤੂੰ ਕਹਿਣਾ ਵੀ ਆ ਕਿ ਫੋਲੋ ਕਰ ਇਹ ਨਾ ਨਹੀਂ, ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਬਲ ਕਰ। ਜਿੰਨੇ ਮੇਰੇ ਸਾਥ ਹੈਗੇ ਨਾ ਕੰਟੈਂਟ ਰਾਬਤੇ ਚ, ਉਹਨਾਂ ਚ ਕੋਈ ਨਾ ਕੋਈ ਮੈਂ ਨੀਲਮ ਨੇਰੀ ਜਿੰਨੇ ਵੀ ਸਾਰੀਆਂ ਹੈ। ਹੈ ਨੀਲਮ ਨੇਰੀ। ਹਾਂਜੀ ਓਏ ਸਾਥ ਜੀ ਉਹਦਾ ਪਤਾ ਕੀ ਰੋਣਾ ਵਾ, ਜਦੋਂ ਕਿਤੇ ਨੱਚਣ ਜਾਂਦਾ ਨੇਰੀ ਆ ਜਾਂਦੀ। ਬਸ ਫਿਰ ਓਏ ਤੇ ਜਿਹੜੀ ਪਿੰਡ ਦੀ ਜਿਆਦਾ ਨੇਰੀ ਨਾਜ ਵੀ ਹੁੰਦੀ ਸਾਜ, ਉਹਦਾ ਨਾਂ ਨੇਰੀ ਰੱਖਤਾ ਉਹਨਾਂ ਨੇ। ਕਾਲੂ ਪਤਾ ਕੀ ਗੱਲ ਆ, ਮੈਂ ਦੇਖ ਲਓ ਮੇਰੀ ਰਿਕੁਆਇਰਮੈਂਟ ਜਿੰਨੀ ਕਿ ਨਾ ਉਨੀ ਕੁ ਮੇਰੇ ਨਾਲ ਗੱਲ ਕਰ, ਬਾਕੀ ਕਿਤੇ ਹੋਰ ਪਤਾ ਕਰ ਲਾ। ਨਹੀਂ ਤੇ ਸਾਰਾ ਮਾਲ ਸਾਲੇ ਮੇਰੇ ਕੋਲ ਕੱਢ ਕੇ ਜਾਣਾ। ਨਹੀਂ ਸਾਜ ਬੰਦਾ ਹੁਣ ਇੱਕ ਦੁਕਾਨ 'ਚ ਵੜਦਾ ਕੋਈ ਫਲਾਣੇ ਉਹ ਤੇ ਉਹ ਜਿੰਨੀ ਕਿ ਮੈਨੂੰ ਲੋੜ ਆ ਭੈਣ, ਬਾਕੀ ਵੀ ਕੰਮ ਕਰੋ ਨਾ। ਹੁਣ ਮੈਂ ਕਿ ਹੁਣ ਤੁਹਾਨੂੰ ਮੈਂ ਰਵਾ ਜਾ ਸਾਨੂੰ ਫੋਨ ਕਰਕੇ ਕਿਹਾ ਭਰਾ ਨੇ ਖੁਸਰਿਆਂ ਦਾ ਕੰਮ ਸ਼ੁਰੂ ਕੀਤਾ ਵਾ। ਕੀ ਤੁਹਾਨੂੰ ਮੈਂ ਦਿਖਾਣ ਦਿਆਂ, ਤੁਹਾਨੂੰ ਦੁਕਾਨ 'ਚ ਵੜਤਾ ਵਾ, ਤੁਹਾਨੂੰ ਅੱਗੇ ਜਾਣੇ ਨਹੀਂ ਭੈਣ, ਮੈਨੂੰ ਆਪਣੇ ਸ਼ੋਅ ਵਾਸਤੇ ਮੇਰੇ ਭਰਾ ਚਾਹੀਦੇ ਨੇ ਚਾਰ। ਓਕੇ ਕਰੋ ਸਾਜ। ਠੀਕ ਆ, ਮੈਂ ਮੁਹੱਬਤ ਦੇ ਨਾਲ ਪਿਆਰ ਨਾਲ ਸ਼ੋਅ ਕਰਾਂਗਾ। ਤੇਰੀ ਜਿਹੜੀ ਸੋਚ ਆ, ਤੇਰਾ ਉਹਨਾਂ ਦੇ ਨਾਲ ਹੋਣਾ, ਉਹ ਤੇ ਤੂੰ ਆਪਣਾ ਹਿਸਾਬ ਹਾਂ ਕਰ। ਉਹ ਕਰ ਲੈਂਦੇ ਸਾਜ ਜੀ, ਕੋਈ ਨਹੀਂ। ਇੱਥੇ ਬੀਪ ਲਾਤੀ ਸੀ, ਚਲ ਠੀਕ ਆ। ਨਾਲੇ ਇਧਰ ਉਸਤਾਦ ਜੀ ਸਵੇਰੇ ਨਹੀਂ ਜੇ ਹੋਣੇ, ਸ਼ਰਤ ਲਵਾ ਲਓ ਇਹਦੇ ਕੋਲ। ਓਏ ਆ ਜਾਣਗੇ, ਅਸਲਮ ਗੁੰਗੇ ਨੂੰ ਲਿਆਵਾਂਗੇ। ਹੈ ਅਸਲਮ ਗੁੰਗਾ ਉਹ ਨੱਚਦਾ ਗੁੰਗਾ ਲਿਆ। ਸਾਜ ਜੋ ਨੱਚਦਾ ਮੇਰੇ ਵਿੱਚ ਬਣਾ ਲਗਾਣੇਗਾ ਤਾਂ ਸਾਜੀ ਉਹਦਾ ਸ਼ੁਗਰ ਦੇਖਾਂਗੇ, ਮਜ਼ਾ ਆਏਗਾ ਨਾ। ਲਾਹੌਰ ਜੈਨਵਨ ਇੱਕ ਖਵਾਜਾ ਸਰਾ ਦੇ ਵਿਚਾਰਾ ਬੋਲਾ ਸੀ, ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਨਾ। ਉਹਦੇ ਸਾਹਮਣੇ ਇੱਕ ਬੰਦਾ ਖਲੋ ਜਾਂਦਾ ਸੀ, ਉਹਨੂੰ ਟੈਂਪੋ ਦੱਸਣ ਲਈ ਹੋਰ ਡਾਂਸ ਦੀ ਮਤਲਬ ਗਾਣਾ ਚੱਲਦਾ ਪਿਆ ਨਾ, ਚੰਨੋ ਕੀ ਆਂਖ ਮੈਂ ਇੱਕ ਨਸ਼ਾ ਹੈ, ਤੇ ਉਹ ਨੱਚ ਰਿਹਾ, ਉਹਦੇ ਵੇਖ ਕੇ ਟੈਂਟ। ਹੁਣ ਉਹਨੂੰ ਨਹੀਂ ਸੁਣਾਈ ਦੇ ਰਿਹਾ, ਤੇ ਉਹ ਨੱਚਦੇ ਨੇ ਇੰਜ ਕਰਕੇ ਕਿਤੇ ਇੱਧਰ ਉੱਧਰ ਵੇਖਿਆ ਤੇ ਉਹ ਬੰਦਾ ਹੈ ਨਹੀਂ। ਤੇ ਉਹ ਪਿੱਛੋਂ ਸਾਊਂਡ ਵੀ ਬੰਦ ਹੋ ਗਿਆ, ਤੇ ਸਾਰੇ ਚੁੱਪ ਨੇ, ਸਾਊਂਡ ਵੀ ਬੰਦ ਆ, ਤੇ ਉਹ ਇਕੱਲੇ ਕਰੀ ਜਾ ਰਿਹਾ। ਤੇ ਉਸ ਤੋਂ ਬਾਅਦ ਉਹ ਬੰਦਾ ਆਇਆ, ਤੇ ਉਹ ਇੰਜ ਨਹੀਂ ਕਰ ਰਿਹਾ, ਉਹ ਇੰਜ ਕਰ ਰਿਹਾ। ਇੰਜ ਕਰਦਾ 80 ਸਕਿੰਟ ਪਹਿਲੇ ਤਾਂ ਬੰਦ ਹੋਇਆ ਮਿਊਜ਼ਿਕ, ਤੇ ਇਕੱਲਾ ਹੀ ਨੱਚੀ ਜਾ ਰਿਹਾ। ਉੱਥੋਂ ਲੋਕਾਂ ਨੂੰ ਪਤਾ ਲੱਗਾ ਇਹਨੂੰ ਆਵਾਜ਼ ਨਹੀਂ ਆ ਰਹੀ, ਤੇ ਉਹ ਇੰਜ ਦਾ ਹਿਸਾਬ ਕਿਤਾਬ ਕਹਿੰਦਾ। ਚਲੋ ਜੀ, ਲੋ ਜੀ ਭਾਈ, ਇਹ ਅਗਲੇ ਉਮੀਦ ਜਿਹੜੀ ਨਾ ਇਹਦੀ ਹਿਸਾਬ ਕਿਤਾਬ ਉਹ ਇਹਦੇ ਨਾਲ ਆ। ਇੱਕ ਸ਼ੋਅ ਮੇਰੇ ਵੱਲ ਪੈਂਡਿੰਗ ਆ ਤੁਹਾਡਾ, ਉਹ ਜਿਹੜਾ ਹਾਂ VR ਆ, ਉਹ ਮੈਂ ਇਸ ਤੋਂ ਨਹੀਂ ਕੀਤਾ ਕਿ ਮੈਂ ਉਹਦੇ ਚ ਨਾ ਕੁਝ ਇੰਸਟਾਲੇਸ਼ਨ ਲੱਭ ਰਿਹਾ ਸੀ ਜਿਹੜੀ ਮੌਤ ਪਾ ਦੇਵੇ। ਤੇ ਵੈਸੇ ਤੇ ਉਹ ਜਿਹੜੀ ਸਲਾਈਡਰ ਨਹੀਂ ਹੁੰਦਾ, ਰੋਲਰ ਕੋਸਟਰ, ਉਹਨੇ ਹੀ ਮਾਰ ਦੇਣਾ ਇਹਨਾਂ ਨੂੰ। ਉੱਥੇ ਹੀ ਦਿਲ ਕਰ ਮਿੱਠਾ ਬੈਠਾ ਬਾਹਰ ਇੰਜ ਕਰੀ ਜਾਂਦਾ ਸੀ, ਓਏ ਉਹ ਮੈਂ ਗਿਆ ਉੱਥੇ ਬੈਠਾ ਕਹੀ ਜਾਂਦਾ।
ਉਹ ਤੇ ਇਹਨਾਂ ਨੇ ਵੈਸੇ, ਲੇਕਿਨ ਮੈਂ ਚਾਹ ਰਿਹਾ ਕੋਈ ਫੈਸਲਾ ਆ ਰਿਹਾ ਨਾ ਉਹਨੂੰ ਜ਼ਰਾ ਕਿ ਮੈਂ ਹਾਰਰ ਟਾਈਪ ਨਿਜ਼ਾਮ, ਲਾਈਟਾਂ ਬੰਦ ਕਰਕੇ ਉਹ ਲਾਈਟਾਂ ਬੰਦ ਹੀ ਹੋਈ ਨਹੀਂ ਜਦੋਂ ਇੰਜ ਉਹਨੂੰ ਮੈਂ ਦੇਖਿਆ ਉਹ ਮੈਂ ਕਰਦਾ, ਉਹ ਵੀ ਇੱਕ ਖੋਤੇ ਵਾਲਾ ਸਾਜ਼ ਲਾ ਕੇ ਕਹੀ ਜਾ ਰਿਹਾ ਆ ਹੀ ਨਹੀਂ ਰਿਹਾ ਕੁਛ ਯਾਰ ਓਏ ਉਹ ਨਹੀਂ ਹੈ ਯਾਰ ਉਹ ਨਹੀਂ ਯਾਰ ਕਿ ਉਹ ਉਹਦੇ ਚ ਡਰਾਉਣੀ ਜੀ ਚੀਜ਼ ਲਾ ਕੇ ਖੋਤੇ ਨੂੰ ਲਾਤਾ, ਸਿੱਧਾ ਜਾ ਰਿਹਾ ਤੇ ਇੱਕਦਮ ਖੋਤਾ ਡਰ ਕੇ ਰੇੜੇ ਵੀ ਲੱਗ ਗਿਆ ਨਾਲ। ਉਧਰ ਉਸਤਾਦ ਜੀ ਜਲਾਦ ਕਾਲੂ ਦੇ ਅੱਬੂ ਦੀ ਫਾਂਸੀ ਵਾਲਾ ਲੀਵਰ ਖਿੱਚਦੇ ਤੇ ਉਧਰ ਉਹਦੇ ਹੱਥ ਕਰ ਕਰਕੇ ਕਹਿੰਦੇ ਬਿਗ ਰਿਸਪੈਕਟ ਹੋ ਗਈ ਭਾਜੀ ਬਿਗ ਰਿਸਪੈਕਟ। ਚਲੋ ਜੀ, ਲਓ ਜੀ ਭਾਜੀ, ਰੱਬ ਰੱਖਾ ਜੀ। ਠੀਕ ਆ ਸਰ।